पाकिस्तान जिंदाबाद, पाकिस्तान जिंदाबाद है जी। ਅਸੀਂ ਕਿਹੜਾ ਪਾਕਿਸਤਾਨ ਦੇਖਿਆ ਸੀ ਹੈ ਜੀ। ਲੇਕਿਨ ਉਹ ਜਜ਼ਬਾ ਸੀ ਤੁਹਾਡੇ ਅੰਦਰ ਇੰਨਾ, ਤੁਸੀਂ ਜਜ਼ਬਾ ਬੜਾ ਸੀ ਇੰਨਾ ਕੁਝ ਛੱਡ ਕੇ ਆਏ। ਉਹ ਬਾਈ ਵੇਲੇ ਉਹ ਸਾਡਾ ਜਿਹੜਾ ਸੀ ਨਾ ਡਰਾਈਵਰ, ਉਹ ਕਹਿੰਦਾ ਸੀ ਇਹਦੇ ਵਿੱਚ ਆਹ ਚੀਜ਼ ਹੈ ਜੀ ਮੇਰੇ ਕੋਲ। ਉਹ ਕਹਿੰਦਾ ਸੀ ਇਹ ਚੀਜ਼ ਇਹਨਾਂ ਨੂੰ ਜੇ ਹੁਣ ਤੁਸੀਂ ਕਹੋਗੇ ਨਾ ਵੀ ਇਹ ਗੱਡੀ ਨਹੀਂ ਜਾਂਦੀ, ਇਹਨਾਂ ਨੇ ਰੇੜ ਕੇ ਲੈ ਜਾਣੀ ਹੈਗੀ ਆ। ਹੁਣ ਇਹਨਾਂ ਨੂੰ ਡਰ ਫਿਕਰ ਨਹੀਂ ਕੋਈ ਵੀ ਹੈਗਾ। ਆਪਣੇ ਚਾਚੇ ਨੂੰ ਵੀ ਬਾਪ ਨੂੰ ਵੀ ਭਰਾਵਾਂ ਬੁਲਾ ਕੇ ਲਿਆਂਦੇ ਤੇ ਉਹ ਰੋਣ ਲੱਗ ਪਿਆ ਬਾਹਮਣ। ਉਹ ਕਹਿਣਗਾ ਵੀ ਤੁਹਾਡੇ ਨਾਲ ਮੈਂ ਨਾ ਬੜਾ ਵਕਤ ਅੱਛਾ ਗੁਜ਼ਾਰਿਆ ਹੈਗਾ, ਤੁਸੀਂ ਮੈਨੂੰ ਔਲਾਦ ਦੀ ਤਰ੍ਹਾਂ ਰੱਖਿਆ ਹੈਗਾ ਤੇ ਮੈਂ ਤੁਹਾਡਾ ਬੜਾ ਮਸ਼ਕੂਰ ਮਮਨੂਨ ਹੈਗਾ। ਜੇ ਉਹਨਾਂ ਨੇ ਜੋ ਮੈਨੂੰ ਹੁਣ ਉਹ ਤੰਗ ਕਰਦੇ ਆ ਜਿਹੜੇ ਸਾਡੇ ਹਿੰਦੂ ਹੈਗਾ ਜਾਂ ਦੂਸਰੇ ਸਿੱਖ ਉਹ ਸਾਨੂੰ ਤੰਗ ਕਰਦੇ ਆ ਜਥੇ ਬਣਾਏ ਦੇ। ਉਹ ਕਹਿੰਦੇ ਵੀ ਇਹ ਜਿਹੜਾ ਧੌਲਾ ਖੇੜਾ ਪਿੰਡ ਆ ਨਾ ਇਹ ਰਜਪੂਤਾਂ ਦਾ ਇਹ ਬੜਾ ਹੈਗਾ ਅਖੜ ਪਿੰਡ ਆ। ਇੱਥੇ ਇਹਨੂੰ ਆ ਜਿਹੜਾ ਹੈ ਜਗਤ ਰਾਮ ਹੈਗਾ ਨਾ ਇਹਨੂੰ ਅੱਗੇ ਰੱਖੋ। ਅੱਛਾ ਹੈ ਜੀ। ਤੇ ਇਹ ਗੋਲੀਆਂ ਚਲਾਵੇ ਤੇ ਚਾਚਾ ਉਹਨਾਂ ਨੇ ਜੋ ਮੈਨੂੰ ਮਾਰਨਾ ਤੁਸੀਂ ਮਾਰਦੇ ਹੋ। हाँ मैं तेरे वचन कीते दे 10 वो 10 मिनट किहड़े वचन ते वो कहन लगी पई सुबह तुसी रामचंद्र नूं बिठालना हैगा ताज तख्त दे उत्ते। उन्होंने ताज तख्त ते नहीं बिठालना। अच्छा नंबर 1 उन्हें क्या। अच्छा दूसरे उन्हें क्या मेरे बेटे नूं ना ताज तख्त ते बिठालना भरत नूं। अच्छा उन्हें क्या 2 उन्हें क्या होर उन्हें क्या इनू 12 बरस का बनवास दिता जाए रामचंद्र नूं। अच्छा है जिन्ना जिन्ना भी रख सकते उन्होंने गड्ढा में रखा। हर एक चीज़ रख रखा के ताले तूले ला के डंगर लैके जोन लगे सी ते उस वेले कोई दिन दे ना 10-11 का टाइम सी ते उन्होंने ना उपरों ना वो जथे ने ना गोलियां मारनियां शुरू कर दित्तियां। अच्छा गोली इस तरह आउंदी जिस तरह मैं आंदा लोग साढ़े मेरे चाचाजाद भाई हाँ बशीर दा बड़ा भाई से हमीद ਉਹਦੇ ਸ਼ਰਲੇ ਲੱਗੇ ਦੇ ਗੋਲੀਆਂ ਦੇ। ਉਹ ਉੱਥੇ ਉਹ ਬਾਗ ਜਿਹਾ ਇਹਦੇ ਵਿੱਚ ਆ ਸੀ ਕੱਦੂ ਦੀਆਂ ਬੇਲਾਂ ਤੇ ਹੋਰ ਨਿਕਸ ਹੋਗਾ ਉਹਨਾਂ ਦੇ ਹੇਠਾਂ ਲੁਕ ਲੁਕੋਏ ਕੇ ਤਾਂ ਉਹ ਵਿਚਾਰੇ ਨਿਕਲ ਕੇ ਤੇ ਉਹ ਵੀ ਨਾ। अस्सलाम वालेकुम सत श्री अकाल आदाब दोस्तों सब ਦਾ ਪੰਜਾਬ ਦੀ ਟੀਮ ਇਸ ਟਾਈਮ ਪਿੰਡ ਬੈਂਕਾ ਚੀਮਾ ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ ਪਹੁੰਚੇ ਹਾਂ। ਸਾਡੀ ਅੱਜ ਦੀ ਮੁਲਾਕਾਤ ਨਾਰੂ ਰਾਜਪੂਤ ਫੈਮਿਲੀ ਦੇ ਇੱਕ ਬਜ਼ੁਰਗਾਂ ਦੇ ਨਾਲ ਹੈ ਜਿਨ੍ਹਾਂ ਦਾ ਪੁਰਾਣਾ ਜ਼ਿਲ੍ਹਾ ਹੁਸ਼ਿਆਰਪੁਰ ਸੀ ਤੇ 47 ਵੇਲੇ ਇਹਨਾਂ ਦੀ ਉਮਰ 18-20 ਸਾਲ ਸੀ। ਇਹਨਾਂ ਨੇ 47 ਵੇਲੇ ਉੱਥੇ ਕੀ ਕੁਝ ਵੇਖਿਆ, ਇਹਨਾਂ ਦੇ ਕਿਹੜੇ ਉੱਥੇ ਯਾਰ ਸੀ, ਇਹਨਾਂ ਦਾ ਕਿਹੜੇ ਖਾਨਦਾਨਾਂ ਦੇ ਨਾਲ ਉੱਥੇ ਤਲਕਾਤ ਸਨ, ਸਾਰੀ ਗੱਲਬਾਤ ਪੁੱਛਾਂਗੇ ਇਹਨਾਂ ਦੇ ਕੋਲੋਂ। ਇਹਨਾਂ ਦੀ ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਯਾਦਾਸ਼ਤ। ਇਹਨਾਂ ਨੂੰ ਆਪਣੇ ਪਿੰਡ ਤੋਂ ਲੱਗ ਕੇ ਪਾਕਿਸਤਾਨ ਤੱਕ ਜਿਹੜਾ ਇਹਨਾਂ ਨੇ ਸਫ਼ਰ ਕੀਤਾ, ਕਿਹੜੇ ਉਹ ਪਿੰਡ ਰੁਕੇ, ਕਿੱਥੇ ਉਹ ਬੈਠੇ, ਸਾਰੀ ਗੱਲਬਾਤ ਪੂਰੀ ਤਫਸੀਲ ਦੇ ਨਾਲ ਯਾਦ ਆ। ਆਓ ਮਿਲੀਏ ਗੱਲਬਾਤ ਸਾਂਝੀ ਕਰੀਏ। अस्सलाम वालेकुम। वालेकुम सलाम। की हाल चाल है बुजुर्गो? अल्लाह का शुक्र है एहसान है। की नाम है अपना? मेरा नाम याकूब अहमद है। याकूब अहमद। ते तुहाडे वालिद साहब दा? अमीर खां। अमीर खां। ते दादा जी दा? ओदा नाम फतेहदीन। फतेहदीन। केड़ी बरादरी है अपनी? राजपूत। ते गोत केड़ी है? नारू। नारू। पिछे इंडिया च पिंड केड़ा सी अपना? धौला खेड़ा। धौला खेड़ा? हाँ। ਇਹਦੇ ਲਾਗੇ ਲਾਗੇ ਕਿਹੜੇ ਪਿੰਡ ਲੱਗਦੇ ਸੀ? ਇਹਦੇ ਲਾਗੇ ਸੀ ਬੰਗਾਲਾ ਰਾਏ ਸਾਹਿਬ ਦਾ। ਹਾਂਜੀ। ਤੇ ਕਜਲੇ ਸਰੋਏ ਨੰਗਲ ਤੇ ਕਤਰਾਲਾ। ਹਾਂਜੀ। ਤੇ ਮੁਹੱਈਦੀਨਪੁਰ ਗਾਜ਼ੀ ਲੰਡੇ ਕਹਿੰਦੇ ਸੀ ਉਹਨੂੰ। ਅੱਛਾ। ਤੋ ਮਸਾਫਪੁਰ ਨਾਰਪੁਰ। ਸਹੀ ਹੋ ਗਿਆ। ਹਾਂਜੀ। ਇਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਦਸੂਆ ਤੇ ਜ਼ਿਲ੍ਹਾ ਹੁਸ਼ਿਆਰਪੁਰ।
ਜ਼ਿਲ੍ਹਾ ਹੁਸ਼ਿਆਰਪੁਰ। ਸਹੀ ਹੋ ਗਿਆ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? ਆਪਣਾ ਪਿੰਡ ਕੋਈ ਤਕਰੀਬਨ 80-90 ਘਰ ਸੀ। 80-90 ਘਰ ਸੀ। ਹਾਂ। ਕਿਹੜੀ ਬਰਾਦਰੀ ਰਹਿੰਦੀ ਸੀ ਉੱਥੇ? ਉੱਥੇ ਸਿਰਫ ਰਾਜਪੂਤ ਬਰਾਦਰੀ ਸੀ। ਅੱਛਾ, ਰਾਜਪੂਤ ਬਰਾਦਰੀ ਸੀ। ਹਾਂ। ਸਿੱਖਾਂ ਦੇ ਜਾਂ ਹਿੰਦੂਆਂ ਦੇ ਘਰ ਹੈ ਸਨ? ਹਿੰਦੂਆਂ ਦਾ ਸਿਰਫ ਬਾਹਮਣਾਂ ਦਾ ਇੱਕ ਘਰ ਸੀ। ਅੱਛਾ, ਬਾਹਮਣਾਂ ਦਾ ਇੱਕ ਘਰ ਸੀ। ਹਾਂ। ਲੰਬੜਦਾਰ ਕਿੰਨੇ ਸੀ ਪਿੰਡ ਦੇ? ਨੰਬਰਦਾਰ ਇੱਕ ਹੀ, ਕੀ ਨਾਮ ਸੀ ਲੰਬੜਦਾਰ ਦਾ? ਗੁਲਾਮ ਹੈਦਰ। ਗੁਲਾਮ ਹੈਦਰ। ਸਹੀ ਹੋ ਗਿਆ। ਤੁਹਾਡੇ ਆਪਣੇ ਹੀ ਸਨ ਉਹ ਵੀ? ਆਹ, ਉਹ ਵੀ ਬਰਾਦਰੀ ਦੇ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਮਸਜਿਦ ਇੱਕੋ ਹੀ ਸੀਗੀ। ਮਸਜਿਦ ਦੂਸਰੀ ਜਿਹੜੀ ਸੀ ਉਹ ਤਾਮੀਰ ਹੋਣ ਵਾਲੀ ਸੀ ਤੇ ਉਹ ਅਧੂਰੀ ਰਹਿ ਗਈ ਸੀ। ਅੱਛਾ। ਹਾਂ। ਆਪਣਾ ਜਿਹੜਾ ਘਰ ਸੀ ਹਾਂ, ਉਹ ਕਿਹੜੇ ਬੰਨੇ ਸੀ ਪਿੰਡ ਦੇ? ਉਹ ਇਹ ਜਿਹੜਾ ਲਹਿੰਦੀ ਸਾਈਡ ਆ, ਜਿਹੜਾ ਇਹ ਬਾਹਮਣ ਦਾ ਉਹ ਘਰ ਸੀ ਨਾ ਜਗਤ ਰਾਮ ਦਾ, ਹਾਂਜੀ, ਉਹਦੇ ਲਹਿੰਦੀ ਵਾਲ ਸੀ ਨਾਲ ਹੀ। ਅੱਛਾ, ਲਹਿੰਦੇਵਾਲ ਸੀ। ਹਾਂ। ਸਹੀ ਹੋ ਗਿਆ। ਘਰ ਆਪਣੇ ਕੱਚੇ ਹੁੰਦੇ ਸੀ ਕਿ ਪੱਕੇ? ਘਰ ਕੱਚੇ ਹੁੰਦੇ ਸੀ। ਸਾਰੇ ਪਿੰਡ ਦੇ ਕੱਚੇ ਸੀ? ਸਾਰੇ ਤਕਰੀਬਨ ਘਰ ਦੇ ਇੱਕ ਦੋ ਘਰ ਸੀ ਇਹ ਜਿਹੜੇ ਪੱਕੇ ਸੀ ਇਹ, ਅੱਛਾ ਅੱਛਾ। ਬਾਕੀ ਕੱਚਾ ਹੀ ਸਾਰਾ ਪਿੰਡ। ਸਹੀ ਹੋ ਗਿਆ। ਘਰ ਕਿਹਦਾ ਪੱਕਾ ਸੀ ਇੱਥੇ? ਘਰ ਪੱਕਾ ਇਹਦਾ ਜਗਤ ਰਾਮ ਦਾ ਸੀ ਆ। ਅੱਛਾ। ਤੇ ਹੋਰ ਇੱਕ ਅੱਧੇ ਆ ਲੰਬੜਾ ਦੇ ਪੱਕੇ ਸੀ ਇਹ, ਉਹਨਾਂ ਭਰਾਵਾਂ ਦੇ। ਮੇਰੇ ਚਾਚੇ ਨੇ ਪੱਕਾ ਬਣਾਇਆ ਸੀ। ਅੱਛਾ, ਚਾਚਾ ਜੀ ਦਾ ਕੀ ਨਾਂ ਸੀ? ਮੇਰ ਖਾਨ। ਅੱਛਾ, ਮੇਰ ਖਾਨ। ਸਹੀ ਹੋ ਗਿਆ। ਤੁਹਾਡੇ ਘਰ ਦੇ ਨਾਲ ਹੀ ਸੀ ਪੱਕਾ ਘਰ ਉਹ? ਆਹੋ, ਅਸੀਂ ਇਕੱਠੇ ਹੀ ਸੀ। ਸਹੀ ਹੋ ਗਿਆ। ਪਿੰਡ ਦੇ ਵਿੱਚ ਸਕੂਲ ਵੀ ਹੈ ਸੀ? ਪਿੰਡ ਦੇ ਕੋਈ ਸਕੂਲ ਨਹੀਂ ਸੀ। ਤੇ ਕਿੱਥੇ ਪੜ੍ਹਨ ਜਾਂਦੇ ਸੀ? ਇੱਥੇ ਪੰਗਾਲੇ ਨੌ, ਪੰਗਾਲਾ ਨੌ। ਪੰਗਾਲਾ 9। ਤੇ ਤੁਸੀਂ ਵੀ ਪੜ੍ਹਦੇ ਰਹੇ ਹੋ? ਜੇ ਮੈਂ ਉੱਥੇ ਪੜ੍ਹਿਆ ਤਾਂ। ਕਿੰਨਵੀਂ ਤੱਕ ਪੜ੍ਹਦੇ ਰਹੇ ਉੱਥੇ? ਮੈਂ ਉੱਥੇ ਪੰਗਾਲੇ ਪੜ੍ਹਿਆ ਹੈਗਾ 6ਵੀਂ ਤੱਕ। ਲੋਅਰ ਮਿਡਲ ਸਕੂਲ ਸੀ ਨਾ। ਅੱਛਾ, 6ਵੀਂ ਤੱਕ ਪੜ੍ਹੇ ਹੋ। ਜੀ। ਤੁਹਾਡੇ ਨਾਲ ਉੱਥੇ ਜਿਹੜੇ ਬੱਚੇ ਪੜ੍ਹਦੇ ਸੀ ਉਹਨਾਂ ਦੇ ਨਾਂ ਚੇਤਾ ਨੇ? ਬੜੇ ਇਹਨਾਂ ਦੇ ਨਾਂ ਸੀ ਇਹ, ਪਰ ਹੁਣ ਤਾਂ ਪਤਾ ਨਹੀਂ ਕੋਈ ਮਿਲਿਆ ਨਹੀਂ ਹੈਗੇ। ਦੱਸੋ, ਸ਼ਾਇਦ ਮਿਲ ਹੀ ਜਾਵੇ। ਤੇ ਮੇਰੇ ਨਾਲ ਪੜ੍ਹਦੇ ਹੁੰਦੇ ਸੀ ਆਪਣੇ ਅਸਲਮ ਤੋਂ ਇੱਕ ਰਫੀਕ ਬੰਦਾ ਸੀ। ਅੱਛਾ। ਤੇ ਹੋਰ ਜਿਹੜੀ ਸਰਬਰ ਸੀ ਤੇ ਬੜੇ ਨਾਂ ਹੁੰਦੇ ਸੀ। ਤੇ ਸਿੱਖਾਂ ਦੇ ਬੱਚੇ ਪੜ੍ਹਦੇ ਸੀ ਜਾਂ ਹਿੰਦੂਆਂ ਦੇ? ਸਿੱਖਾਂ ਦੇ ਵੀ ਸਾਡੇ ਪੜ੍ਹਦੇ, ਹਿੰਦੂਆਂ ਦੇ ਵੀ ਪੜ੍ਹਦੇ ਸੀ। ਉਹਨਾਂ ਦਾ ਕੋਈ ਨਾਂ ਚੇਤਾ ਹੋਵੇ? ਉਹਨਾਂ ਦੇ ਨਾਂ ਉਹ ਪਿੰਡ ਗੁਰਦਾਸਪੁਰ ਦੇ ਸੀ। ਜੰਡਵਾਲ ਸੀ ਇਹ ਪਿੰਡ, ਉੱਥੋਂ ਦੇ ਸੀ ਇਹ। ਅੱਛਾ। ਫਿਰ ਇੱਥੋਂ ਦੇ ਲਾਗੇ ਮਾਂਜਪੁਰ ਪਿੰਡ ਸੀ, ਉੱਥੋਂ ਦੇ ਸੀ। ਹਾਂਜੀ। ਤੇ ਪੰਗਾਲੇ ਦੇ ਹੁੰਦੇ ਸੀ ਇਹ। ਅੱਛਾ। ਨਹੀਂ, ਯਾਦ ਨਹੀਂ ਨਾਂ ਉਹਨਾਂ ਦੇ? ਕੀ ਨਾਂ ਸੀ ਉਹਨਾਂ ਦੇ? ਨਾ, ਉਹਨਾਂ ਦੇ ਇੱਕ ਪੰਗਾਲੇ ਦੇ ਹੁੰਦੇ ਸੀ ਉਹ ਸ਼ਫੀ। ਅੱਛਾ। ਸ਼ੇਖਾਂ ਦਾ ਮੁੰਡਾ ਸੀ ਉਹ। ਅੱਛਾ। ਤੇ ਪੁਰਾਣੇ ਪੰਗਾਲੇ ਦਾ ਹੁੰਦਾ ਸੀ ਦਰਜੀਆਂ ਦਾ ਮੁੰਡਾ, ਉਹਦਾ ਨਾਂ ਸੀ ਗਨੀ। ਅੱਛਾ। ਹਾਂਜੀ। ਤੇ ਉਹਦੇ ਪਿਓ ਇੱਥੇ ਕਿਤੇ ਸ਼ੇਖਪੁਰੇ ਸੀ, ਇਹ ਖਰੇ ਦਰਜੀ ਸੀ, ਕੀ ਕੰਮ ਕਰਦਾ ਸੀ। ਅੱਛਾ ਅੱਛਾ। ਅੱਛਾ ਬਜ਼ੁਰਗੋ, ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਹੁੰਦੀ ਸੀ? ਸਾਡੀਆਂ ਉੱਧਰ ਰਿਸ਼ਤੇਦਾਰੀ ਸੀਗੀ ਦੁੱਗਰੀ, ਪਿੰਡ ਦੁੱਗਰੀ ਰਾਜਪੂਤਾਂ ਸੀ। ਸਲੈਰੀਆਂ, ਚੱਕ ਤੇ ਮਹਿੰਦੀਪੁਰ, ਚਕਵਾਲ। ਹਾਂਜੀ। ਇਹ ਜਿਹੜਾ ਇਲਾਕਾ ਸੀ ਆਪਣੇ ਦੁਆਬੇ ਦੇ ਵਿੱਚ, ਬਗੋਲ, ਚੁਟਾਲਾ। ਹਾਂਜੀ। ਹਾਂਜੀ। ਚੁਟਾਲੇ ਵੀ ਰਿਸ਼ਤੇਦਾਰੀ ਸੀ? ਆਹ, ਚੁਟਾਲੇ ਰਿਸ਼ਤੇਦਾਰੀ ਸੀ। ਵਾਹ ਜੀ ਵਾਹ। ਮੇਰੇ ਨਾਨਕੇ ਵੀ ਉਸੇ ਪਿੰਡ ਦੇ ਨੇ ਪਿੱਛੋਂ। ਉੱਥੋਂ ਨਾ ਆਪਣੇ ਹੁੰਦਾ ਸੀ ਇਹ ਨਾਮ ਉਹਦਾ ਨਾ ਗੁਲਾਮ ਸਰਬਰ ਖਾਂ। ਹਾਂਜੀ। ਤੇ ਉਹਦਾ ਭਾਈ ਸੀ ਚਿਰਾਗ, ਉਹ ਸੀ ਸਕੂਲ ਮਾਸਟਰ। ਸਹੀ। ਤੇ ਉਹਨਾਂ ਦੇ ਮੁੰਡੇ ਸੀ ਚਿਰਾਗ ਦੇ ਸੀ ਅਸਲਮ। ਹਾਂਜੀ। ਤੇ ਸਰਵਰ ਦਾ ਸੀ ਅਸ਼ਰਫ। ਸਹੀ। ਤੇ ਅਲਤਾਫ। ਹਾਂਜੀ। ਤੇ ਉੱਥੋਂ ਦਾ ਇੱਕ ਉਹਨਾਂ ਦਾ ਭਣੇਵਾਂ ਹੀ ਸੀ ਸ਼ਾਇਦ, ਲੱਗਦਾ ਮੁਬਾਰਕ ਅਲੀ, ਉਹ ਸਾਡੇ ਪਿੰਡ ਵਿਆਹ ਦਾ ਸੀ। ਅੱਛਾ। ਹਾਂਜੀ। ਸਹੀ ਹੋ ਗਿਆ। ਉਹ
ਮਦ ਉਹਨਾਂ ਦੀ ਭੈਣ ਨੂੰ। ਤੁਸੀਂ ਇਹਦਾ ਮਤਲਬ ਜਾਂਦੇ ਰਹੇ ਹੋ ਇਹਨਾਂ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਰਿਸ਼ਤੇਦਾਰੀ ਸੀ? ਹਾਂ ਹਾਂ, ਚੁਟਾਲੇ ਵੀ ਫਿਰ ਘੁੰਮਣ ਫਿਰਨ ਜਾਂਦੇ ਹੁੰਦੇ ਸੀ? ਚੁਟਾਲੇ ਵੀ ਮੈਂ ਗਿਆ ਹੈਗਾ ਜੀ। ਕਿਵੇਂ ਦਾ ਪਿੰਡ ਸੀ, ਥੋੜਾ ਦੱਸੋ ਉਹਦੇ ਬਾਰੇ ਵੀ। ਚੁਟਾਲਾ ਅੱਛਾ ਪਿੰਡ ਸੀ, ਅੱਛਾ ਰਜਪੂਤਾਂ ਦਾ। ਅਤੇ ਉੱਥੋਂ ਦਾ ਉਹ ਨੰਬਰਦਾਰ ਸ਼ਹਿਰ ਦਾ ਨਾਂ ਗੁਲਾਮ ਮੁਹੰਮਦ ਸੀ। ਹਾਂਜੀ। ਉਹਦਾ ਮੁੰਡਾ ਨਸਾਰ ਹੈਗਾ ਸੀ। ਅੱਜ ਕੱਲ੍ਹ ਤਾਂ ਮੇਰਾ ਖਿਆਲ ਉਹ ਚੱਕ ਨੰਬਰ 63 ਹਾਂਜੀ ਮਹਿਤੇ ਬੈਠਾ ਹੈਗਾ। ਹਾਂਜੀ ਹਾਂਜੀ। ਅਤੇ ਇਹ ਜਿਹੜੇ ਗੁਲਾਮ ਸਰਵਰ ਹੋਣੀ ਸੀ, ਇਹ ਚੱਕ ਨੰਬਰ ਖਰੇ 30 ਦੇ ਵਿੱਚ ਸ਼ਾਇਦ ਬੈਠੇ ਹੈਗੇ ਆ। ਸਹੀ ਸਹੀ। ਚੁਟਾਲੇ ਦੇ 64 ਦੇ ਵਿੱਚ ਵੀ ਬੈਠੇ ਨੇ, ਹੈਂ? ਇੱਥੇ 64 ਦੇ ਵਿੱਚ ਵੀ ਬੈਠੇ ਨੇ, ਫੈਸਲਾਬਾਦ ਬੈਠੇ ਕਾਫੀ ਪਿੰਡ ਜੋ ਇੱਧਰ ਗਧਾ ਵਾਲੇ ਬੈਠੇ ਨੇ। ਰਾਜਪੂਤਾਂ ਦਾ ਪਿੰਡ ਵੀ ਵਾਹਵਾ ਤਗੜਾ ਸੀ ਹਾਂਜੀ। ਚਟਾਲਾ। ਅੱਛਾ ਬਜ਼ੁਰਗੋ, ਨਾਨਕੇ ਕਿਹੜੇ ਪਿੰਡ ਸੀ ਆਪਣੇ? ਸਾਡੇ ਨਾਨਕੇ ਦੱਸਿਆ ਅੰਮ੍ਰਿਤਸਰ ਦੇ ਵਿੱਚ ਸਿਆ ਖੈਰ ਦੀ ਕੇ। ਅੱਛਾ, ਖੈਰ ਦੀ ਕੇ। ਹਾਂ, ਖੈਰ ਦੀ ਕੇ ਜਿਹੜਾ ਫਿਰੋਜ਼ਪੁਰ ਨੂੰ ਸੜਕ ਜਾਂਦੀ ਹੈ ਇੱਥੋਂ ਅੰਮ੍ਰਿਤਸਰੋਂ ਨਿਕਲ ਕੇ, ਉਹਦੇ ਉੱਤੇ ਇੱਕ 5 ਮੀਲ ਦੇ ਫਾਸਲੇ 'ਤੇ ਸੀ। ਅੱਛਾ। ਸ਼ਹਿਰੋਂ ਜਨੂਬ ਦੀ ਸਾਈਡ ਨੂੰ। ਵਾਹ ਜੀ ਵਾਹ। ਆਪਣੇ ਪਿੰਡ ਮੇਲਾ ਸ਼ੇਲਾ ਵੀ ਲੱਗਦਾ ਸੀ? ਨਹੀਂ, ਸਾਡੇ ਪਿੰਡ ਨਹੀਂ ਸੀ ਲੱਗਦਾ, ਅਲਬੱਤਾ ਭੰਗਾਲੇ ਮੇਲਾ ਲੱਗਦਾ ਸੀ 8 ਦਿਨ ਦਾ। ਉੱਥੇ ਰਾਏ ਸਾਹਿਬ ਦੇ ਬੜੇ ਉੱਥੇ ਰੰਗ ਰਾਗ ਹੁੰਦੇ। ਬਾਗ ਵੀ ਬੜਾ ਭਾਰਾ ਸੀ, ਅੰਬਾਂ ਦਾ ਬੜਾ ਭਾਰਾ ਸੀ। ਰਾਏ ਸਾਹਿਬ ਜਿਹਨਾਂ ਦਾ ਤੁਸੀਂ ਕਹਿ ਰਹੇ ਹੋ, ਉਹਨਾਂ ਦਾ ਕੀ ਨਾਂ ਸੀ ਪੂਰਾ? ਕਿਹਨਾਂ ਰਾਏ ਸਾਹਿਬ ਦਾ? ਹਾਂਜੀ। ਉਹਨਾਂ ਸੀ ਰਾਏ ਖੁਰਸ਼ੀਦ। ਰਾਏ ਖੁਰਸ਼ੀਦ। ਹਾਂ, ਉਹ ਮਰ ਗਿਆ ਸੀ। ਇਹ ਕੀ ਜ਼ੈਲਦਾਰ ਤੇ ਨਹੀਂ ਸੀ ਪਿੰਡਾਂ ਦੇ? ਇਹ ਜ਼ੈਲਦਾਰ ਸੀ ਇਹਨਾਂ, ਜਿਹੜਾ ਰਾਏ ਖੁਰਸ਼ੀਦ ਸੀ। ਅੱਛਾ ਅੱਛਾ ਅੱਛਾ। ਇਹਦੀ ਕੋਈ 10-12 ਪਿੰਡਾਂ ਵਿੱਚ ਦੋ ਭਾਈ ਸੀ ਇਹ ਰਾਏ ਖੁਰਸ਼ੀਦ ਤੇ ਰਾਏ ਮੁਬਾਰਕ ਅਲੀ। ਅੱਛਾ। ਇਹ 2 ਭਰਾ ਸੀ ਇਹ। ਸਹੀ। ਉਹਨੂੰ ਰਾਏ ਮੁਬਾਰਕ ਅਲੀ ਨੂੰ ਸਿਰਫ ਇੱਕ ਪਿੰਡ ਜਹਾਨਪੁਰ ਦਿੱਤਾ ਦਾ ਸੀ ਤੇ ਬਾਕੀ ਪਿੰਡਾਂ ਦਾ ਮਾਲਕ ਇਹ ਸੀ। ਅੱਛਾ ਅੱਛਾ। ਇਹ ਰਾਏ ਫੈਜ਼ ਮੁਹੰਮਦ ਇਹਦਾ ਸੀ ਪਿਓ ਖੁਰਸ਼ੀਦ ਦਾ। ਉਹ ਫੈਜ਼ ਮੁਹੰਮਦ ਉਹਨੂੰ ਆਪਣੇ ਭਰਾ ਨੂੰ ਨਾ 100 ਰੁਪਈਆ ਰੋਜ਼ਾਨਾ ਦਿੰਦਾ ਹੁੰਦਾ ਸੀ। ਅੱਛਾ। ਤੇ ਬਾਕੀ ਨਾ ਉਹ ਪਿੰਡ ਦਿੱਤਾ ਸੀ ਇੱਕ। ਅੱਛਾ ਅੱਛਾ। ਤੇ ਬਾਕੀ ਪਿੰਡਾਂ ਦੇ ਇਹ ਮਾਲਕ ਖੁਦ ਸੀ। ਇਹਨਾਂ ਕੋਲ ਸੀ ਸਾਰੀ ਜ਼ੈਲਦਾਰੀ। ਹਾਂਜੀ। ਸਹੀ ਹੋ ਗਿਆ। ਤੇ ਅੱਛਾ ਬਜ਼ੁਰਗੋ, ਜਿਹੜਾ ਆਪਣਾ ਪਿੰਡ ਸੀ ਉੱਥੇ ਵਾਹੀ ਕਿੱਦਾਂ ਦੀ ਹੁੰਦੀ ਸੀ? ਢੱਗਿਆਂ ਦੀ ਵਾਹੀ ਸੀ? ਵਾਹੀ ਢੱਗਿਆਂ ਦੀ ਉਦੋਂ ਹੁੰਦੀ ਸੀ, ਉਦੋਂ ਟਰੈਕਟਰ ਤਾਂ ਹੁੰਦੇ ਹੀ ਨਹੀਂ। ਤੇ ਇਹ ਜਿਹੜੇ ਆਲੇ ਦੁਆਲੇ ਪਾਣੀ ਲੱਗਦਾ ਸੀ ਪੈਲੀਆਂ ਨੂੰ, ਖੂਹਾਂ ਦੀ ਸੀ ਕਿ? ਉਹ ਨਹਿਰ ਜਿਹੜੀ ਸੀ ਉਹ ਚਸ਼ਮਾਈ ਨਹੀਂ, ਖੂਹ ਨਹੀਂ ਸਾਡੇ ਕੋਈ ਵੀ। ਅੱਛਾ, ਕੋਈ ਖੂਹ ਨਹੀਂ ਸੀ? ਨਹੀਂ, ਖੂਹ ਕੋਈ ਨਹੀਂ। ਖੂਹ ਤਾਂ ਪਿੰਡ ਦੇ ਵਿੱਚ ਸੀ 2-3। ਅੱਛਾ। ਉਹਨਾਂ ਦਾ ਪਾਣੀ ਪੀਤਾ ਜਾਂਦਾ ਸੀ। ਅੱਛਾ ਅੱਛਾ। ਬਾਕੀ ਨਹਿਰ ਦਾ ਪਾਣੀ ਲੱਗਦਾ ਸੀ? ਬਾਕੀ ਨਹਿਰ ਦਾ ਪਾਣੀ ਲੱਗਦਾ ਸੀ। ਨਹਿਰ ਚਸ਼ਮਾਹੀ ਸੀ। ਅੱਛਾ ਅੱਛਾ। ਪਿੰਡ ਦੇ ਕੋਲੋਂ ਲੰਘਦੀ ਸੀ ਨਹਿਰ? ਨਹੀਂ, ਪਿੰਡ ਤੋਂ ਕੋਈ 2-3 ਮੀਲ ਦੇ ਫਾਸਲੇ ਤੋਂ ਚੜ੍ਹਦੀ ਨੂੰ ਐਮ ਜਨੂਬ ਨੂੰ ਜਾਂਦੀ ਸੀਗੀ। ਅੱਛਾ ਅੱਛਾ। ਤੇ ਲਹਿੰਦੀ ਆ ਲੋਕ ਖਾਲੇ ਆਉਂਦੇ ਸੀ ਇਹ। ਸਹੀ ਹੋ ਗਿਆ। ਤੇ ਆਪਣੇ ਜਿਹੜੇ ਡੰਗਰ ਸ਼ੰਗਰ ਸੀ ਡੇਰਿਆਂ ਤੇ ਰੱਖੇ ਹੁੰਦੇ ਸੀ ਕਿ ਹਵੇਲੀਆਂ ਬਣਾਈਆਂ ਹੁੰਦੀਆਂ ਸੀ? ਹਵੇਲੀਆਂ ਬਣਾਈਆਂ ਨਹੀਂ ਹੁੰਦੀਆਂ ਸੀ। ਅੱਛਾ, ਹਵੇਲੀਆਂ ਬਣਾਈਆਂ ਸੀ। ਹਾਂ, ਘਰਾਂ ਦੇ ਵਿੱਚ ਨਹੀਂ ਸੀ ਕੋਈ ਵੀ ਡੰਗਰ। ਹਵੇਲੀਆਂ ਆਮ ਹਵੇਲੀਆਂ ਬੜੀਆਂ ਵਾਹਵਾ ਬਣਾਈਆਂ ਨਹੀਂ ਹੁੰਦੀਆਂ ਸੀ, ਉੱਥੇ ਰਹਿੰਦੇ ਸੀ। ਪਿੰਡ ਦੇ ਵਿੱਚ ਕੋਈ ਦੀਵਾਨਖਾਨਾ ਵੀ ਬਣਾਇਆ ਸੀ ਬਹਿਣ ਬੂਣ ਨੂੰ? ਬਣ ਸਾਡੇ ਅਸੀਂ ਆਪਣੇ ਨਾ ਬਾਬਾ ਸਾਡੇ ਚਾਚਿਆਂ ਨੇ ਨਾ ਬਾਬਾ ਮਕਾਨ ਬਣਾਏ ਦੇ ਸੀਗੇ। ਅੱਛਾ। ਬਹਿਣ ਨੂੰ ਕੋਈ ਜੰਜ ਬਰਾਤ ਆਵੇ ਤਦ ਵੀ ਨਾ ਉਹਨਾਂ ਦੀ ਰਿਹਾਇਸ਼ ਨੂੰ ਬਿਠਾਉਣ ਨੂੰ ਜਗ੍ਹਾ ਬਾਬਾ ਬਣਾਈ ਦੀ ਸੀਗੀ। ਅੱਛਾ ਅੱਛਾ ਅੱਛਾ। ਹਾਂ, ਸਹੀ ਹੋ ਗਿਆ। ਤੇ ਕਬਰਸਤਾਨ ਆਪਣਾ ਕਿਹੜੇ ਬੰਨੇ ਹੁੰਦਾ ਸੀ? ਪਿੰਡੋਂ ਚੜ੍ਹਦੀ ਇਹ ਗੁੱਠ ਨੂੰ। ਅੱਛਾ। ਸ਼ਮਾਲ ਦੀ ਗੁੱਠ ਨੂੰ ਜਰਾ। ਸਹੀ ਹੋ ਗਿਆ। ਹਾਂ, ਇਹ ਜਿਹੜੇ ਆਲੇ ਦੁਆਲੇ ਪਿੰਡ ਤੁਸੀਂ ਦੱਸੇ ਨੇ, ਹਾਂ, ਇਹ ਜ਼ਿਆਦਾ ਮੁਸਲਮਾਨਾਂ ਦੇ ਹੁੰਦੇ ਸੀ ਕਿ ਸਿੱਖਾਂ ਦੇ? ਇਹ ਸਾਰੇ ਇਹ ਮੁਸਲਮਾਨਾਂ ਦੇ ਹੀ ਜ਼ਿਆਦਾ ਸੀ ਇਹ। ਅੱਛਾ। ਤੇ ਸਿੱਖਾਂ ਦਾ ਇਹਦੇ ਵਿੱਚ ਇੱਕ ਕਤਰਾਲਾ ਪਿੰਡ ਸੀ। ਅੱਛਾ। ਪਰ ਉਹਦੇ ਵਿੱਚ ਵੀ ਅੱਧੇ ਸੀ ਇਹ ਮੁਸਲਮਾਨ ਤੇ ਅੱਧੇ ਹੁੰਦੇ ਸੀ ਹਿੰਦੂ। ਸਹੀ ਹੋ ਗਿਆ। ਤੇ ਹੋਰ ਸਾਰੇ ਮੁਸਲਮਾਨ ਨਹੀਂ ਸੀ। ਤੇ ਜਿਹੜੇ ਮੁਸਲਮਾਨਾਂ ਦੇ ਪਿੰਡ ਸੀ ਇਹਨਾਂ ਵਿੱਚ ਬਰਾਦਰੀ ਜ਼ਿਆਦਾ ਰਾਜਪੂਤ ਹੀ ਸੀ? ਹਾਂਜੀ। ਜ਼ਿਆਦਾ ਬਰਾਦਰੀ ਰਾਜਪੂਤਾਂ ਦੀ ਸੀ ਕਿ ਗੁੱਜਰਾਂ ਦੀ? ਨਹੀਂ ਨਹੀਂ। ਭੰਗਾਲੇ ਦੇ ਵਿੱਚ ਕੋਈ ਰਾਜਪੂਤ ਨਹੀਂ ਸੀਗੇ। ਅੱਛਾ। ਥੋੜੇ ਸੀਗੇ।
ਤੇ ਬਾਕੀ ਸਾਰੀਆਂ ਕੌਮਾਂ ਉੱਥੇ ਆਬਾਦ ਸੀ ਕਿਉਂਕਿ ਉਹ ਬੜਾ ਪੁਰਾਣਾ ਪਿੰਡ ਸੀ ਆ। ਅੱਛਾ ਅੱਛਾ। ਤੇ ਆ ਜਿਹੜੇ ਸੀ ਇਹ ਬਾਕੀ ਪਿੰਡ ਇਹਨਾਂ ਵਿੱਚ ਸਿਰਫ ਇੱਕ ਕਜਲੇ ਸਰੋਏ ਜਿਹੜੇ ਸੀ ਉਹਨਾਂ ਦੇ ਵਿੱਚ ਕੁਛ ਰਾਜਪੂਤਾਂ ਦੇ ਘਰ ਸੀ ਇਹ। ਅੱਛਾ। ਬਾਕੀ ਕੁਝ ਆਬਾਨ ਸੀ ਇਹ। ਸਹੀ ਹੋ ਗਿਆ। ਦੁਗਰੀ ਜਿਹੜੀ ਸੀ ਉਹ ਆਬਾਣਾ ਦੀ ਸੀਗੀ। ਹੈਂ ਜੀ, ਨੰਗਲ ਆਬਾਣਾ ਦਾ ਸੀ ਆ। ਹਾਂਜੀ। ਗਾੜੀ ਚੱਕ ਜਿਹੜਾ ਉਹਦੇ ਵਿੱਚ 2-3 ਘਰ ਸੀ ਸਿਰਫ ਹਿੰਦੂਆਂ ਦੇ। ਹੋਰ ਉੱਥੇ ਮੁਸਲਮਾਨ ਨਹੀਂ ਸੀ ਕੋਈ ਵੀ। ਅੱਛਾ ਅੱਛਾ। ਹਿੰਦੂਆਂ ਦੇ ਸੀ 5-4 ਘਰ, ਏਡਾ ਕੀ ਉਹ ਚੱਕ ਸੀ ਆ। ਸਹੀ ਹੋ ਗਿਆ। ਤੇ ਕਤਰਾਏ ਵਿੱਚ ਇਹ ਅੱਧੋ ਅੱਧ ਨਿਸਬੋ ਨਿਸਬੀ ਮੁਸਲਮਾਨ ਤੇ ਹਿੰਦੂ। ਤੇ ਆਪਣੇ ਮੁਹੱਈਦੀਨਪੁਰ ਜਿਹੜਾ ਸੀ ਇਹ ਸੀ ਰਜਪੂਤਾਂ ਦੇ ਨਾਲ। ਸਾਡੇ ਪਿੰਡ ਛੋਟਾ ਹੀ ਜਿਸ ਤਰ੍ਹਾਂ ਕੜਵਾੜੀ ਹੈਗਾ ਨਾ, ਹਾਂਜੀ, ਇਸ ਤਰ੍ਹਾਂ ਹੀ ਉਹ ਪਿੰਡ ਸੀ, ਛੋਟਾ ਹੀ ਸੀ। ਅੱਛਾ, ਛੋਟਾ ਹੀ ਸੀ। ਉਹ ਰਜਪੂਤਾਂ ਦਾ ਹੀ ਸੀ ਸਾਰਾ। ਸਹੀ ਹੋ ਗਿਆ। ਤੇ ਮੁਸਾਫਰ ਸਾਰਾ ਮੁਸਲਮਾਨਾਂ ਦਾ ਹੀ ਸੀ ਤੇ ਉੱਥੇ ਹੋਰ ਨਹੀਂ ਸੀ ਕੌਮਾਂ ਨਹੀਂ ਸੀਗੀਆਂ। ਨਾਰਪੁਰ ਜਿਹੜਾ ਸੀ ਉਹ ਵੀ ਨਏ ਆਣ ਕੇ ਮੁਸਲਮਾਨ ਹੀ ਸਾਰੇ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ ਜਿਹੜੇ ਪਿੰਡ ਦੇ ਵਿੱਚ ਦੂਸਰੀਆਂ ਬਰਾਦਰੀਆਂ ਰਹਿੰਦੀਆਂ ਸੀ ਤੁਹਾਡੇ, ਇੱਕ ਤੁਸੀਂ ਦੱਸਿਆ ਹਿੰਦੂਆਂ ਦਾ ਘਰ ਸੀ, ਕੋਈ ਨਾਂ ਚੇਤਾ ਨੇ ਉਹਨਾਂ ਦੇ? ਕੀ ਨਾਂ ਸੀ? ਆਹ ਨਾਮ ਉਹਨਾਂ ਦਾ ਸੀ ਕਿਰਪੂ, ਸਾਧੂ, ਹਾਂਜੀ। ਹੋਰ ਇੱਕ ਦਾ ਨਾਂ ਸੀ ਗੰਡੂ, ਖੁਸ਼ੀਆ। ਸਹੀ ਹੋ ਗਿਆ। ਹਾਂਜੀ, ਇਹੋ ਜਿਹੇ ਨਾਂ ਸੀ ਉਹਨਾਂ ਦੇ। ਤੇ ਜਿਹੜੀ ਤੁਸੀਂ ਕਹਾਣੀ ਦੇ ਵਿੱਚ ਪਹਿਲੀ ਜੇ ਦੱਸੀ ਕਿ ਉਹ ਮਾਂ ਜਿਹੜੀ ਨਾਂ ਲੈਂਦੇ ਸੀ ਤੁਸੀਂ ਉਹ ਹਿੰਦੂਆਂ ਦੀ, ਉਹਦਾ ਕੀ ਪੂਰਾ ਨਾਂ ਸੀ? ਤੇ ਉਹਦਾ ਨਾਂ ਸੀ ਆ ਸੁਣਿਆ ਦਾ ਹੀ ਹੈਗਾ, ਲੈਂਦੇ ਤਾਂ ਨਹੀਂ ਹੁੰਦੇ ਸੀ ਇਹ ਤਾਂ। ਸਾਡਾ ਬਾਬਾ ਉਹਦਾ ਨਾਮ ਮੋਰਾਂ ਸੀ। ਅੱਛਾ। ਹਾਂ। ਇਹ ਕਿਹਦੀ ਮਾਂ ਸੀ? ਉਹ ਜਗਤ ਰਾਮ ਦੀ ਮਾਂ ਸੀ ਇਹ। ਅੱਛਾ। ਜਗਤ ਰਾਮ ਦੀ ਉਦੋਂ ਕਿੰਨੀ ਕੁ ਉਮਰ ਹੋਣੀ ਜਦੋਂ ਤੁਸੀਂ ਆਏ ਹੋ? ਉਹਦੀ ਉਮਰ ਸਾਡੇ ਨਾਲ ਕੁਛ ਵੱਡੀ ਸੀਗੀ। ਅੱਛਾ। ਸਾਡੇ ਵੱਡੇ ਭਰਾ ਜਿਹੜੇ ਸੀ ਨਾ ਉਹਦੇ ਨਾਲ ਪੜ੍ਹਦਾ ਹੁੰਦਾ ਸੀ। ਅੱਛਾ, ਉਹਦੇ ਨਾਲ ਪੜ੍ਹਦਾ ਸੀ। ਤੇ ਜਗਤ ਰਾਮ ਦਾ ਵਿਆਹ ਹੋਇਆ ਸੀ? ਆਹੋ ਜੀ, ਉਹਦੇ ਮੁੰਡੇ ਸੀ ਇਹ। ਕੀ ਨਾਂ ਸੀ ਮੁੰਡਿਆਂ ਦੇ? ਮੁੰਡਿਆਂ ਦਾ ਨਾਂ ਹੈ ਬਿਰਜੂ, ਓਮ ਪ੍ਰਕਾਸ਼, ਹਾਂਜੀ। ਹੋਰ ਦੋ ਨੇ, ਦੋ ਤਿੰਨਾਂ ਦੇ ਨਾਂ ਹੋਵੇ। ਤੇ ਇਹਨਾਂ ਦੇ ਘਰਾਂ 'ਚ ਆਉਣ ਜਾਣ ਹੁੰਦਾ ਸੀ ਤੁਹਾਡਾ? ਉਹ ਮੈਨੂੰ ਲੈ ਕੇ ਜਾਂਦੀ ਹੁੰਦੀ ਉਹ ਜਿਹੜੀ ਮੋਰਾਂ ਹੁੰਦੀ ਸੀ। ਅੱਛਾ, ਮਾਈ ਮੋੜਾਂ। ਹਾਂ। ਉਹ ਕਦ ਵਾਸਤੇ ਲੈ ਕੇ ਜਾਂਦੀ ਸੀ? ਉਹ ਮੇਰੇ ਕੋਲ ਪੜ੍ਹਾਉਂਦੀ ਹੁੰਦੀ ਸੀ। ਉਹ ਰਾਮਾਇਣ ਸੀ ਉਰਦੂ ਦੀ ਲਿਖੀ ਦੀ। ਅੱਛਾ। ਹਾਂਜੀ, ਉਹ ਪੜ੍ਹਾਉਂਦੀ ਹੁੰਦੀ ਸੀ। ਕੀ ਉਹਦੇ ਵਿੱਚ ਲਿਖਿਆ ਹੁੰਦਾ ਸੀ? ਥੋੜ੍ਹਾ ਜਿਹਾ ਦੱਸੋ ਸਾਨੂੰ ਵੀ। ਕਿਹੜਾ? ਜਿਹੜਾ ਉਹਦੇ ਵਿੱਚ ਪੜ੍ਹਦੇ ਹੁੰਦੇ ਸੀ ਤੁਸੀਂ ਰਾਮਾਇਣ ਦੇ ਵਿੱਚ? ਹਾਂਜੀ। ਰਾਮਾਇਣ ਦੇ ਵਿੱਚ ਇਹ ਰਾਮਚੰਦਰ, ਲక్ష్మణ, ਹਾਂਜੀ, ਇਹ ਸੀ ਕੁਸ਼ਲਿਆ ਦੇ ਬੇਟੇ। ਅੱਛਾ। ਤੇ ਜਿਹੜੇ ਸੀ ਦੂਸਰੀ ਬੀਵੀ ਕੁਕਈ, ਉਹਦਾ ਇੱਕ ਭਰਤ ਸੀ ਆ। ਅੱਛਾ। ਹਾਂਜੀ। ਤੋ ਜਿਸ ਵੇਲੇ ਇਹ ਕਿਤੇ ਨਾ, ਹਾਂਜੀ, ਇਹ ਵੱਡੇ ਦੀ ਰਾਮ ਦੀ ਕੀਤੀ ਸ਼ਾਦੀ, ਹਾਂਜੀ, ਤੇ ਸੀਤਾ ਨਾਲ ਉਹਦੀ ਬੀਵੀ ਨਾਲ ਸੀ। ਉਹਦੇ ਨਾਲ ਸ਼ਾਦੀ ਜਿਸ ਵੇਲੇ ਹੋ ਗਈ ਦੀ ਸੀਗੀ ਤੇ ਉਹ ਬਾਦਸ਼ਾਹ ਜਿਹੜਾ ਸੀ ਨਾ, ਹਾਂਜੀ, ਰਾਜਾ, ਉਹ ਸਿਆਣਾ ਹੋ ਗਿਆ ਦਾ ਸੀ। ਅੱਛਾ। ਉਹ ਲੋਕਾਂ ਨੇ ਕਿਹਾ ਕਿ ਤੁਸੀਂ ਇਹਨੂੰ ਹੁਣ ਨਾ ਇਹ ਆਪਣੇ ਪੁੱਤਰ ਨੂੰ ਨਾ ਰਾਜ ਤਖਤ 'ਤੇ ਬਿਠਾਵੋ। ਅੱਛਾ। ਤਾਂ ਉਹਨੇ ਕਿਹਾ ਠੀਕ ਆ, ਮੈਂ ਹੁਣ ਇਹਨੂੰ ਬਿਠਾ ਦੇਣਾ, ਕਿਉਂਕਿ ਉਹ ਰਾਮਚੰਦਰ ਦੀ ਸ਼ਾਦੀ ਸੀਤਾ ਨਾਲ ਕੀਤੀ ਦੀ ਸੀਗੀ। ਅੱਛਾ। ਤੋ ਉਹਨੇ ਕਿਹਾ ਵੀ ਅੱਛਾ ਅੱਜ ਰਾਤ ਨੂੰ ਨਾ ਸਾਰੇ ਲੋਕ ਜਿੰਨੇ ਹੈਗੇ ਨੇ ਸ਼ਹਿਰ ਦੇ ਇਹ ਦੀਪਮਾਲਾ ਕਰਨ। ਅੱਛਾ। ਅਯੁੱਧਿਆਪੁਰ ਦੇ ਵਿੱਚ ਸ਼ਹਿਰ ਦੇ ਵਿੱਚ ਰਹਿੰਦੇ ਸੀ। ਅੱਛਾ। ਤੋ ਸਾਰੇ ਲੋਕ ਦੀਪਮਾਲਾ ਕਰਨ। ਉਹ ਦੀਪਮਾਲਾ ਉਹਨਾਂ ਨੇ ਸਾਰਿਆਂ ਨੇ ਕੀਤੀ, ਲੇਕਿਨ ਉਹਦੀ ਜਿਹੜੀ ਦੂਸਰੀ ਬੀਵੀ ਸੀ ਨਾ ਭਰਤ ਦੀ ਮਾਂ ਜਿਹੜੀ ਕੁਕਈ ਸੀ, ਹਾਂਜੀ, ਉਹਨੇ ਨਹੀਂ ਦੀਵਾ ਦੂਆ ਬਾਲਿਆ। ਅੱਛਾ। ਉਹਦਾ ਦੱਸਿਆ ਰਾਜੇ ਨੂੰ ਵੀ ਤੁਹਾਡੀ ਇਸ ਬੀਵੀ ਨੇ ਕਿਉਂ ਨਹੀਂ ਦੀਵਾ ਬਾਲਿਆ ਇਸ ਖੁਸ਼ੀ 'ਚ।
ਸਹੀ। ਉਹਨੇ ਪੁੱਛਿਆ ਉਹਨੂੰ ਤੇ ਉਹ ਕਹਿਣ ਲੱਗੀ ਪਈ ਮੇਰੇ ਨਾਲ ਤੂੰ 3 ਕੌਲ ਕਰਾਰ ਕੀਤੇ ਦੇ ਹੈਗੇ ਆ, ਅੱਛਾ ਵਚਨ ਕੀਤੇ ਦੇ ਆ ਮੈਨੂੰ ਉਹ ਮੇਰੇ ਵਚਨ ਅੱਜ ਤੂੰ 3 ਪੂਰੇ ਕਰ। ਅੱਛਾ। ਉਹਨੇ ਕਿਹਾ ਹਾਂ ਮੈਂ ਤੇਰੇ ਨਾਲ ਵਚਨ ਕੀਤੇ ਦੇ, ਦੱਸ ਉਹ ਦੱਸ ਮੈਨੂੰ ਤੂੰ ਕਿਹੜੇ ਵਚਨ ਆ ਤੇ ਉਹ ਕਹਿਣ ਲੱਗੀ ਪਈ ਸੁਬਾਹ ਤੁਸੀਂ ਰਾਮਚੰਦਰ ਨੂੰ ਬਿਠਾਲਣਾ ਹੈਗਾ ਤਾਜ ਤਖਤ ਦੇ ਉੱਤੇ, ਹਾਂਜੀ। ਉਹਨੂੰ ਤਾਜ ਤਖਤ ਤੇ ਨਹੀਂ ਬਿਠਾਲਣਾ। ਅੱਛਾ। ਨੰਬਰ 1 ਉਹਨੇ ਕਿਹਾ। ਅੱਛਾ। ਦੂਸਰੇ ਉਹਨੇ ਕਿਹਾ ਮੇਰੇ ਬੇਟੇ ਨੂੰ ਨਾ ਤਾਜ ਤਖਤ ਤੇ ਬਿਠਾਲਣਾ ਭਰਤ ਨੂੰ। ਅੱਛਾ। ਉਹਨੇ ਕਿਹਾ 2। ਉਹਨੇ ਕਿਹਾ ਹੋਰ, ਉਹਨੇ ਕਿਹਾ ਇਹਨੂੰ 12 ਬਰਸ ਦਾ ਬਨਵਾਸ ਦਿੱਤਾ ਜਾਵੇ ਰਾਮਚੰਦਰ ਨੂੰ। ਅੱਛਾ। ਹੈ ਜੀ, ਕਿ ਇੱਥੋਂ ਕੱਢਿਆ ਜਾਵੇ, ਇੱਥੋਂ ਕੱਢਿਆ ਜਾਵੇ। ਉਹਨੇ ਕਿਹਾ ਚਲੋ ਠੀਕ ਆ। ਉਹਦੇ ਤਿੰਨੇ ਉਹ ਕੋਲ ਜਿਹੜੇ ਸੀ ਉਹ ਉਹਨਾਂ ਨੇ ਮੰਨ ਲਏ। ਮੰਨ ਕੇ ਤੇ ਆਣ ਕੇ ਤਾਂ ਸੁਬਾਹ ਹੋਈ ਤੇ ਉਹਨੇ ਰਾਮਚੰਦਰ ਨੂੰ ਕਿਹਾ ਅੱਛਾ ਬੇਟਾ ਤੂੰ ਨਹੀਂ ਤਖਤ ਤੇ ਬੈਠਣਾ। ਉਹਨੇ ਕਿਹਾ ਠੀਕ ਆ। ਉਹਨੇ ਕਿਹਾ ਤੇਰੀ ਜਗ੍ਹਾ ਤੇ ਭਰਤ ਬੈਠੇਗਾ। ਅੱਛਾ। ਤੇ ਅੱਛਾ। ਉਹਨੇ ਕਿਹਾ ਤੂੰ 12 ਬਰਸ ਦਾ ਬਨਵਾਸ ਕੱਟਣਾ। ਅੱਛਾ। ਵਾਲਦ ਨੇ ਉਹਦੇ ਕਿਹਾ, ਉਹਦੇ ਬਾਪ ਕਹਿਣ ਲੱਗਾ ਬੇਟੇ ਨੂੰ ਕਿ ਤੂੰ 12 ਬਰਸ ਦਾ ਬਨਵਾਸ ਕੱਟਣਾ। ਤੇ ਉਹ ਕਿਹਾ ਜੀ ਠੀਕ ਆ। ਉਹ ਜਦ ਤਿਆਰ ਹੋਇਆ ਬਨਵਾਸ ਨੂੰ ਤੇ ਉਹਦੀ ਬੀਵੀ ਕਹਿਣ ਲੱਗੀ ਮੈਂ ਤੇਰੇ ਨਾਲ ਜਾਣਾ। ਉਹ ਕਹਿਣ ਲੱਗਾ ਨਹੀਂ ਤੂੰ ਰਹਿ, ਤੂੰ ਸ਼ੀਸ਼ ਮਹੱਲਾਂ ਦੇ ਰਹਿਣੇ ਵਾਲੀ ਹੈ ਤੇ ਤੂੰ ਉੱਥੇ ਬਾਹਰ ਅਸੀਂ ਜੰਗਲਾਂ 'ਚ ਕੀ ਮੇਰੇ ਨਾਲ ਤੂੰ ਨਾ ਜਾਣਾ। ਉਹ ਕਹਿਣ ਲੱਗੀ ਨਾ ਨਾ। ਤਾਂ ਉਹਦੇ ਵਿੱਚੋਂ ਸ਼ੇਰ ਹੁੰਦਾ ਸੀ ਕਿ ਮੈਂ ਆਪਣੇ ਪਤੀ ਦੇ ਨਾਲ ਜਾਵਾਂਗੀ। ਖਸ਼ ਪੋਛ ਜੰਪੜੀ ਮੁਝੇ ਹੋਗਾ ਸਨ ਖੁਦਾ। ਯਾਨੀ ਕੱਖਾਂ ਦੀ ਜਿਹੜੀ ਕੁੱਲੀ ਹੋਵੇਗੀ ਨਾ ਉਹ ਮੈਨੂੰ ਸ਼ੀਸ਼ ਮਹੱਲਾਂ ਨਾਲੋਂ ਬਿਹਤਰ ਹੋਵੇਗੀ ਜਿੱਥੇ ਮੇਰਾ ਪਤੀ ਹੋਵੇਗਾ। ਵਾਹ ਜੀ ਵਾਹ। ਹਾਂਜੀ ਵੀ ਮੈਂ ਤੇਰੇ ਨਾਲ ਜਾਣੀ। ਉਹਦਾ ਭਾਈ ਛੋਟਾ ਲਛਮਣ ਸੀ। ਉਹ ਕਹਿਣ ਲੱਗਾ ਮੈਂ ਵੀ ਇਹਦੇ ਨਾਲ ਜਾਣਾ। ਹੈਂ ਉਹ ਵੀ ਉਹਦੇ ਨਾਲ ਤੇ ਤਿਆਰ ਹੋ ਪਿਆ। ਹੈਂ ਜੀ ਇਹ ਫਿਰ ਰਾਜਾ ਜਿਹੜਾ ਸੀ ਨਾ ਇਹਨਾਂ ਨੂੰ ਵਿਦਿਆ ਕਰਕੇ ਨਾ ਤਿੰਨਾਂ ਨੂੰ ਹੀ ਰਾਮਚੰਦਰ ਤੇ ਲਛਮਣ ਤੇ ਉਹਦੀ ਬੀਵੀ ਸੀਤਾ ਵਿੱਚ ਨਹੀਂ ਚੱਲ ਗਏ ਤੇ ਉਹ ਉੱਚੇ ਮਕਾਨ ਦੇ ਉੱਤੇ ਜਾ ਕੇ ਬੈਠ ਗਿਆ। ਅੱਛਾ। ਉੱਥੇ ਯਾਤਰਾ ਨਹੀਂ ਨਜ਼ਰ ਆਉਂਦੇ ਰਹੇ ਉੱਤੇ ਬੈਠਾ ਰਿਹਾ। ਜਿਸ ਵੇਲੇ ਨਜ਼ਰ ਤੋਂ ਓਝਲ ਹੋਏ ਤਾਂ ਉੱਤੋਂ ਹੀ ਉਹਨੇ ਛਾਲ ਮਾਰੀ ਤੇ ਆਉਂਦਾ ਥੱਲੇ ਮਰ ਗਿਆ। ਹਾਂਜੀ। ਅੱਛਾ। ਇਹ ਤੁਸੀਂ ਕਹਾਣੀ ਉਹਨਾਂ ਨੂੰ ਪੜ੍ਹ ਕੇ ਦੱਸਦੇ ਹੁੰਦੇ ਸੀ ਮਾਂ ਜੀ ਨੂੰ? ਹਾਂ ਪੜ੍ਹਦਾ ਹੁੰਦਾ। ਰੋਜ਼ਾਨਾ ਤੁਹਾਨੂੰ ਬੁਲਾਉਂਦੇ ਹੁੰਦੇ ਸੀ ਕਿ ਮੈਨੂੰ ਪੜ੍ਹ ਕੇ ਸੁਣਾਓ? ਨਹੀਂ ਰੋਜ਼ਾਨਾ ਤਾਂ ਨਹੀਂ, ਮੈਂ ਐਵੇਂ ਤੁਹਾਨੂੰ ਤੇ ਮਾਸ਼ਾਅੱਲਾ ਉਹ ਸਾਰੀ ਯਾਦ ਹੋ ਗਈ ਉਹ ਕਿਤਾਬ ਜਿਹੜੀ ਦੂਏ ਚੌਥੇ ਦਿਨ ਪੜ੍ਹ ਲਈ। ਉਹ ਕਿਤਾਬਾਂ ਦੁਨੀਆਂ ਕਿੰਨੀਆਂ ਉਹਦੇ ਕੋਲ ਹੁੰਦੀਆਂ ਸੀ। ਉਹ ਜੰਗੇ ਮਹਾਭਾਰਤ ਹਾਂਜੀ ਉਹ ਜਿਹੜੇ ਆਪਣੇ ਕੋਰੋ ਪਾਂਡੋ ਉਹਨਾਂ ਦੀਆਂ ਹਾਂਜੀ ਤਬਾਰੀਖ ਜਿਹੜੀ ਹੈ ਮੇਰਾ ਖਿਆਲ ਹੈ ਤੁਸੀਂ ਤਾਂ ਕੋਰੋ ਪਾਂਡੋ ਨੂੰ ਅਸੀਂ ਨਹੀਂ ਜਾਣਦੇ ਨਾ, ਤੁਸੀਂ ਨਹੀਂ ਜਾਣਦੇ ਹੈਗੇ। ਲੋਕ ਜਿਹੜੇ ਸੁਣਨਗੇ ਜਿਹੜੇ ਹਿੰਦੂ ਭਰਾ ਸਾਡੇ ਉੱਧਰ ਬੈਠੇ ਨੇ ਜਾਂ ਸਿੱਖ ਨੇ ਉਹਨਾਂ ਨੂੰ ਪਤਾ ਹੋਏਗਾ। ਕੋਰੋ ਪਾਂਡੋ ਦੀ ਇਹਨਾਂ ਦੀ ਬੜੀ ਨਾ ਅੱਛੀ ਇਹਨਾਂ ਦੀ ਦਾਸਤਾਨ ਹੈਗੀ ਆ ਤੇ ਬੜੀ ਅੱਛੀ ਹੋਣ ਦੀ ਉਹ ਕਹਾਣੀ ਹੈਗੀ ਸੀ। ਅੱਛਾ ਬਜ਼ੁਰਗੋ, ਜਿਹੜਾ ਤੁਸੀਂ ਮਾਂ ਜੀ ਦੇ ਘਰ ਜਾਂਦੇ ਹੁੰਦੇ ਸੀ ਉੱਥੇ ਕੋਈ ਖੂਹ ਖਾ ਵੀ ਲੱਗਾ ਹੁੰਦਾ ਸੀ? ਹੈਂ ਖੂਹ ਵੀ ਲੱਗਾ ਸੀ ਉੱਥੇ ਕੋਈ? ਉਹ ਖੂਹ ਉੱਥੇ ਸਾਡਾ ਸਾਰੇ ਮੁਸਲਮਾਨਾਂ ਦਾ ਉਹ ਸਾਹਮਣੇ ਖੂਹ ਸੀ ਆ। ਉਹਨਾਂ ਦੇ ਮਕਾਨ ਦੇ ਜਰਾ ਉਹ ਸਾਹਮਣੇ ਸੀ ਆ। ਅੱਛਾ। ਹਾਂਜੀ ਤੇ ਸਾਰਾ ਅਸੀਂ ਮਾਸ਼ਕੀ ਰੱਖਿਆ ਹੁੰਦੇ ਸੀ। ਉਹ ਪਾਣੀ ਮਸ਼ਕਾਂ ਨਾਲ ਵਿੱਚੋਂ ਬੋਕਿਆਂ ਨਾਲ ਕੱਢ ਕੇ ਮਸ਼ਕਾਂ 'ਚ ਪਾਉਣਾ ਤੇ ਉੱਥੋਂ ਮਸ਼ਕਾਂ 'ਚ ਲਿਆ ਕੇ ਸਾਡੇ ਉਹ ਘਰਾਂ ਦੇ ਵਿੱਚ ਉਹ ਪਾਉਂਦੇ ਹੁੰਦੇ ਘੜਿਆਂ ਘੁੜਿਆਂ ਦੇ ਵੀ ਪਾਉਂਦੇ ਸੀ। ਸਹੀ ਹੋ ਗਿਆ। ਹਾਂ ਤੇ ਉੱਥੇ ਬਹਿੰਦੇ ਬੁੰਦੇ ਵੀ ਹੁੰਦੇ ਸੀ ਖੂਹ ਦੇ ਕੋਲ? ਖੂਹ ਦੇ ਕੋਲ ਮੈਂ ਉਹਦੇ ਕੋਲ ਕੋਈ ਲਾਗੇ ਤੇ ਮਕਾਨ ਤਾਂ ਨਹੀਂ ਆਲੇ ਦੁਆਲੇ ਉਹਦਾ ਇੱਥੇ ਉਹਨੇ ਬਰਾਮਦਾ ਜਿਹਾ ਪਾਇਆ ਸੀ ਉਹਦਾ ਅਸੀਂ ਉਹ ਨਾ ਤਾਸ਼ ਤੂਸ਼ ਖੇਡਦੇ ਛਕੜੀ ਖੇਡਣੀ ਤਾਸ਼ ਖੇਡਦੇ ਹੁੰਦੇ ਸੀ। ਮੰਡ ਸੀਗੀ ਐਡੀ ਉੱਚੀ ਸੀਗੀ ਜ਼ਮੀਨ ਤੋਂ ਹੈ ਜੀ ਇੰਨੀ ਸਾਰੀ ਉੱਚੀ ਸੀ ਬੜੀ ਵਾਹਵਾ ਪੁਖਤਾ ਸੀ ਬਣਾਈ ਦੀ। ਅੱਛਾ। ਆਲੇ ਦੁਆਲੇ ਉਹਦੇ ਨਾਲ ਉਹ
ਖਾਲੇ ਜਿਹੇ ਬਣਾ ਕੇ ਤੇ ਪਾਣੀ ਵੀ ਬੜਾ ਉੱਥੇ ਚਿੱਕੜ ਚੁੱਕੜ ਕੋਈ ਨਹੀਂ ਸੀ, ਵਾਹਵਾ ਇੰਤਜ਼ਾਮ ਸੀ ਪਾਣੀ ਦਾ। ਅੱਛਾ, ਉੱਥੇ ਵੀ ਮਾਂ ਜੀ ਬਹਿ ਕੇ ਪੜ੍ਹਦੇ ਹੁੰਦੇ ਸੀ ਕੁਛ? ਉਹ ਖੂਹ ਦੇ ਉੱਤੇ ਨਾ ਉਧਰ ਕਾਰੇ ਹਰੇ ਨਜ਼ਰ ਕਰਦੀ ਹੁੰਦੀ, ਕੀ ਪਤਾ। ਤੇ ਤੁਸੀਂ ਕੀ ਕਹਿੰਦੇ ਹੁੰਦੇ ਸੀ ਅੱਗੋਂ? ਅਸੀਂ ਮੈਨੂੰ ਕੀ ਕਹਿਣਾ ਵੀ ਯਾਰ ਇਹਨੂੰ, ਹੈ ਜੀ। ਤੇ ਅਸੀਂ ਤੇ ਕਲਮਾ ਪੜ੍ਹਨੇ ਵਾਲੇ ਮੁਸਲਮਾਨ ਸੀਗੇ। ਅੱਛਾ। ਅਸੀਂ ਆਪ ਮੈਂ ਉੱਥੇ ਕੁਰਾਨ ਪਾਕ ਪੜ੍ਹਨ ਜਾਂਦਾ ਹੁੰਦਾ ਸੀ ਆ। ਅੱਛਾ। ਹਾਂਜੀ, ਆਪਣੇ ਉੱਥੇ ਸਾਡੇ ਮਸਜਿਦ ਦੇ ਵਿੱਚ ਜਿਹੜੇ ਪੜ੍ਹਾਉਂਦੇ ਸੀ ਨਾ ਬਜ਼ੁਰਗ, ਉਹ ਇੱਥੋਂ ਆ ਚਟਾਲੀ ਦੇ ਉਰਾਂ ਕਰਕੇ ਪਿੰਡ ਸੀ ਆ ਇੱਕ ਚੱਕ ਨੂਰ ਅਲੀ ਦਾ। ਅੱਛਾ। ਮੁਸਲਮਾਨਾਂ ਦਾ ਏਸੀਆ ਗੁਜਰਾਂ ਦਾ, ਤੇ ਉੱਥੇ ਦਾ ਉਹ ਬਜ਼ੁਰਗ ਸੀ। ਉਹ ਆ ਸਾਡੇ ਕੋਲ ਆ ਕਬਰ ਹੈਗੀ ਆ। ਅੱਛਾ। ਸਾਧੂ ਸ਼ਾਹ ਦੇ ਆ। ਅੱਛਾ, ਉਹ ਪੜ੍ਹਾਉਂਦੇ ਹੁੰਦੇ ਸਨ? ਉਹ ਪੜ੍ਹਾਉਂਦੇ ਹੁੰਦੇ ਸੀ। ਫਿਰ ਤੁਹਾਡੇ ਨਾਲ ਹੀ ਆਏ ਨੇ? ਉਹ ਵੀ ਸਾਡੇ ਨਾਲ ਹੀ ਆਏ। ਸਹੀ ਹੋ ਗਿਆ। ਹਾਂ। ਅੱਛਾ ਬਜ਼ੁਰਗੋ, ਹੁਣ ਸਾਨੂੰ ਨਾ ਆਪਣੀ ਉਹ ਕਹਾਣੀ ਦੱਸੋ ਕਿ ਜੋ 47 ਦੀ ਵੰਡ ਹੋਈ ਹੈ। ਹੈ ਜੀ। ਜੋ 47 ਦੀ ਵੰਡ ਹੋਈ, ਉਜਾੜੇ ਪੈ ਗਏ, ਕਿਸ ਤਰ੍ਹਾਂ ਪਤਾ ਲੱਗਿਆ ਤੁਹਾਡੇ ਲੋਕਾਂ ਨੂੰ ਕਿ ਹੁਣ ਟੁਰ ਜਾਣਾ ਸੀ ਇੱਥੋਂ? ਉਹ ਟੁਰ ਜਾਣ ਇਹ ਹੈਗਾ ਸੀ ਆ ਤੇ ਇਹਨਾਂ ਨੇ ਜਿਸ ਵੇਲੇ ਸੰਨ 47 ਦੇ ਵਿੱਚ ਇਹ ਤਕਸੀਮ ਕੀਤੀ ਹੈ ਨਾ। ਹਾਂਜੀ। ਹੁਣ ਤਕਸੀਮ ਦਾ ਤਾਂ ਸਾਨੂੰ ਪਤਾ ਹੀ ਨਹੀਂ ਸੀ ਨਾ। ਆਮ ਇਨਸਾਨ ਨੂੰ ਤਾਂ ਪਤਾ ਹੀ ਨਹੀਂ ਸੀ ਕੀ ਹੋਣ ਦਿਆ। ਅਸੀਂ ਤਾਂ ਇਹ ਮੈਂ ਅਖਬਾਰ ਦੇ ਵਿੱਚ ਪੜ੍ਹਿਆ ਸੀ ਆ ਕਿ ਇੱਥੇ ਫਤਿਹਗੜ੍ਹ ਚੂੜੀਆਂ ਆ ਜਿਹੜੀ ਆਉਂਦੀ ਸੀ ਨਾ ਲੈਣ, ਇਹ ਆ ਬੱਲੇ ਬੇਰ ਕਿਉਂ। ਹਾਂਜੀ। ਉਹਨਾਂ ਨੂੰ ਨਿਕਲ ਕੇ ਤੇ ਆ ਇੱਥੇ ਡੇਰਾ ਬਾਬਾ ਨਾਨਕ ਆਣ ਕੇ ਤਾਂ ਨਿਕਲਦੀ ਸੀ। ਹਾਂਜੀ। ਹੈ ਜੀ। ਤੇ ਉਹ ਅੰਮ੍ਰਿਤਸਰ ਨੂੰ ਤੇ ਗੁਰਦਾਸਪੁਰ ਦੋਨਾਂ ਜ਼ਿਲ੍ਹਿਆਂ ਨੂੰ ਨਾ ਮੁਖਤਲਿਫ ਕਰਦੀ ਆਉਂਦੀ ਹੈਗੀ ਹੈ। ਅੱਛਾ। ਕੋਈ ਪਿੰਡ ਉਹਦਾ ਨਾ ਗੁਰਦਾਸਪੁਰ ਦਾ ਇੱਧਰ ਆ ਜਾਂਦਾ, ਕੋਈ ਅੰਮ੍ਰਿਤਸਰ ਦਾ ਪਰਾਂ ਚਲਾ ਗਿਆ ਨਾ, ਇਹ ਵਿੱਚੋਂ ਦੀ ਆਈ ਹੈਗੀ ਸੀ ਲੈਨ। ਅੱਛਾ। ਇਹ ਇੱਥੇ ਆਣ ਕੇ ਨਾ ਡੇਰਾ ਬਾਬਾ ਨਾਨਕ ਨਾ ਨਿਕਲੀ ਹੈਗੀ ਆ। ਹਾਂਜੀ। ਤੋ ਇਹਦੇ ਵਿੱਚ ਫਤਿਹਗੜ੍ਹ ਚੂੜੀਆਂ ਇੱਕ ਪਿੰਡ ਸੀ। ਇਹਦੇ ਵਿੱਚ ਪਹਿਲੇ ਲੜਾਈ ਜਿਹੜੇ ਹੋਈ ਆ ਨਾ, ਥੋੜਾ ਲਿਖਿਆ ਦਾ ਸੀ ਅਖਬਾਰ ਦੇ ਵਿੱਚ ਤੇ ਫਤਿਹਗੜ੍ਹ ਚੂੜੀਆਂ ਦੇ ਵਿੱਚ ਨਾ ਇਹ ਮੁਸਲਮਾਨਾਂ ਦੀ ਤਾਂ ਸਿੱਖਾਂ ਦੀ ਲੜਾਈ ਹੋਈ ਹੈਗੀ। ਬਹੁਤ ਲੜਾਈ ਹੋਈ ਸੀ। ਤੇ ਉਹ ਲੜਾਈ ਦੇ ਵਿੱਚ ਨਾ ਇਹ ਮੁਲਕ ਜਿਹੜਾ ਹੈਗਾ ਨਾ ਇਹ ਤਕਸੀਮ ਹੋ ਗਿਆ ਹੈਗਾ। ਇੱਧਰੋਂ ਮੁਸਲਮਾਨਾਂ ਨੇ ਨਾ ਨਿਕਲ ਜਾਣਾ ਹੈਗਾ ਤੇ ਇੱਧਰ ਹਿੰਦੂ ਸਿੱਖ ਹੀ ਆਉਣੇ ਹੈਗੇ ਆ। ਹੈ ਉਹ ਸਾਨੂੰ ਤਾਂ ਇਹਦਾ ਪਤਾ ਹੀ ਨਹੀਂ ਨਾ। ਫਿਰ ਬਸ ਉਹ ਤੋਂ ਬਾਅਦ ਉਹ ਜਿਹੜਾ ਫਿਰ ਬਾਹਮਣ ਸੀ ਨਾ ਉਹ ਚਲਾ ਗਿਆ, ਸਾਡੇ ਪਿੰਡੋਂ ਨਿਕਲ ਗਿਆ ਸੀ। ਤੁਹਾਡੇ ਪਿੰਡ ਵਾਲਾ ਮਾਈ ਦਾ ਬੱਚਾ ਜਿਹੜਾ ਸੀ? ਉਹ ਆਪਣੇ ਬਾਲ ਬੱਚੇ ਨੂੰ ਲੈ ਕੇ ਤਾਂ ਉਹ ਨਿਕਲ ਗਿਆ ਇੱਥੋਂ। ਮਿਲ ਕੇ ਨਿਕਲਿਆ ਸੀ? ਕਿਉਂ ਜੀ ਚਲਾ ਗਿਆ ਲੋਕੀ? ਨਹੀਂ, ਉਹ ਉਤਰਾ ਹੀ ਉਹ ਵਿਚਾਰਾ ਡਰਦਾ ਹੀ ਨਿਕਲ ਗਿਆ ਸੀ। ਅੱਛਾ। ਉਹ ਨਿਕਲ ਗਿਆ। ਉਹ ਪਿੰਡ ਜੰਡਵਾਲ ਜਿਹੜਾ ਸੀ ਨਾ ਉਹ ਹਿੰਦੂਆਂ ਦਾ ਸੀ, ਬਾਬਾ ਗੜ੍ਹ ਸੀ। ਅੱਛਾ। ਉਹ ਜੰਡਵਾਲ ਉਹ ਚਲਾ ਗਿਆ। ਜਿੱਦਣ 2-3 ਦਿਨ ਜਾਂ 2-3 ਦਿਨ ਹੀ ਰਹਿੰਦੇ ਸੀ ਇਹ। ਅੱਛਾ। ਇਦੋਂ ਬਾਅਦ ਆ ਜਿਹੜੀ ਛੋਟੀ ਹੀਰ ਆਈ ਆ ਨਾ। ਹਾਂਜੀ। ਉਹ ਤੋਂ 2-3 ਦਿਨ ਬਾਅਦ ਨਾ ਉਹ ਬਾਹਮਣ ਰਾਤ ਨੂੰ ਅਸੀਂ ਨਾ ਮੈਂ ਤੇ ਇੱਕ ਮੇਰਾ ਚਾਚਾਜ਼ਾਦ ਭਾਈ ਬਸ਼ੀਰ, ਉਹ ਮੁਲਤਾਨ ਬੈਠਾ। 5-7 ਦਿਨ ਹੋ ਗਏ ਆ ਬਕਰੀਦ ਤੇ ਨਾ ਉਹ ਵਿਚਾਰਾ ਫੌਤ ਹੋ ਗਿਆ। ਅੱਛਾ ਅੱਛਾ। ਅਸੀਂ ਦੋਨੋਂ ਜਾਣੇ ਉੱਥੇ ਕੋਠੇ ਦੇ ਉੱਪਰ ਸੁੱਤੇ ਦੇ ਸੀਗੇ। ਸੁੱਤੇ ਦੇ ਸੀ ਤੇ ਉਹ ਬਾਹਮਣ ਜਿਹੜਾ ਨਾ ਜਗਤ ਰਾਮ। ਹਾਂਜੀ। ਉਹ ਪੌੜੀ ਚੜ੍ਹਿਆ। ਹਾਂਜੀ। ਤੇ ਉਹਨੂੰ ਪੁੱਛਿਆ ਵੀ ਤੂੰ ਕੌਣ ਹੋਗਾ? ਉਹ ਕਹਿਣ ਲੱਗਾ ਮੈਂ ਯੂਬ ਜਗਤ ਰਾਮ। ਹੈ ਕਿਆ ਆ ਜਾ। ਆ ਗਿਆ। ਉਹ ਬਹਿ ਗਿਆ ਸਾਡੇ ਕੋਲ। ਕਹਿਣ ਲੱਗਾ ਚਾਚੇ ਹੁਣੀ ਕਿੱਥੇ ਆ? ਅਸੀਂ ਕਿ ਉਹ ਤਾਂ ਦੂਸਰੀ ਹਵੇਲੀ ਆ ਸੁੱਤੇ ਦੇ। ਹਾਂਜੀ। ਤੇ ਅਸੀਂ ਉਹ ਡੰਗਰਾਂ ਵਾਲੀ ਹਵੇਲੀ ਸੀ ਸੁੱਤੇ ਦੇ ਲੰਮੇ ਪਏ ਦੇ। ਉਹ ਕਹਿਣ ਲੱਗਾ ਉਹਨਾਂ ਨੂੰ ਫਿਰ ਬੁਲਾ ਦਿਓ ਮੈਨੂੰ। ਅੱਛਾ। ਅਸੀਂ ਫਿਰ ਉਹਨਾਂ ਨੂੰ ਆਪਣੇ ਚਾਚੇ ਨੂੰ ਵੀ ਬਾਪ ਨੂੰ ਵੀ ਭਰਾਵਾਂ ਬੁਲਾ ਕੇ ਲਿਆਂਦੇ ਤੇ ਉਹ ਰੋਣ ਲੱਗ ਪਿਆ ਬਾਹਮਣ। ਉਹ ਕਹਿਣ ਲੱਗਾ ਵੀ ਤੁਹਾਡੇ ਨਾਲ ਮੈਂ ਨਾ ਬੜਾ ਵਕਤ ਅੱਛਾ ਗੁਜ਼ਾਰਿਆ ਹੈਗਾ, ਤੁਸੀਂ ਮੈਨੂੰ ਔਲਾਦ ਦੀ ਤਰ੍ਹਾਂ ਰੱਖਿਆ ਹੈਗਾ ਤੇ ਮੈਂ ਤੁਹਾਡਾ ਬੜਾ ਮਸ਼ਕੂਰ ਮਮਨੂਨ ਹੈਗਾ। ਜੇ ਉਹਨਾਂ ਨੇ ਜੀ ਮੈਨੂੰ ਹੁਣ ਉਹ ਤੰਗ ਕਰਦੇ ਆ ਜਿਹੜੇ ਸਾਡੇ ਹਿੰਦੂ ਹੈਗਾ ਜਾਂ
ਦੂਸਰੇ ਸਿੱਖ ਉਹ ਸਾਨੂੰ ਤੰਗ ਕਰਦੇ ਆ ਹੂੰ ਜਥੇ ਬਣਾਏ ਦੇ। ਉਹ ਕਹਿੰਦੇ ਵੀ ਇਹ ਜਿਹੜਾ ਧੌਲਾ ਖੇੜਾ ਪਿੰਡ ਆ ਨਾ, ਹਾਂਜੀ ਇਹ ਰਜਪੂਤਾਂ ਦਾ ਇਹ ਬੜਾ ਹੈਗਾ ਅਖੜ ਪਿੰਡ ਆ। ਹੂੰ ਇੱਥੇ ਇਹਨੂੰ ਆ ਜਿਹੜਾ ਹੈ ਜਗਤ ਰਾਮ ਹੈਗਾ ਨਾ, ਹੂੰ ਇਹਨੂੰ ਅੱਗੇ ਰੱਖੋ। ਅੱਛਾ ਹਾਂਜੀ, ਤੇ ਇਹ ਗੋਲੀਆਂ ਚਲਾਵੇ। ਹੂੰ ਤੇ ਚਾਚਾ ਉਹਨਾਂ ਨੇ ਜੋ ਮੈਨੂੰ ਮਾਰਨਾ ਤੁਸੀਂ ਮਾਰਦੇ ਹੋ। ਓਏ ਹੋਏ ਹੋਏ ਹਾਂਜੀ, ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ। ਤੇ ਜਾਂ ਫਿਰ ਇੱਕ ਮੇਰੀ ਤੁਹਾਡੇ ਗਾੜੀ ਗੁਜ਼ਾਰਿਸ਼ ਇਹ ਹੈਗੀ ਆ ਵੀ ਤੁਸੀਂ ਇਹ ਪਿੰਡ ਨੂੰ ਖਾਲੀ ਕਰ ਦੇਵੋ ਹੂੰ ਤੇ ਉੱਥੇ ਨਾ ਅੱਧ ਕਮੀਲ ਦੇ ਉੱਤੇ ਜਾਂ ਮੀਲ ਦੇ ਉੱਤੇ ਆ ਜਿਹੜੀ ਮੇਰਾ ਜ਼ਮੀਨ ਹੈ ਨਾ ਪਈ ਦੀ, ਹੂੰ ਉਹ ਜ਼ਮੀਨ ਦੇ ਵਿੱਚ ਚਲੇ ਜਾਓ। ਅੱਛਾ ਹੈ ਜੀ, ਇਹਨੂੰ ਪਿੰਡ ਨੂੰ ਖਾਲੀ ਕਰ ਦੇਵੋ। ਵਾਹ ਜੀ ਹੈ ਜੀ, ਚਲੋ ਜਿਹੜੇ ਆਉਣਗੇ ਨਾ ਉਹ ਗੋਲੀਆਂ ਵੀ ਚਲਾਉਣਗੇ ਤਾਂ ਤੁਸੀਂ ਤੇ ਬਚ ਜਾਵੋਗੇ ਨਾ। ਹੂੰ ਹੈ ਜੀ, ਇਹ ਕਹਿਣਗੇ ਚਲੋ ਠੀਕ ਆ, ਅਸੀਂ ਪਿੰਡ ਛੱਡ ਦੇਵਾਂਗੇ। ਹੂੰ ਹੈ ਜੀ, ਸਾਡੀ ਇੱਥੇ ਫਿਰ ਕਾਹਦੀ ਬੁਕਤ ਹੈਗੀ ਆ। ਹੂੰ ਉਹਨੇ ਕਿਹਾ ਚਾਚਾ ਜੇ ਤੁਸੀਂ ਇਹ ਗੱਲ ਕਰ ਲਵੋ ਤੇ ਚਲੋ ਮੈਂ ਵੀ ਬਚ ਜਾਵਾਂਗਾ। ਵਾਹ ਉਹ ਕਹਿਣਗੇ ਚਲੋ ਠੀਕ ਆ। ਉਹ ਚਲਾ ਗਿਆ, ਉਹ ਚਲਾ ਗਿਆ। ਬੜੀ ਉਹਨੇ ਵਫਾਦਾਰੀ ਕੀਤੀ ਤੁਹਾਡੇ ਨਾਲ। ਹੈ ਜੀ, ਮੈਂ ਕਿਹਾ ਬੜੀ ਵਫਾਦਾਰੀ ਕੀਤੀ ਉਹਨੇ ਆਪਣੇ ਪਿੰਡ ਵਾਲਿਆਂ ਨਾਲ। ਹਾਂ ਬੜੀ ਬੜੀ ਅਸੀਂ ਫਿਰ ਉਹ ਅਗਲੇ ਦੂਜੇ ਤੀਜੇ ਦਿਨ ਨਾ ਉੱਥੇ ਪਿੰਡ ਦੇ ਵਿੱਚ ਜੋ ਸਮਾਨ ਸੀ ਨਾ ਲਿਆ ਕੇ, ਪਿੰਡ ਦੇ ਤਕਰੀਬਨ ਸਾਰੇ ਲੋਕ ਉਹਨਾਂ ਦੇ ਕੋਲ ਗੱਡਾਂ ਹੁੰਦੀਆਂ ਸੀ। ਹੂੰ ਉਹ ਗੱਡਾਂ ਨੂੰ ਦੇ ਵਿੱਚ ਨਾ ਸਮਾਨ ਜੋ ਸੀ ਨਾ ਘਰ ਦਾ ਜਿੰਨਾ ਵੀ ਉਹ ਰੱਖ ਸਕਦੇ ਉਹਨਾਂ ਗੱਡਾਂ ਵਿੱਚ ਰੱਖਿਆ। ਹਰ ਇੱਕ ਚੀਜ਼ ਰਖਾ ਕੇ ਤਾਲੇ ਤੂਲੇ ਲਾ ਕੇ ਡੰਗਰ ਲੈ ਕੇ ਜੋਣ ਲੱਗੇ ਸੀ। ਤੇ ਉਸ ਵੇਲੇ ਕੋਈ ਦਿਨ ਦੇ ਨਾ 10-11 ਦਾ ਟਾਈਮ ਸੀ ਆ। ਤੇ ਉਹਨਾਂ ਨੇ ਨਾ ਉੱਪਰੋਂ ਨਾ ਉਹ ਜਥੇ ਨੇ ਨਾ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਅੱਛਾ, ਗੋਲੀ ਇਸ ਤਰ੍ਹਾਂ ਆਉਂਦੀ ਜਿਸ ਤਰ੍ਹਾਂ ਮੀਂਹ ਆਉਂਦਾ। ਲੋਕੀ ਫਿਰ ਉਹ ਹਰ ਚੀਜ਼ ਨੂੰ ਛੱਡ ਕੇ ਨਾ ਉਤਰੇ, ਡੰਗਰ ਪਸ਼ੂ ਗੱਡਾਂ ਗੁੱਡਾਂ ਜੋ ਸੀ ਆ ਉਹ ਛੱਡ ਕੇ ਨਾ ਨੱਠ ਆਏ, ਲੰਘਦੇ ਨੂੰ ਨੱਠ ਗਏ। ਅੱਛਾ ਹੈ ਜੀ, ਉਦੋਂ ਆ ਜਿਹੜੀ ਮੂੰਜੀ ਸੀ ਨਾ ਸਾਡੇ ਆ ਫਸਲ ਲੱਗਦੀ ਸ਼ਸ਼ਮਾਈ ਬੜੀ ਮੂੰਜੀ ਲੱਗਦੀ ਸੀ। ਤੇ ਮੂੰਜੀ ਦੀ ਫਸਲ ਉਦੋਂ ਨਾ ਉਹ ਅੱਧ ਪੱਕ ਹੋਈ ਦੀ ਸੀਗੀ। ਅੱਛਾ ਹੈ ਬੜੀ ਮੂੰਜੀ ਵੀ ਬਹੁਤ ਸੀਗੀ। ਉਹ ਅਸੀਂ ਉਹ ਨਾਰਪੁਰ ਨੂੰ ਨਿਕਲ ਕੇ ਅੱਗੇ ਮੁਸਾਫਰ ਨੂੰ ਨਿਕਲ ਕੇ ਤਾਂ ਆਏ। ਨਾਰਪੁਰ ਨੂੰ ਅੱਗੇ ਮੇਰਾ ਜ਼ਮੀਨ ਸੀਗੀ, ਨਿਕਲ ਕੇ ਮੁਸਾਫਰ ਸੜਕ 'ਤੇ ਆ ਗਏ। ਛੱਡ ਦਿੱਤਾ ਸਾਰਾ ਕੁਝ ਹੀ ਉੱਥੇ ਆਪਣਾ। ਉਹ ਤਾਂ ਹਰ ਚੀਜ਼ ਹੀ ਰਹਿ ਗਈ ਨਾ। ਉੱਥੇ ਬੰਦੇ ਮਰੇ ਵੀ ਨੇ। ਬੰਦੇ ਉੱਥੇ ਨਾ 2-3 ਮਰੇ। ਇੱਕ ਤਾਂ ਸਾਡੇ ਹਾਫਜ਼ੇ ਕੁਰਾਨ ਨਾ ਹਾਫਿਜ਼ ਸੀ ਨਾ ਇੱਥੇ ਉਹ ਬੈਠੇ ਹੈਗਾ ਉਹ ਸਾਈ ਉਹਦਾ ਪਿਓ। ਅੱਛਾ, ਉਹ ਅੰਨਾ ਸੀ, ਉਹਨੂੰ ਘੋੜੀ 'ਚ ਬਿਠਾ ਦਿੱਤਾ। ਉਹ ਸਣੇ ਘੋੜੀ ਕਿਤੇ ਮਾਰ ਮੁਰ ਦਿੱਤਾ। 2-3 ਇੱਕ ਇੱਥੋਂ ਜਿਹੜਾ ਇਸਮਾਈਲ ਖਾਨ ਤੋਂ ਨਾ ਪੁਲਿਸ ਦੇ ਵਿੱਚੋਂ ਬੰਦਾ ਸੀ ਗਿਆ ਦਾ, ਉਹ ਮੀਆਂ ਬੀਬੀ ਨੇ ਦੋਨੋਂ ਨਾ ਉਹ ਆਲਾ ਬਸਾਈ ਤੇ ਉਹਦਾ ਬੰਦਾ ਗਮ, ਉਹ ਦੋਨੋਂ ਉਹ ਵੀ ਮਰ ਗਏ। ਇੱਕ ਇਹਨਾਂ ਦਾ ਜਲੈਨ ਦਾ ਮੁੰਡਾ ਵੱਡਾ ਭਾਈ ਸੀ ਫਜ਼ਲਦੀਨ, ਉਹ ਵੀ ਵਿਚਾਰਾ ਕਿਤੇ ਨਾ ਇਬਰਾਹੀਮ ਉਹਦਾ ਨਾਂ ਸੀ, ਉਹ ਵੀ ਕਿਤੇ ਕਤਲ ਹੋ ਗਿਆ। ਤੇ ਸਾਡੇ ਪਿੰਡੋਂ ਇੱਕ ਲੜਕੀ ਉੱਥੇ ਰਹਿ ਗਈ ਸੀ। ਹੈ ਜੀ, ਲੜਕੀ ਰਹਿ ਗਈ ਸੀ। ਉਹ ਕਿਹਨਾਂ ਦੀ ਲੜਕੀ ਸੀ? ਉਹ ਰਜਪੂਤਾਂ ਦੀ ਸੀ। ਉਹ ਪਰ ਨਾ ਉਹ ਲੱਭੀ ਨਹੀਂ ਗਈ ਸੀ। ਉਹ ਖਬਰੇ ਕਿੱਥੇ ਕੁੜੀ ਜੀ ਉਹਦੀ ਗੁੰਮ ਹੋ ਗਈ ਸੀ। ਕਿੰਨੀ ਕੁ ਉਮਰ ਸੀ ਉਹਦੀ? ਉਹਦੀ ਉਮਰ ਉਦੋਂ ਬੜੀ ਜਵਾਨ ਸੀਗੀ। ਅੱਛਾ, ਉਹ ਲੱਭੀ ਨਹੀਂ ਸੀ। ਤੇ ਇਹ ਫਿਰ ਲੋਕ ਨੱਠ ਕੇ ਆ ਗਏ ਸੀ। ਤੇ ਸਾਡੇ ਪਿੰਡ ਸਾਰੇ ਤਕਰੀਬਨ ਆਮ ਹੀ ਲੋਕ ਫਿਰ ਨਿਕਲ ਆਏ ਸੀ। ਅੱਛਾ, ਸਾਡੇ ਮੇਰੇ ਚਾਚਾਜ਼ਾਦ ਭਾਈ ਬਸ਼ੀਰ ਦਾ ਵੱਡਾ ਭਾਈ ਸੀ ਹਮੀਦ, ਉਹਦੇ ਸ਼ਰਲੇ ਲੱਗੇ ਦੇ ਗੋਲੀਆਂ ਦੇ। ਉਹ ਉੱਥੇ ਉਹ ਬਾਗ ਜਿਹਾ ਦੇ ਵਿੱਚ ਸੀ, ਕੱਦੂ ਦੀਆਂ ਬੇਲਾਂ ਤੇ ਹੋਰ ਨਿਕਲ ਹੋਗਾ। ਉਹਨਾਂ ਦੇ ਹੇਠਾਂ ਲੁਕ ਕੇ ਤਾਂ ਉਹ ਵਿਚਾਰੇ ਨਿਕਲ ਕੇ ਤੇ ਉਹ ਵੀ ਨਾ ਦੂਜੇ ਦਿਨ ਆਏ। ਹੈ ਜੀ, ਤੇ ਉਹਨਾਂ ਦੇ ਇੱਕ ਸਾਡੇ ਮਾਈ ਸਰਦਾਰਾਂ ਸੀ, ਉਹਨੂੰ ਵੀ
ਸ਼ਰਦੇ ਵੱਜੇ ਦੇ ਸੀ। ਖੈਰ ਉਹਨਾਂ ਦਾ ਅੱਲਾ ਨੇ ਹੋਰ ਦੁਆਦਾਰੀ ਤਾਂ ਉਹਨਾਂ ਦਾ ਕੀ ਹੋਣਾ ਸੀ। ਉਹਨਾਂ ਨੂੰ ਆਰਾਮ ਆ ਗਿਆ ਸੀ। ਮੇਰੇ ਉਹ ਭਾਈ ਨੂੰ ਵੀ ਆ ਗਿਆ ਸੀ, ਹਮੀਦ ਨੂੰ ਵੀ, ਅਤੇ ਉਹ ਬੀਬੀ ਸਰਦਾਰਾਂ ਨੂੰ ਵੀ। ਅੱਛਾ। ਉੱਥੋਂ ਹੀ ਫਿਰ ਅਸੀਂ ਨਿਕਲ ਕੇ ਸਾਰੇ ਲੋਕ ਅਤੇ ਮੁਕੇਰੀਆਂ ਤੋਂ ਲੰਘ ਕੇ ਥਾਣੇ ਤੋਂ, ਮੁਕੇਰੀਆਂ ਜਿਹੜਾ ਹੈਗਾ ਨਾ, ਹਾਂਜੀ, ਉਹ ਸ਼ਹਿਰ ਹੈ ਹਾਂਜੀ, ਸਾਡੇ ਗੱਖੜ ਨਾਲੋਂ ਤਾਂ ਖੈਰ ਉਹ ਬਹੁਤ ਵੱਡਾ ਸੀ। ਹਾਂਜੀ, ਉੱਥੇ ਕਾਰਖਾਨੇ ਮੁੰਜੀ ਦੇ ਬੜੇ ਸੀਗੇ। ਅੱਛਾ, ਸਭ ਤੋਂ ਵੱਡੀ ਮੰਡੀ ਜਿਹੜੀ ਸੀ ਬਾਂਸਾਂ ਦੀ, ਹਾਂਜੀ, ਉਹ ਵੀ ਉੱਥੇ ਸੀਗੀ, ਅੱਛਾ, ਮੁਕੇਰੀਆਂ ਦੇ ਵਿੱਚ ਹੀ। ਬਾਂਸ ਜਿੰਨਾ ਆਉਂਦਾ ਸੀ ਨਾ, ਹਾਂਜੀ, ਉਹ ਸਾਰਾ ਹੀ ਉਸ ਮੰਡੀ 'ਚ ਆਉਂਦਾ ਸੀ। ਉੱਥੇ ਬੇਹਿਸਾਬ ਮਜ਼ਦੂਰ ਕੰਮ ਕਰਦਾ ਹੁੰਦਾ ਸੀ। ਉਹਨਾਂ ਬਾਂਸਾਂ ਨੂੰ ਨਾ ਉਹਦੇ ਸਮਾਨ ਬਣਾਉਂਦੇ ਹੁੰਦੇ ਸੀ। ਅਤੇ ਛਾਬੇ ਹੈ, ਹਾਂਜੀ, ਸਿੱਕੂ, ਫਿਰ ਬੜੀਆਂ ਡੱਲਾਂ ਬਣਾਉਂਦੀਆਂ ਡੰਗਰਾਂ ਵਾਸਤੇ, ਪੱਠੇ ਪੁੱਠੇ ਪਾਉਣ ਨੂੰ ਹੈ, ਜਾਂ ਹੋਰ ਚੀਜ਼ ਰੱਖਣ ਰਖਾਉਣ ਨੂੰ। ਉਹਦਾ ਬੜੀਆਂ ਉਹ ਬਣਾਉਂਦੇ ਸੀ। ਬਾਂਸ ਨੂੰ ਚੀਰਿਆ ਤਾਂ ਹੋਣਾ, ਹਾਂਜੀ, ਤਾਂ ਉਹਨੂੰ ਜਿਹਦਾ ਟੋਕਰਾ ਨਹੀਂ ਬਣਾਉਂਦੇ, ਹਾਂਜੀ, ਹਾਂਜੀ, ਇਸ ਤਰ੍ਹਾਂ ਟੋਕਰੇ ਦੀ ਤਰ੍ਹਾਂ ਉਹ ਬਣਾਉਂਦੇ ਸੀ। ਅੱਛਾ, ਫਿਰ ਤੁਸੀਂ ਮੁਕੇਰੀਆਂ ਤੁਹਾਡਾ ਕੈਂਪ ਲੱਗਾ ਸੀ? ਨਹੀਂ, ਮੁਕੇਰੀਆਂ ਨਹੀਂ, ਮੁਕੇਰੀਆਂ ਦੇ ਅਗਾਂਹ ਲੰਘ ਕੇ ਨਾ ਤੇ ਪਿੰਡ ਸੀ ਇੱਕ ਖਾਨਪੁਰ ਅਤੇ ਕਿਸ਼ਨਪੁਰ। ਅੱਛਾ, ਇਹਨਾਂ ਦੇ ਦਰਮਿਆਨ ਹੀ ਲੱਗਾ ਸੀ। ਹਾਂਜੀ, ਅਤੇ ਉਹ ਸੱਚ ਲਾਗੇ ਚੂੰਕਿ ਸਾਰੇ ਮੁਸਲਮਾਨਾਂ ਦੇ ਪਿੰਡ ਸੀ। ਉਹ ਰਾਤ ਨੂੰ ਨਾ ਉਹਨਾਂ ਨੇ ਦੱਸਿਆ ਵੀ ਜਾਓ ਫਲਾਣੇ ਪਿੰਡ ਜਾਓ ਨਾ, ਉੱਥੋਂ ਕੋਈ ਦਾਣਾ ਪਾਣੀ ਉੱਥੋਂ ਲਿਆਓ, ਇਹਨਾਂ ਨੂੰ ਖਿਲਾਓ ਖਲੋ। ਜਾਂ ਮਕਈਆਂ ਦਾ ਉਦੋਂ ਮੌਸਮ ਸੀ। ਮਕਈ ਉੱਥੋਂ ਛੱਲੀਆਂ ਛੁੱਲੀਆਂ ਤੋੜ ਕੇ ਲਿਆਉਣੀਆਂ, ਉਹ ਦੇਣੀਆਂ। ਪਰ ਜਿਹੜਾ ਇੰਨਾ ਬੰਦਾ ਹੋਵੇ, ਮੁਲਕ ਹੋਵੇ, ਹਾਂਜੀ, ਉਹਨੂੰ ਖੁਰਾਕ ਦਾ ਵੀ ਭਾਈ। ਪਰ ਇਹ ਗੱਲ ਹੈਗੀ ਆ, ਕੁਦਰਤ ਹੁੰਦੀ ਹੈ। ਹੁਣ ਭੁੱਖਾ ਨਹੀਂ ਕੋਈ ਵੀ ਮਰਿਆ, ਕਿਸੇ ਨੂੰ ਦੂਜੇ ਦਿਨ ਵੀ ਮਿਲ ਪਈ ਨਾ, ਇੱਕ ਦੋ ਛੱਲੀ ਮਿਲ ਪਈ ਤਾਂ ਉਹ ਖਾ ਲਈਆਂ। ਉਹਦੇ ਨਾਲ ਗੁਜ਼ਾਰਾ ਕਰਦੇ ਸੀ। ਅੱਛਾ ਬਜ਼ੁਰਗੋ, ਜਦੋਂ ਤੁਸੀਂ ਕੈਂਪ 'ਚ ਬੈਠੇ ਹੋ, ਹਾਂ, ਉੱਥੋਂ ਤੁਸੀਂ ਵਾਪਸ ਆਪਣੇ ਪਿੰਡ ਉਸ ਕੁੜੀ ਨੂੰ ਲੱਭਣ ਨਹੀਂ ਗਏ ਜਿਹੜੀ ਪਿੰਡ ਰਹਿ ਗਈ ਸੀ? ਨਾ ਨਾ ਨਾ। ਉਹਦਾ ਕੀ ਨਾਂ ਸੀ ਕੁੜੀ ਦਾ? ਉਹ ਕੁੜੀ ਦਾ ਨਹੀਂ ਨਾਂ ਦਾ ਨਹੀਂ ਸਰ ਪਤਾ। ਉਹਦੇ ਪਿਓ ਦਾ ਨਾਮ ਮਤਾਬ ਸੀਗਾ। ਅੱਛਾ, ਮਤਾਬ ਸੀ। ਹਾਂ, ਤੇ ਉਹਦੀ ਕੁੜੀ ਸੀਗੀ। ਅੱਛਾ। ਦੂਸਰੇ ਇਹ ਸੀ ਵੀ ਅਸੀਂ ਲੋਕ ਜਿੰਨੇ ਵੀ ਸੀਗੇ ਨਾ, ਹਾਂਜੀ, ਇਹ ਫਿਰ ਆਣ ਕੇ ਤਾਂ ਦਸੂਏ ਕੈਂਪ ਲੱਗਾ ਸੀ। ਅੱਛਾ, ਹਾਂਜੀ, ਦਸੂਏ ਹੈਗੀ ਸੀ ਸੜਕ ਜਾਂਦੀ, ਸੜਕ ਦੇ ਉੱਤੇ ਤਹਿਸੀਲ ਦਾ ਸਦਰ ਮੁਕਾਮ ਹੈਗਾ ਸੀ। ਅੱਛਾ, ਥਾਣੇ ਵੀ ਨਾਲ ਸੀ। ਇਹਦੇ ਚੜ੍ਹਦੀ ਨਾਲ ਤਲਾਅ ਸੀ ਬੜਾ ਭਾਰਾ। ਅੱਛਾ, ਉਹ ਤਲਾਅ ਦੇ ਅੱਗੇ ਦਾ ਬਾਗ ਸੀ ਬੜਾ ਬੜਾ ਭਾਰਾ ਸੀ, ਅੰਬਾਂ ਦਾ। ਵਾਹ ਵਾਹ, ਬੜਾ ਅੰਬ ਸੀ ਉਹ। ਅੱਛਾ, ਉਹ ਅੰਬਾਂ ਦੇ ਵਿੱਚ ਨਾ ਕੈਂਪ ਲਾਇਆ ਦਾ ਸੀ। ਸਹੀ, ਉੱਥੇ ਕੋਈ ਨਾ ਮਹੀਨਾ ਡੇਢ ਨਾ, ਹਾਂਜੀ, ਉੱਥੇ ਗੁਜ਼ਾਰਿਆ। ਅੱਛਾ, ਹੈ ਜੀ। ਬਸ ਖਾਣ ਪੀਣ ਨੂੰ ਕੁਝ ਇਹ ਸੀ ਆਪੇ। ਜੇ ਰਾਤ ਨੂੰ ਕੋਈ ਮੁੰਡੇ ਗਏ ਤਾਂ ਉਹਨਾਂ ਨੇ ਕਿਤੇ ਉਹ ਕੋਈ ਚੀਜ਼ ਲਿਆਂਦੀ ਹੈਗੀ ਆ, ਅਤੇ ਉਹ ਕਿਸੇ ਨੂੰ ਕੋਈ ਮਿਲ ਗਈ ਆ, ਅਤੇ ਫਾਬਿਹਾ ਨਾ ਮਿਲੀ ਅਤੇ ਅੱਲਾ ਵਾਰਸ। ਹਾਂਜੀ, ਤੇ ਫੌਜ ਵੀ ਉੱਥੇ ਨਿਗਰਾਨੀ ਕਰਦੀ ਸੀ ਤੁਹਾਡੀ? ਫੌਜ ਉਹਨਾਂ ਦੀ ਹਿੰਦੂਆਂ ਦੀ ਜਿਹੜੀ ਫੌਜ ਮਰਹਟਾ ਫੌਜ ਸੀਗੀ, ਹਾਂਜੀ, ਉਹ ਸੀਗੀ। ਹੈ ਜੀ, ਸਹੀ। ਬਲਕਿ ਇੱਕ ਦੋ ਦਫਾ ਰਾਤ ਨੂੰ ਨਾ ਸਾਡੇ ਉਹ ਗੋਸ਼ਤ ਕਰਨ ਨੂੰ ਨਿਕਲਦੇ ਸੀ, ਹਾਂਜੀ, ਮੁਸਲਮਾਨ, ਅਤੇ ਉਹਨਾਂ ਨੇ ਨਾ ਰਾਤ ਨੂੰ ਉਹਨਾਂ ਨੂੰ ਮਾਰ ਦਿੱਤਾ। ਅੱਛਾ, ਮਾਰ ਦਿੱਤਾ ਗੋਲੀਆਂ ਨਾਲ। ਫਿਰ ਲੋਕ ਜਿਹੜਾ ਮੁਹਤਾਤ ਰਹਿਣੇ ਸ਼ੁਰੂ ਹੋ ਪਏ। ਹਾਂਜੀ, ਕੋਈ ਡੇਢ ਕੁ ਮਹੀਨੇ ਬਾਅਦ ਫਿਰ ਉਹਨਾਂ ਨੇ ਕਿਹਾ ਵੀ ਅੱਛਾ ਤੁਸੀਂ ਇੱਥੋਂ ਨਿਕਲੋ। ਅੱਛਾ, ਤੁਸੀਂ ਇੱਥੋਂ। ਉਹਨਾਂ ਨੇ ਸਾਨੂੰ ਹੁਸ਼ਿਆਰਪੁਰ ਉੱਥੋਂ ਚੜ੍ਹਦੇ ਨੂੰ ਜਾਂਦਾ ਸੀ। ਅੱਛਾ, ਹੈ ਜੀ, 30 ਮੀਲ ਦਾ ਫਾਸਲਾ। ਅਤੇ ਇੰਨਾ ਸਾਨੂੰ ਜਲੰਧਰ ਸੀ ਜਨੂਬ ਦੀ ਸਾਈਡ ਨੂੰ। ਅੱਛਾ, ਹੈ ਜੀ, ਉਹ ਉਹਨਾਂ ਨੇ ਜਲੰਧਰ ਦੀ ਹੁਸ਼ਿਆਰਪੁਰ ਦੀ ਸੜਕੇ ਨਾ ਕੁਛ ਕਾਫਲਾ ਇੰਨਾ ਕੁ ਉਹਨਾਂ ਨੇ ਉਠਾ ਕੇ ਤਾਂ ਕਹਿਣਗੇ ਇੱਧਰ ਨੂੰ ਜਾਓ। ਅੱਛਾ, ਉੱਧਰ ਨੂੰ ਜਿਹੜਾ ਗਿਆ ਨਾ, ਉਹ ਉਹਨਾਂ ਨੇ ਰਾਤ ਦੇ 'ਚ ਹੀ ਨਾ
ਹਾਂ ਮਾਰ ਵੱਢ ਦਿੱਤੇ। ਓਏ ਹੋਏ ਹੋਏ। ਹਾਂਜੀ ਉਹਦੇ ਚੋਂ ਕੋਈ ਬੰਦਾ ਉਹ ਹੀ ਨੱਠ ਕੇ ਜਿਹੜਾ ਆਇਆ ਨਾ ਉਹ ਹੀ ਬਚਿਆ। ਉਹਦੇ ਵਿੱਚ ਹੁਣ- ਤੁਹਾਡੇ ਪਿੰਡ ਵਾਲੇ ਵੀ ਸੀ? ਨਹੀਂ ਸਾਡੇ ਪਿੰਡ ਵਾਲਾ ਨਹੀਂ ਉਹਦੇ ਵਿੱਚ ਆਇਆ। ਅੱਛਾ ਉਹਦੇ ਵਿੱਚ ਉਹ ਜਿਹੜੇ ਬਚ ਕੇ ਆਏ ਨਾ ਉਹਨਾਂ ਨੇ ਕਿਹਾ ਵੀ ਇੱਧਰ ਨੂੰ ਨਹੀਂ ਜਾਣਾ, ਇੱਧਰ ਤਾਂ ਉਹ ਕਤਲੋ ਗਾਰਤ ਉਹ ਕਰਕੇ ਉਹਨਾਂ ਨੇ ਕਾਫਲਾ ਹੀ ਸਾਰਾ ਨਾ ਵੱਢ ਦਿੱਤਾ, ਅਸੀਂ ਨਹੀਂ ਜਾਣਾ ਉੱਧਰ ਜਾਣਾ। ਇਹ ਫਿਰ ਉੱਥੇ ਰਹੇ ਕੁਛ ਦਿਨ ਹੀ ਤੇ ਫਿਰ ਉਹਨਾਂ ਨੇ ਕਿਹਾ ਵੀ ਅੱਛਾ ਤੁਸੀਂ ਇਹ ਹੁਣ ਜਲੰਧਰ ਨੂੰ ਚਲੋ, ਅੱਛਾ ਇਹ ਸੜਕੇ ਪੈ ਜਾਓ। ਇਹ ਸੜਕੇ ਫਿਰ ਪੈ ਗਿਆ ਇੱਥੇ ਰਾਹ ਦੇ ਵਿੱਚ ਖੁੱਡਾ ਕੁਰਾਲਾ ਤੇ ਇੱਕ ਦੋ ਸਟੇਸ਼ਨ ਐਸੇ ਆਏ ਉਹ ਸਿੱਖਾਂ ਦੇ ਸੀਗੇ। ਅੱਛਾ ਉੱਥੇ ਉਹਨਾਂ ਲੋਕਾਂ ਨੇ ਬੜਾ ਰਾਹ ਦੇ ਵਿੱਚ ਉਹਨਾਂ ਨੇ ਸਾਡੇ ਕਾਫਲੇ ਨੂੰ ਨਾ ਬਹੁਤ ਉਹਨਾਂ ਨੇ ਮਾਰਨਾ ਮੁਰਨਾ ਸ਼ੁਰੂ ਕਰ ਦਿੱਤਾ। ਅੱਛਾ ਉਹ 'ਚੋਂ ਫਿਰ ਜਿਹੜੇ ਲੋਕ ਨੱਠ ਗਏ ਜਾਂ ਇਤਫਾਕ ਨਾਲ ਜਰਾ ਫਿਰ ਅੜ ਗਏ ਹਾਂਜੀ ਉਹ ਫਿਰ ਨਿਕਲ ਗਏ ਤਾਂ ਉੜਬਨ ਟਾਂਡਾ ਸੀ ਚੰਗਾ ਕਸਬਾ ਹੈਗਾ। ਅੱਛਾ ਇੱਥੋਂ ਵੀ ਇਹ ਸੜਕ ਜਾਂਦੀ ਚੜ੍ਹਦੇ ਨੂੰ ਚੁਟਾਲੇ ਵੱਲ ਨੂੰ। ਇੱਥੇ ਫਿਰ ਆਣ ਕੇ ਨਾ ਉਹ ਲੋਕ ਉੜਬਨ ਟਾਂਡੇ ਨਾ ਰੁਕੇ। ਅੱਛਾ ਉੱਥੇ ਰੁਕ ਕੇ ਫਿਰ ਖੜੇ ਰਹੇ। ਇੱਥੋਂ ਫਿਰ ਕੁਛ ਦਿਨ ਤੋਂ ਬਾਅਦ ਫਿਰ ਇੱਥੋਂ ਉੜਬਨ ਟਾਂਡੇ ਤੋਂ ਨਾ ਫਿਰ ਉਹਨਾਂ ਨੇ ਸੜਕੇ ਪਾ ਲਏ। ਇੱਥੋਂ 18 ਮੀਲ 18-20 ਮੀਲ ਜਲੰਧਰ ਸੀ ਆ। ਅੱਛਾ ਹਾਂਜੀ ਉੱਥੋਂ ਰਾਹ ਦੇ ਵਿੱਚੋਂ ਫਿਰ ਜਿਹੜੇ ਵੀ ਨਾ ਬੱਚੋਂ ਬੰਦੇ ਮਰਦੇ ਮੁਰਦੇ ਵੀ ਰਹੇ ਹਾਂਜੀ ਉਹਨਾਂ ਦੇ ਮਰਨ ਦਾ ਵੀ ਕੋਈ ਦੱਬਣ ਦਾ ਕੋਈ ਇੰਤਜ਼ਾਮ ਨਹੀਂ ਸੀ ਹੁੰਦਾ। ਲਾਸ਼ਾਂ ਨੂੰ ਦਫਨਾਉਂਦੇ ਨਹੀਂ ਸੀ? ਦਫਨਾਉਣੀਆਂ ਕਾਹਦੇ ਨਾਲ ਹੁੰਦੀਆਂ ਸੀ? ਕੋਲ ਬੇਸਰੋ ਸਮਾਨੀ ਹੁੰਦੀ ਸੀ। ਕਿਸੇ ਸੜਕ ਦੇ ਕੰਢੇ ਕੋਈ ਚੀਜ਼ ਕੋਈ ਲਈ ਥੋੜ੍ਹ ਬਹੁਤੀ ਉਹਨੂੰ ਉਹ ਮਿੱਟੀ ਮੁੱਟੀ ਪਾਤੀ ਹਾਂਜੀ ਅਤੇ ਹੋਰ ਉੱਥੇ ਕਿਹੜੀਆਂ ਪਈ ਉੱਥੇ ਕਬਰਾਂ ਕੱਢਣੇ ਪੈਣੇ ਕੋਈ ਸਮਾਨ ਹੀ ਨਹੀਂ ਸੀ ਹੁੰਦਾ। ਅਤੇ ਉਹ ਫਿਰ ਇਹ ਤੁਸੀਂ ਦੇਖ ਲਵੋ ਭਈ ਉੱਥੋਂ ਅਸੀਂ ਨਿਕਲ ਕੇ ਨਾ ਅਤੇ ਕਾਫੀ ਦਿਨਾਂ ਤੋਂ ਬਾਅਦ ਉਹ ਢੱਡਾ ਸਨੌਲਾ ਇੱਕ ਆਉਂਦਾ ਸੀ ਆ ਰੇਲਵੇ ਸਟੇਸ਼ਨ। ਹਾਂਜੀ ਉਹ ਉੱਚੇ ਜਿਹੇ ਥਾਂ ਸੀ ਉਹਨੂੰ ਅਤੇ ਉਹਦੇ ਲਾਗੇ ਛਾਗੇ ਛਾਂ ਵੀ ਕੋਈ ਨਾ। ਦਿਨੇ ਤਾਂ ਪੈਣੀ ਧੁੱਪ ਬੜੀ। ਅੱਛਾ ਰਾਤ ਨੂੰ ਬੜੀ ਠੰਡ ਪੈਣੀ। ਉੱਥੇ ਬੰਦੇ ਨੂੰ ਬਿਮਾਰੀ ਪਈ ਦੀ ਅਤੇ ਖਾਣ ਪੀਣ ਨੂੰ ਉੱਥੇ ਕੋਈ ਚੀਜ਼ ਨਾ ਮਿਲੇ। ਅੱਛਾ ਉਹ ਸੀ ਦੋ ਸੜਕੇ ਦੇ ਉੱਤੇ। ਇੱਕ ਉੱਥੋਂ ਸੜਕ ਆਉਂਦੀ ਸੀ ਹਮੀਰੇ ਨੂੰ। ਅੱਛਾ ਹਮੀਰਾ ਇੱਧਰ ਨੂੰ ਸੀ ਆ ਹਾਂਜੀ ਕੋਈ 10 ਮੀਲ ਦੇ ਫਾਸਲੇ 'ਤੇ 10-12 ਮੀਲ ਦੇ ਫਾਸਲੇ। ਜੋ ਵੀ ਰਾਜਪੂਤਾਂ ਦਾ ਪਿੰਡ ਸੀ ਲੈਂਦੇ ਨਹੀਂ ਉਹ ਸੀ ਆ ਹਮੀਰਾ ਸੀ। ਉਹਨਾਂ ਨੇ ਉੱਥੇ ਸ਼ੂਗਰ ਮਿਲ ਬਣਾਈ ਸੀ। ਹਾਂਜੀ ਸ਼ੂਗਰ ਮਿਲ ਬਣਾਈ ਸੀ ਅਤੇ ਉਸ ਇੱਕ ਉੱਥੋਂ ਜਾਂਦੀ ਸੀ ਜਲੰਧਰ ਨੂੰ ਅਤੇ ਇੱਕ ਇਹ ਢੱਡੇ ਸਨੌਲੇ ਨੂੰ ਇਹ ਸੜਕ ਆਉਂਦੀ ਸੀਗੀ। ਇੱਥੇ ਅਸੀਂ ਕੋਈ 5-7 ਦਿਨ ਰਹੇ ਹੈਗੇ ਹਾਂ। ਉੱਥੇ ਖਾਣ ਨੂੰ ਕੋਈ ਚੀਜ਼ ਨਹੀਂ ਸੀ ਮਿਲਦੀ। ਉਹ ਹਿੰਦੂ ਸਿੱਖ ਆਲੇ ਦੁਆਲੇ ਲਿਆ ਕੇ ਉਹਨਾਂ ਨੇ ਕੋਈ ਚੀਜ਼ ਨਾ ਦੇਣੀ ਹੈਗੀ ਆ ਅਤੇ ਪੈਸਿਆਂ ਨਾਲ ਤਾਂ ਉਹਨਾਂ ਵੀ ਐਵੇਂ ਜਾਨੀ ਨਾ ਹੋਣ ਦੇ ਬਰਾਬਰ ਹੀ ਕਿਸੇ ਨੇ ਕੋਈ ਲੂਣ ਦੀ ਕਣੀ ਦੇ ਦਿੱਤੀ ਜਾਂ ਕੋਈ ਹੋਰ ਚੀਜ਼ ਇਹੋ ਜਿਹੀ ਦੇ ਦੇਣੀ ਹੈਗੀ ਆ। ਪਾਣੀ ਨਹੀਂ ਸੀ ਉਹ ਪੀਣ ਨੂੰ ਦਿੰਦੇ। ਅੱਛਾ ਤੋ ਇਹ ਫਿਰ ਨਾ ਸਾਡੇ ਕੋਈ ਇੱਥੋਂ ਮਿਲਟਰੀ ਜਾਂਦੀ ਸੀ ਰਾਸ਼ਨ ਲੈ ਕੇ। ਅੱਛਾ ਇਹਨਾਂ ਨੇ ਜਾਣਾ ਤਾਂ ਸੀ ਉਹ ਸੜਕੇ ਜਲੰਧਰ ਵਾਲੀ। ਹਾਂਜੀ ਇਹ ਪੈ ਗਏ ਉਹ ਹਮੀਰੇ ਸਿੱਧੀ ਜਿਹੜੀ ਇਹ ਢੱਡੇ ਸਨੌਲੇ ਨੂੰ ਆਉਂਦੀ ਸੀ। ਇਹ ਸੜਕੇ ਜਿਲੇ ਇਹ ਆਏ ਇਹ ਇੱਥੇ ਢੱਡੇ ਸਨੌਲੇ ਉਹਨਾਂ ਨੇ ਦੇਖਿਆ ਉਹ ਕਹਿਣ ਗਿਆ ਤਾਂ ਆਹ ਜਿਹੜਾ ਹੈਗਾ ਕੈਂਪ ਇਹ ਵੀ ਕਿਸੇ ਨੂੰ ਪਤਾ ਹੀ ਨਹੀਂ ਹੈਗਾ। ਹਾਂਜੀ ਉਹਨਾਂ ਨੇ ਉਧਰ ਦੇ ਕੋਲ ਜਿਹੜਾ ਰਾਸ਼ਨ ਸੀ ਨਾ ਉਹਨਾਂ ਨੇ ਉਹ ਦਿੱਤਾ। ਉਹਨਾਂ ਨੇ ਕਿਹਾ ਉਹ ਅਸੀਂ ਤੁਹਾਨੂੰ ਹੁਣ ਇੰਤਜ਼ਾਮ ਕਰਨੇ ਆ ਤੁਸੀਂ ਫਿਕਰ ਨਾ ਕਰੋ। ਉਹਨਾਂ ਦੇ ਕੋਲ ਉਹ ਫੋਨ ਫਾਨ ਸੀ ਹੈ ਗੱਡੀਆਂ ਸੀਆਂ ਛੋਟੀਆਂ ਜੀਪਾਂ ਜਿਹੀਆਂ ਉਹਨਾਂ ਦੇ ਉੱਤੇ ਉਹਨਾਂ ਨੇ ਪਿੱਛੇ ਫੋਨ ਕੀਤੇ ਉਹ ਟਰੱਕਾਂ ਦੇ ਨਾਲ ਕੁਝ ਜਿਹੜੇ ਉਹਨਾਂ ਕੋਲ ਖੁਰਾਕ ਸੀ ਉਹ ਤਾਂ ਉਸ ਕੈਂਪ ਨੂੰ ਕੀ ਆਉਣੀ ਸੀਗੀ ਐਵੇਂ ਥੋੜ੍ਹੀ। ਉਹਨਾਂ ਨੇ ਫਿਰ ਇੱਥੋਂ ਫੋਨ ਕੀਤਾ ਇੱਧਰੋਂ ਫਿਰ ਮੁੜ ਕੇ ਖੁਰਾਕ ਗਈ ਹਾਂਜੀ। ਫਿਰ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਤੁਸੀਂ ਦਾਣਾ ਪਾਣੀ ਜੋ ਵੀ ਹੈਗਾ ਨਾ ਇਹਨਾਂ ਨੂੰ
ਜਿਸ ਤਰ੍ਹਾਂ ਦਾ ਵੀ ਹੈਗਾ ਉੱਥੇ ਇਹਨਾਂ ਨੂੰ ਵਹਿਮ ਪਹੁੰਚਾਓ। ਉਹ ਫਿਰ ਉੱਥੇ ਸਾਨੂੰ ਨਾ ਉਹ 2-4 ਦਿਨ ਉਹ ਖਲੋਂਦੇ ਰਹੇ ਭਾਈ ਨੇ ਸਹੀ। ਤਾਂ ਫਿਰ ਉਹਨਾਂ ਨੇ ਕਿਹਾ ਵੀ ਅੱਛਾ ਤੁਸੀਂ ਇੰਝ ਕਮਰਾ ਕਰੋ, ਤੁਸੀਂ ਇੱਧਰ ਨੂੰ ਹਮੀਰੇ ਦੀ ਸੜਕੇ ਪਵੋ। ਅੱਛਾ। ਹੈ ਜੀ। ਅਤੇ ਚਲੋ ਤੁਸੀਂ ਅੰਮ੍ਰਿਤਸਰ ਨੂੰ ਉਹ ਹਮੀਰੇ ਦੀ ਸੜਕੇ ਜੀ ਪਏ ਹੈਗੇ ਆ। ਅਤੇ ਹਮੀਰੇ ਆਣ ਕੇ ਜਿਹੜੇ ਦੋਨੋਂ ਸੜਕਾਂ ਮਿਲ ਗਈਆਂ ਤਾਂ ਫਿਰ ਉਹਨਾਂ ਨੇ ਦਰਿਆ ਆ ਗਿਆ, ਦਰਿਆ ਬਿਆਸ ਦਾ ਮੰਡ ਆ ਗਿਆ। ਉੱਥੇ ਜਿਹੜਾ ਕੈਂਪ ਸੀ ਨਾ ਲੱਗਾ ਦਾ, ਉਹ ਕੈਂਪ ਸਾਰੇ ਦਾ ਸਾਰਾ ਹੀ ਰੁੜ ਗਿਆ ਦਾ ਸੀ। ਰੁੜ ਗਿਆ ਸੀ। ਉਹਨੂੰ ਬਾਰਿਸ਼ ਜਿਹੜੀ 5-7 ਦਿਨ ਲੱਗੀ ਰਹੀ ਨਾ, ਉਸ ਬਾਰਿਸ਼ ਨੇ ਨਾ ਤਾਂ ਉਹਨਾਂ ਨੂੰ ਨਿਕਲਣ ਦਿੱਤਾ ਕਿਸੇ ਵੱਖੀ। ਉਹ ਇਸ ਵਾਸਤੇ ਜੋ ਉਹ ਇਸ ਨੂੰ ਤੱਕਦਾ ਉਹਨੂੰ ਬੈਠੇ ਰਹੇ ਪਿੱਛੇ ਹਟ ਜਾਣਾ, ਇਹ ਹਟ ਜਾਣਾ। ਉਹ ਬਾਰਿਸ਼ ਵੀ ਨਾ ਹਟੀ, ਮਗਰੋਂ ਹੜ੍ਹ ਆਇਆ। ਉਹ ਅੱਗੇ ਰੇਲਵੇ ਦਾ ਪੁਲ ਸੀ, ਉਹ ਪੁਲਾਂ ਦੇ ਵਿੱਚ ਫਿਰ ਗੱਡੇ, ਡੰਗਰ, ਪਸ਼ੂ, ਆਪਣੇ ਬੰਦੇ ਮਰੇ ਹੋਏ। ਕਾਂ ਖਾਂਦੇ ਪਏ ਹੈਗੇ ਇਸ ਤਰ੍ਹਾਂ ਗੋਡਿਆਂ ਤੋਂ ਮਾਸ ਹੈ, ਬਦਬੂ ਬੜੀ ਆ ਰਹੀ ਹੈਗੀ ਹੈ। ਅਤੇ ਉਹ ਬੰਦਾ ਕੋਈ ਉਹੀ ਬਚਿਆ, ਜਾਂ ਤਾਂ ਰੇਲਵੇ ਲਾਈਨ 'ਤੇ ਨੱਠ ਕੇ ਚੜ੍ਹ ਗਿਆ ਹੈਗਾ, ਜਾਂ ਕਿਸੇ ਦਰਖਤ 'ਤੇ ਜਾਂ ਕੋਈ ਬਚ ਬੁਚ ਗਿਆ ਹੋਊਗਾ। ਹੋਰ ਉਹ ਉਸ ਪੁਲ ਦੇ ਵਿੱਚ ਨਾ ਹਰ ਚੀਜ਼ ਗੱਡਾਂ ਗੁੱਡਾਂ ਜੋ ਹੈਗੀਆਂ ਉਹਦੇ ਵਿੱਚੋਂ ਨਾ ਹੁਣ ਪੁਲਾਂ ਵਿੱਚੋਂ ਨਹੀਂ ਲੰਘ ਜਾਣੀਆਂ ਗੱਡੀਆਂ, ਉਹ ਫਸ ਫੁਸ ਗਈਆਂ ਦੀਆਂ ਸੀ। ਉਹ ਉਸ ਤਰ੍ਹਾਂ ਹੀ ਡੰਗਰ ਮਰੇ ਹੋਏ, ਬਦਬੂ ਬੰਦਿਆਂ ਦੀ, ਡੰਗਰਾਂ ਦੀ। ਉਹ ਫੌਜੀ ਜਿਹੜੇ ਸੀ ਉਹ ਕਹਿਣਗੇ ਗੱਲ ਸੁਣੋ, 2-2 ਪੈਲੀਆਂ ਤੁਸੀਂ ਨਾ ਹਟ ਕੇ ਸਾਡੀਆਂ ਗੱਡੀਆਂ ਆਉਂਦੀਆਂ, ਇਹਦੇ ਲਾਗੇ ਦੋਨੋਂ ਪੈਲੀਆਂ ਦੇ ਨਾ ਕੋਈ ਬੰਦਾ ਗੈਰ ਮੁਸਲਿਮ ਨਹੀਂ ਹੋਵੇਗਾ। ਜੋ ਚੀਜ਼ ਤੁਹਾਨੂੰ ਖਾਣੇ ਵਾਲੀ ਇਹਦੇ ਅੰਦਰ ਮਿਲੇ ਨਾ, ਉਹ ਤੁਸੀਂ ਪੁੱਟ ਕੇ ਖਾਓ ਪੀਓ। ਸਮਝਿਆ? ਅਤੇ ਇਹਨੂੰ ਤੁਰੇ ਜਾਓ। ਅੱਛਾ। ਜਿਹੜੇ ਉਹ ਅਸੀਂ ਉੱਥੇ ਆਏ ਦਰਿਆ ਦੇ ਕੰਢੇ ਆਪਣੇ ਮੂੰਹ ਸਿਰ ਜਰਾ ਬੰਦ ਕਰ ਲਵੋ, ਕੋਈ ਬੰਦਾ ਪਾਣੀ ਪੂਣੀ ਨਾ ਪੀਵੇ, ਨਾ ਕਿਸੇ ਚੀਜ਼ ਨੂੰ ਦੇਖੇ। ਆਪਣੇ ਮੂੰਹ ਸਿਰ ਬੰਦ ਕਰਕੇ ਅਤੇ ਇਹ ਲੰਘੋ ਇਸ ਦਰਿਆ ਨੂੰ। ਉਹ ਸੜਕ ਲੰਘ ਕੇ ਨਾ ਅਤੇ ਪਾਰ ਆਏ ਜਿਸ ਵੇਲੇ ਹੈ ਜੀ, ਅਤੇ ਇਹ ਦਰਿਆਏ ਬਿਆਸ ਨੂੰ ਫਿਰ ਆਣ ਕੇ ਉਰਲੀ ਵੱਲੋਂ ਜਿਹੜੇ ਅਬੂਰ ਕੀਤਾ ਹੈਗਾ ਨਾ, ਅਤੇ ਇਹ ਬਿਆਸ ਰੇਲਵੇ ਸਟੇਸ਼ਨ ਹੈਗਾ, ਉਹਦਾ ਨਾਂ ਵੀ ਬਿਆਸ ਰੇਲਵੇ ਸਟੇਸ਼ਨ ਹੈਗਾ। ਅਤੇ ਉਹ ਜਲੰਧਰ ਦੇ ਤਾਂ ਮੇਰਾ ਖਿਆਲ ਆ ਇਹ ਅੰਮ੍ਰਿਤਸਰ ਦੇ ਨਾ ਉਹ ਦਰਮਿਆਨ 'ਚ ਹੈਗਾ। ਹੈ ਜੀ। ਉੱਥੇ ਉਹ ਉਸ ਪੁਲ ਦੇ ਉੱਤੇ ਆਣ ਕੇ ਨਾ ਸੀ ਜਿਹੜੀ ਬਕਰਾ ਈਦ ਸੀ ਨਾ, ਜਿਹੜੀ ਗਈ ਹੈਗੀ ਆ, ਇਹ ਉੱਥੇ ਉਸ ਪੁਲ 'ਤੇ ਹੋਈ ਸੀ। 2.5 ਮਹੀਨੇ ਤੁਹਾਨੂੰ ਲੱਗ ਗਏ ਪਿੰਡੋਂ ਤੁਰਦੇ ਆ? ਹਾਂਜੀ। ਬੜਾ ਲੰਬਾ ਸਫ਼ਰ ਕੀਤਾ ਤੁਸੀਂ। ਉੱਥੋਂ ਵੀ ਲੰਘ ਕੇ ਅਸੀਂ ਜਿਸ ਵੇਲੇ ਇੱਥੇ ਆਏ ਹੈਗੇ ਆ ਬਿਆਸ 'ਤੇ, ਵੱਡੀ ਈਦ ਆਈ ਹੈਗੀ ਆ, ਅਤੇ ਇੱਥੇ ਚੂੰਕਿ ਸਾਡੀ ਮਿਲਟਰੀ ਜਿਹੜਾ ਇਹਦਾ ਸੜਕ ਦੇ ਉੱਤੇ ਹੋਲਡ ਸੀ ਆ, ਇਹਨਾਂ ਨੇ ਕਿਹਾ ਬਈ ਤੁਸੀਂ ਤੁਹਾਡੇ ਕੋਲ ਜਿਹੜਾ ਕੋਈ ਜਾਨਵਰ ਹੈਗਾ ਤੁਸੀਂ ਕੁਰਬਾਨੀ ਤੌਰ ਦੇ ਉੱਤੇ ਜਿਹੜਾ ਕਰ ਕੁਰ ਲਾਓ ਹੈ। ਜੋ ਬੌਲਦ, ਠੰਡਾ ਗਾਂ ਜੋ ਵੀ ਹੈਗੀ ਆ ਤੁਹਾਨੂੰ ਮਿਲਦੀ, ਉਹਨੂੰ ਖੂਹ ਨੂੰ ਹਲਾਲ ਕਰਕੇ ਅਤੇ ਖਾ ਪੀ ਲਓ। ਅਤੇ ਤੁਸੀਂ ਹੁਣ ਈਦ ਇੱਥੇ ਮਨਾ ਲਓ। ਉੱਥੋਂ ਅਸੀਂ ਮਨਾ ਕੇ ਹੈ ਜੀ, ਅਤੇ ਦੂਜੇ ਤੀਜੇ ਦਿਨ ਉੱਥੋਂ ਤੁਰੇ ਹੈਗਾ। ਅਤੇ ਇਹਨਾਂ ਦਾ ਨਾ ਕੋਈ ਜੰਡਿਆਲਾ ਗੁਰੂ ਦਾ ਆਉਂਦਾ ਹੈਗਾ, ਵੱਡਾ ਪਿੰਡ, ਉਹ ਅੰਮ੍ਰਿਤਸਰੋਂ ਚੜ੍ਹਦੀ ਵਾਲੀ ਆ। ਉੱਥੇ ਨਾ ਇਹਨਾਂ ਦੇ ਬੜਾ ਜਿਹੜਾ ਹੈਗਾ ਨਾ ਸਮਾਨ ਪਿੱਤਲ ਤਾਂਬੇ ਦਾ ਬਹੁਤ ਬਣਦਾ ਹੈਗਾ। ਦੇਗਾਂ ਬੜੀਆਂ ਭਾਰੀਆਂ, ਤਾਂਬੜੇ ਯਾਨੀ ਬੜਾ ਉਹ ਸ਼ਹਿਰ ਜਿਹੜਾ ਨਾ ਉਹ ਇਸ ਵਾਸਤੇ ਮਸ਼ਹੂਰ ਹੈਗਾ। ਤੋ ਅਸੀਂ ਸਾਡੀਆਂ ਨਾਲ 2
ਮਾਈਆਂ ਸੀ, ਇੱਕ ਮੈਂ ਤੇ ਇੱਕ ਮੇਰੇ ਨਾਲ ਮੇਰਾ ਚਾਚਾ ਦਾ ਭਾਈ ਬਸ਼ੀਰ ਸੀ। ਹਾਂਜੀ ਅਸੀਂ ਦੋ ਤਾਂ, ਇੱਕ ਮਾਈ ਉਹ ਚਾਚੀ ਸਾਡੀ ਸੀ ਲੱਗਦੀ ਹੈ ਉਹ, ਤੇ ਇੱਕ ਮੇਰੀ ਮਾਈ ਹੈ, ਦੋਨੋਂ ਮਾਈਆਂ ਤੇ ਅਸੀਂ ਦੋ ਉਹਨਾਂ ਦੇ ਪੁੱਤਰ। ਹਾਂਜੀ ਅਸੀਂ ਰਹਿ ਗਏ। ਮੇਰੀ ਮਾਈ ਦੀ ਅੱਖਾਂ ਦੁਖਣੇ ਆ ਗਈਆਂ, ਅੱਛਾ ਅੱਖ ਦੁਖਣੇ ਆ ਗਈਆਂ ਤਾਂ ਅਸੀਂ ਉਹ ਕਿਸੇ ਨੇ ਦੱਸਿਆ ਵੀ ਉਹ ਇਹਨਾਂ ਦੇ ਹੈਗਾ ਇਹ ਹਸਪਤਾਲ, ਉੱਥੋਂ ਤੁਸੀਂ ਦਵਾਈ ਪਵਾ ਲਿਓ। ਅੱਛਾ ਉਹ ਅਸੀਂ ਉੱਧਰ ਦਵਾਈ ਦੂ ਦੇ ਚੱਕਰ 'ਚ ਪਏ ਤੇ ਉਹ ਦੋ ਬੰਦਿਆਂ ਨੇ ਸਾਨੂੰ ਬਾਜ਼ਾਂ ਮਾਰੀਆਂ, ਉਹ ਗੱਲ ਸੁਣੋ ਕਾਕਾ ਇੱਧਰ ਆਇਓ, ਇੱਧਰ ਆਓ। ਮੈਂ ਆਏ ਤਾਂ ਉਹ ਕਹਿਣਗੇ ਤਾਂ ਭੈਣ ਜੀ ਚੰਗੇ ਭੰਨਿਆਂ ਨੂੰ ਮਾਰਦੇ ਹੈਗੇ ਆ, ਅੱਛਾ ਤੇ ਤੁਸੀਂ ਉੱਥੇ ਕੀ ਜਾਣਾ, ਉੱਥੇ ਨਹੀਂ ਜਾਣਾ, ਉਰੇ ਆਓ ਤੁਹਾਨੂੰ ਦੱਸਣੇ ਹੈਗੇ ਆ। ਉਹਨੇ ਕਿਹਾ ਅੱਛਾ ਕੀ ਦੱਸ? ਅੱਛਾ ਉਹਨੇ ਕਿਹਾ ਤੁਸੀਂ ਸੜਕੇ ਤੁਰੇ ਰਹੋ। ਤਾਂ ਅਸੀਂ ਉਹ ਜਿਹੜਾ ਕਾਫਲਾ ਸੀ ਉਹ ਦੂਰ ਚਲੇ ਗਿਆ, ਅਸੀਂ ਰਹਿ ਹੀ ਪਿੱਛੇ ਗਏ। ਉਹ ਕਹਿਣਗਾ ਤੁਸੀਂ ਅੱਜ ਕੰਮ ਕਰੋ, ਰਾਹ ਵਿੱਚ ਕਿਤੇ ਸ਼ਰੀਂ ਦੇਖੋ, ਸ਼ਰੀਂ ਦਾ ਦਰਖਤ ਹੈ। ਅੱਛਾ ਸ਼ਰੀਂ ਦਾ ਦਰਖਤ ਦੇਖੋ ਤੇ ਉਹਦੇ ਨਾਲੋਂ ਇੰਨੇ ਕੁ ਪੱਤੇ ਤੋੜੋ। ਅੱਛਾ ਪੱਤੇ ਤੋੜ ਕੇ ਤੇ ਸੜਕ ਦੇ ਉੱਤੇ ਕੁੱਟੋ ਉਹਨਾਂ ਨੂੰ। ਕੁੱਟ ਕੇ ਤਾਂ ਉਹਨਾਂ ਨੂੰ ਪਾਣੀ ਦੇ ਦੋ ਤੁਪਕੇ ਉਹਦੇ ਵਿੱਚ ਸੁੱਟ ਕੇ ਨਾ ਤੇ ਚੰਗੀ ਤਰ੍ਹਾਂ ਉਹਨੂੰ ਕੁੱਟ ਕੇ ਤੇ ਉਹਨੂੰ ਇੰਨਾ ਕਿ ਲੂਣ ਵਿੱਚ ਪਾ ਕੇ ਨਾ ਤੇ ਉਹ ਉਹਦੇ ਵਿੱਚ ਨਾ ਉਹ ਵੀ ਕੁੱਟ ਛੱਡੋ। ਅੱਛਾ ਕੁੱਟ ਕੇ ਤਾਂ ਉਹਨੂੰ ਨਿਚੋੜੋ, ਜੋ ਦੋ ਕਤਰੇ ਪਾਣੀ ਦੇ ਕੱਢ ਲਵੋ ਤੇ ਉਹ ਅੱਖ ਵਿੱਚ ਪਾ ਦਿਓ, ਅੱਲਾ ਚਾਹੇ ਠੀਕ ਹੋ ਜਾਣਗੇ। ਅੱਛਾ ਹੈ ਉਹ ਕਰਦੇ ਹੋਏ ਸਾਨੂੰ ਫਿਰ ਦੇਰ ਤਾਂ ਹੋ ਹੀ ਜਾਣੀ ਸੀ ਨਾ। ਹਾਂਜੀ ਹੋ ਗਏ, ਅਸੀਂ ਰਹਿ ਗਏ ਪਿੱਛੇ ਹੀ। ਅੱਛਾ ਦੁਨੀਆ ਅੱਗੇ ਟੁਰ ਗਈ, ਪਿੱਛੇ ਹੀ ਰਹਿ ਗਏ। ਪਿੱਛੋਂ ਜਿਹੜੀ ਇਹ ਕਾਰਵਾਈ ਇਹ ਆਉਂਦੀ ਸੀ ਨਾ, ਇਹ ਰਾਸ਼ਨ ਦੇ ਕੇ ਇੱਧਰੋਂ ਨਾ ਜਲੰਧਰ ਤੋਂ ਜਾਂ ਅੱਗੇ ਆਪਣੇ ਅੰਬਾਲੇ ਵੱਲੋਂ ਉੱਧਰੋਂ ਰਾਸ਼ਨ ਦੇ ਕੇ ਤਾਂ ਇਹ ਵਾਪਸ ਆਉਂਦੀ ਸੀ ਲਾਹੌਰ ਨੂੰ। ਅੱਛਾ ਉਹ ਕਾਰਵਾਈ ਪਿੱਛੇ ਹੀ ਅੰਮ੍ਰਿਤਸਰ ਦੇ ਪਿੱਛੇ ਹੀ ਸੀਗੀ ਅਜੇ। ਉਹ ਜੰਡਿਆਲੇ ਲੰਘ ਕੇ ਤੇ ਅਸੀਂ ਉਹਨਾਂ ਨੂੰ ਰਹਿੰਦੇ ਸੀਗੇ ਚਾਰੇ ਜੀ, ਉਹਨਾਂ ਨੂੰ ਆਈਆਂ ਹੱਥ ਦੇਈ ਉਹ ਖੜੀ, ਉਹ ਤਾਂ ਸਾਰੇ ਹਿੰਦੂ ਸਿੱਖ ਹੀ ਸੀ ਨਾ ਕਾਰਵਾਈ 'ਤੇ। ਅੱਛਾ ਤੇ ਉਹਨਾਂ ਵਿੱਚ ਇੱਕ ਮੁਸਲਮਾਨਾਂ ਦੀ ਵੀ ਛੋਟੀ ਜਿਹੀ ਜੇਬ ਆਈ ਵਿੱਚ। ਉਹਨੇ ਜਿਹੜਾ ਸਾਨੂੰ ਕਿਹਾ ਰੋਕੇ, ਉਹਨੂੰ ਪਿਛਲੀ ਗੱਡੀ ਨੂੰ ਰੋਕਿਆ, ਉਹਨੇ ਕਿਹਾ ਰੋਕ ਓਏ ਰੋਕੀ। ਉਹਨੇ ਕਿਹਾ ਕੀ ਗੱਲ ਤੁਸੀਂ ਪਿੱਛੇ ਰਹਿ ਗਿਆ? ਅਸੀਂ ਉਹਨੂੰ ਦੱਸਿਆ ਬਾਕੀ। ਉਹ ਕਹਿਣਗੇ ਉਹਨੂੰ ਬਿਠਾਓ ਇਹਨਾਂ ਨੂੰ, ਇਹ ਅੰਮ੍ਰਿਤਸਰ ਰਾਮਬਾਗ। ਅੱਛਾ ਇਹਨਾਂ ਨੂੰ ਲਾਉਣਾ, ਮੈਂ ਤੇਰੀ ਗੱਡੀ ਦਾ ਨੋਟ ਕਰ ਲਿਆ ਹੈਗਾ, ਮੈਂ ਉੱਥੇ ਆ ਕੇ ਪਤਾ ਕਰ ਲੈਣਾ। ਅੱਛਾ ਇਹਨਾਂ ਰਾਹ 'ਚ ਨਾ ਕਿਤੇ ਸੁੱਟਣਾ ਜਾਂ ਸ਼ਹਿਰ 'ਚ ਨਾ ਕਿਸੇ ਬੱਕੀ ਕਰਨਾ, ਇਹਨਾਂ ਨੂੰ ਉੱਥੇ ਲੈ ਕੇ ਜਾਣਾ ਹੈ ਰਾਮਬਾਗ 'ਚ। ਅੱਛਾ ਉੱਥੇ ਕੈਂਪ ਹੈਗਾ, ਉੱਥੇ ਇਹਨਾਂ ਨੂੰ ਲੈ ਕੇ ਜਾਣਾ। ਅੱਛਾ ਉਹ ਫਿਰ ਸਾਨੂੰ ਉਹਦਾ ਭਲਾ ਕਰੀ ਉਸ ਮਿਲਟਰੀ ਵਾਲੇ ਦਾ। ਹਾਂਜੀ ਮੁਸਲਮਾਨ ਸੀ, ਉਹਨੇ ਸਾਨੂੰ ਹਿੰਦੂਆਂ ਦੀ ਕਾਰਵਾਈ ਦੇ ਵਿੱਚ ਉੱਥੇ ਬਿਠਾ ਕੇ ਉਹ ਸਾਨੂੰ ਰਾਮਬਾਗ ਲਾ ਗਿਆ। ਅੱਛਾ ਇੱਥੇ ਰੋਜ਼ਾਨਾ ਹੀ ਨਾ ਲੱਖ ਕੁ ਬੰਦਾ ਆਉਂਦਾ ਸੀ, ਲੱਖ ਬੰਦੇ ਇੱਥੋਂ ਨਿਕਲ ਆਉਂਦਾ ਸੀ। ਅੱਛਾ ਲਾਹੌਰ ਨੂੰ। ਹਾਂਜੀ ਅਸੀਂ ਉੱਥੇ ਬੜੀ ਕੋਸ਼ਿਸ਼ ਕਰਦੇ ਰਹੇ ਪਰ ਨਹੀਂ, ਅਸੀਂ 17-18 ਦਿਨ ਉੱਥੇ ਰਾਮਬਾਗ ਦੇ ਵਿੱਚ ਹੀ ਰਹੇ। ਅੱਛਾ ਉੱਥੇ ਬੈਠੇ ਰਹੇ ਹੈ ਜੀ। ਸਾਨੂੰ ਕੋਈ ਐਡਾ ਨਹੀਂ ਵਾਕਿਆ ਹੀ ਨਹੀਂ ਮਿਲਿਆ। ਇੱਕ ਦਿਨ ਉਹ ਸਾਡੀ ਚਾਚੀ ਕਹਿਣ ਲੱਗੀ ਵੀ ਇੱਕ ਤੇਲੀਆਂ ਦੀ ਖੋਤੀ ਉਹ ਲੈ ਦਿੰਦੇ ਪੁੱਤ ਤੁਹਾਨੂੰ, ਅਤੇ ਤੁਸੀਂ ਦੋਨੋਂ ਜਾਣੇ ਅਤੇ ਅਸੀਂ ਵੀ ਦੋਨੋਂ ਜਾਣੇ ਚਾਰੇ ਜਾਣੇ ਨਾ ਖੋਤੀ ਦੇ ਆਰੇ ਲਾ ਕੇ ਜਾਂਦੇ ਹਾਂ। ਅੱਛਾ ਉਹ ਖੋਤੀ ਲਈ ਉਹ ਨਾਲ ਹੀ ਲੈ ਕੇ ਤਾਂ ਉਹ ਅਜੇ ਬਾਹਰ ਹੀ ਨਿਕਲੇ ਸੀ, ਇਹ ਤੋਂ ਸਾਨੂੰ ਮਿਲਟਰੀ ਵਾਲੇ ਨੇ ਫੜ ਲਿਆ। ਅੱਛਾ ਹੈਗੇ ਮੁੜੋ ਪਿਛਾਂ ਨੂੰ। ਇਹਦੇ ਨਾਲ ਤਾਂ ਇੱਕ ਬੰਦਾ ਜਾਣਾ ਹੈਗਾ ਖੋਤੀ ਨਾਲ, ਤੁਸੀਂ 4 ਟੁਰ ਪਏ ਹੈਗੇ। ਅਸੀਂ ਮੁੜੋ ਪਿਛਾਂ ਮੁੜੇ, ਉੱਥੇ 5-6 ਲਾਸ਼ਾਂ ਪਈਆਂ ਦੀਆਂ, ਜਿਹੜੇ ਲੋਕ ਚੜ੍ਹਦੇ ਚੜਾਉਂਦੇ ਆ ਨਾ ਮਰ ਮੁੱਕ ਗਏ। ਸਾਨੂੰ ਕਹਿਣਗੇ ਇਹਨਾਂ ਨੂੰ ਤੁਸੀਂ ਨਾ ਦਬੋ। ਮੈਂ ਕਿਹਾ ਉਹ ਗੱਲ ਸੁਣੋ, ਸਾਡੇ ਕੋਲ ਤਾਂ ਇੰਨੀ ਤਾਕਤ ਹੀ ਨਹੀਂ ਹੈਗੀ, ਉਹ ਕੋਈ ਤਗੜੇ ਕੋਈ ਦੇਖ ਕੇ ਬੰਦੇ ਕੋਈ ਉੱਥੋਂ ਲਿਆਓ ਕੈਂਪ 'ਚੋਂ ਅਤੇ ਇਹਨਾਂ ਨੂੰ ਦਫਨ ਕਰ ਲਵੋ। ਸਾਡੇ ਕੋਲੋਂ ਇਹ
ਗੈਂਤੀਆਂ ਤੇ ਉਹ ਬੇਲ 'ਚ ਵਗਦੇ ਹੈਗੇ ਆ। ਉਹਨਾਂ ਦੀ ਖੈਰ ਮਿਲਟਰੀ ਵਾਲੇ ਮੁਸਲਮਾਨ ਜੋ ਸੀ ਉਹਨਾਂ ਨੇ ਲਿਆਂਦੇ ਬੰਦੇ 5-7 ਉਹਨਾਂ ਨੇ ਕਹਿਣਗੇ ਕੱਢੋ ਇੱਥੇ ਟੋਆ। ਉਹ ਬਾਵਾ ਉਹ ਉੱਥੋਂ ਲੈ ਕੇ ਇਸ ਤਰ੍ਹਾਂ ਟੋਆ ਕੱਢਿਆ, ਕੱਢ ਕੇ ਉਹ ਜਿਹੜੇ ਬੰਦੇ ਸੀ ਉਹਨਾਂ ਨੇ ਲੱਤਾਂ ਬਾਹਾਂ ਤੋਂ ਫੜਿਆ, ਉਹਦੇ ਵਿੱਚ ਸੁੱਟ ਦੇਣੇ ਹੈ, ਉੱਤੇ ਮਿੱਟੀ ਮੁੱਟੀ ਪਾ ਦੇਣੀ ਹੈ। ਸਾਨੂੰ ਕਹਿਣਗੇ ਤੁਹਾਨੂੰ ਵੀ ਅਸੀਂ ਭੇਜਾਂਗੇ। ਅੱਛਾ ਹੈ ਜੀ। ਉਹਨਾਂ ਨੇ ਅਗਲੇ ਦਿਨ ਫਿਰ ਸਵੇਰੇ ਹੀ ਉਹ ਸਾਡੀ ਚਾਚੀ ਮੇਰੀ ਕਹਿੰਦੀ ਹੈ ਵੇਚ ਕੋ ਉਠੋ ਪੁੱਤ ਉਠੋ, ਦੇਖ ਨਾ ਆ ਗਈ ਟਰੰਕ ਆ ਗਿਆ, ਟਰੰਕ ਆ ਗਿਆ, ਉਹ ਟਰੱਕ ਆ ਗਿਆ ਸੀ ਨਾ। ਅੱਛਾ ਉਹ ਕਹਿੰਦੀ ਆ ਜਾਓ ਪੁੱਤ ਆ ਜਾਓ, ਚੜੋ ਪੁੱਤ ਤੁਸੀਂ ਚੜੋ। ਉਹ ਸਾਨੂੰ ਅਸੀਂ ਚੜੇ ਤੇ ਉਹ ਮਾਈਆਂ ਨੂੰ ਵੇਖੇ ਕੇ ਅਸੀਂ ਚੜਾ ਦਿਆ। ਅੱਛਾ ਉਹ ਸਿੱਖ ਡਰਾਈਵਰ ਆ ਗਿਆ, ਉਹ ਕਹਿਣਗੇ ਉਤਰੋ 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 ਉਤਰੋ। ਤੁਹਾਨੂੰ ਮਿਲਟਰੀ ਵਾਲਾ ਨੱਠੇ ਆਏ ਦੋਨੋਂ, ਉਹਨੇ ਕਹਿਣਗੇ ਉਹ ਇਹਨਾਂ ਨੱਠ ਬਣਿਆ ਇਹਨਾਂ ਨਾ ਤਾਂ ਨਹੀਂ ਇਹ ਚੜੋ ਤੇ ਜਿਹਨੇ ਚੜ੍ਹਦੇ ਚੜ੍ਹ ਜਾਓ। ਉਹਨੇ ਚੜ੍ਹਦੇ ਚੜਾਤੇ ਉੱਤੇ। ਉਹ ਕਹਿਣਗੇ ਇਹਨੂੰ ਚਲੋ ਲਾ ਉਹ ਸੜਕ ਦੇ ਉੱਤੇ ਰੱਖ ਕਰ ਸੜਕ ਦੇ। ਉਹਨੇ ਸੜਕ 'ਤੇ ਕੀਤੇ ਬਸ 5-7 ਮਿੰਟ ਦੇ ਅੰਦਰ ਸਾਰਾ ਉਹ ਕਾਰਵਾਈ 100 ਲਾਰੀ ਭਰ ਗਈ। ਅੱਛਾ ਹੈ ਉਹ ਕਹਿੰਦੇ ਚੱਲ ਪਹਿਲਾ ਨੰਬਰ ਤੇਰਾ ਹੀ ਆਇਆ, ਨਿਕਲ ਇਹਨਾਂ ਨੂੰ ਲੈ ਕੇ ਚੱਲ। ਉਹ ਜਿਹੜੇ ਅੰਮ੍ਰਿਤਸਰ ਦੇ ਕਿਤੇ ਦਰਮਿਆਨ 'ਚ ਆਏ ਤੇ ਉਹ ਭੈਣ ਜਿਹੜੇ ਸੀ ਆ ਪਾਨ ਖਾਣੇ ਵਾਲੇ ਹੈ, ਉਹਨਾਂ ਨੇ ਗੱਡੀ ਉੱਥੇ ਖੜੀ ਕੀਤੀ। ਅੱਛਾ ਉਹ ਟਰੱਕ ਵਾਹਵਾ ਸੀ ਆ, ਉੱਥੋਂ ਦੀ ਦੂਸਰੀ ਗੱਡੀ ਨਾ ਲੰਘੇ ਤੇ ਉਹ ਚੱਲ ਗਿਆ ਖੋਖੇ ਤੇ ਲੈਣ ਕੋਈ ਚੀਜ਼। ਅੱਛਾ ਤਾਂ ਇਹਨੂੰ ਪਿਛਲੀ ਕਾਰਵਾਈ ਸੇ ਸਾਰੀ ਰੁਕ ਗਈ। ਇਹ ਆਏ ਮਿਲਟਰੀ ਵਾਲੇ 2-3 ਜਣੇ, ਉਹਨਾਂ ਨੇ ਆਣ ਕੇ ਸਾਨੂੰ ਪੁੱਛਿਆ ਕਿੱਥੇ ਗਿਆ। ਮੈਂ ਕਿਹਾ ਉਹ ਐਸ ਖੋਖੇ ਹੀ ਬੜੇ ਆ। ਅੱਛਾ ਨਹੀਂ ਉਹ ਜਿਹੜਾ ਉੱਤੇ ਛੱਜਾ ਜਿਹਾ ਹੁੰਦਾ ਨਹੀਂ, ਉਹ ਛੱਜੇ ਦੇ ਉੱਤੇ ਹੀ ਸਾਨੂੰ ਬਿਠਾਇਆ ਉਹਨਾਂ ਨੇ। ਅੱਛਾ ਉੱਤੇ ਬਿਠਾਇਆ ਸੀ ਟਰੱਕ ਦੇ? ਹਾਂ। ਅੱਛਾ ਉਹਦੇ ਉੱਤੇ ਅਸੀਂ ਬੈਠੇ ਰਹੇ। ਮੈਂ ਕਿਹਾ ਉਹ ਜਿਹੜਾ ਖੋਖਾ ਉਹਦੇ 'ਚ ਬੜੇ ਆ। ਉਹਦੇ 'ਚ ਉਹਨਾਂ ਨੇ ਉਹਨੂੰ ਪੁੱਛਿਆ ਡਰਾਈਵਰ ਕਿਹੜਾ ਵਾ ਤੇ ਕਲੀਨਰ ਕਿਹੜਾ ਹੈ। ਮਾਰਿਆ ਉਹਨਾਂ ਨੇ ਉਹ ਵੱਟ ਜਿਹਾ ਹੈ, ਉਹ ਨਿਕਲੇ ਉਹਦੇ ਮੂੰਹ 'ਚ ਉਹ ਸਭ। ਕਹਿਣਗੇ ਉਹ ਕੰਜਰ ਦੇ ਪੁੱਛਿਆ ਮੇਰੇ ਇੱਥੇ ਕਾਫਲੇ ਨੂੰ ਲਟਾਉਣ ਲੱਗਾ, ਮੈਂ ਤੁਹਾਨੂੰ ਛੱਡਣਾ ਨਹੀਂ, ਤੁਹਾਡੀ ਅਸੀਂ ਤਾਂ ਅਸੀਂ ਮੇਰੇ ਤੁਸੀਂ ਕੌਣ ਹੁੰਦੇ। ਚੱਲ ਇਹਨੂੰ ਪਿਓ ਨੂੰ ਹੱਕ, ਮੈਂ ਤੈਨੂੰ ਉੱਥੇ ਲਾਹੌਰ ਚੱਲ ਕੇ ਮੈਂ ਤੈਨੂੰ ਪੁੱਛ ਲਈ ਜਾਂਦਾ ਹੈ, ਚੱਲ ਹੱਕ ਹੈ ਜੀ। ਉਹ ਉਹਨਾਂ ਨੇ ਚਲਾਇਆ ਹੈ, ਚਲਾ ਕੇ ਤਾਂ ਉਹਦਾ ਭਲਾ ਕਰੇ ਉਹਨਾਂ ਨੇ ਨਾ ਸਾਨੂੰ ਇੱਥੇ ਅਟਾਰੀ ਸ਼ਾਮ ਸਿੰਘ ਦੀ ਜਾਣ ਕੀਤਾ ਰੋਕ ਦਿੱਤਾ। ਉਹਨਾਂ ਨੇ ਕਿਹਾ ਇਹਦੀ ਤਲਾਸ਼ੀ ਲੈਣੀ ਸਾਰੇ ਕਾਫਲੇ ਦੀ। ਇਹ ਮਿਲਟਰੀ ਵਾਲੇ ਆਏ, ਉਹਨਾਂ ਨੇ ਕਿਹਾ ਉਹ ਤੁਸੀਂ ਕੌਣ ਹੁੰਦੇ ਹੋ ਤਲਾਸ਼ੀ ਲੈ, ਇਹਨਾਂ ਦੇ ਕੋਲ ਕੀ ਹੈਗਾ ਹੈ, ਜੋ ਕੁਛ ਹੈਗਾ ਹੁਣ ਉਹ ਤੁਸੀਂ ਕੌਣ ਹੁੰਦੇ ਹੋ ਤਲਾਸ਼ੀ ਲੈਣੇ, ਅਸੀਂ ਮੈਂ ਕਿਸੇ ਨੂੰ ਨਹੀਂ ਹੋਣ ਦੇਣੇ, ਪਿਛਾੜ ਜੋ ਨਹੀਂ ਤਾਂ ਅਸੀਂ ਗੋਲੀਆਂ ਮਾਰ ਦੇਵਾਂਗੇ ਤੁਹਾਨੂੰ। ਹਟ ਗਏ। ਉਹ ਕਹਿਣਗੇ ਚਲੋ ਚਲੋ ਲਗਾਓ ਕਾਫਲਾ। ਬੱਗੇ ਆਏ ਹੈ ਜੀ ਬਾਹਰ। ਇੱਥੇ ਇਹ ਚਾਰਾਂ ਨੇ ਸੇਬ ਅੰਗੂਰ ਹੈ, ਉਹ ਲਵ ਜੀ ਉਹ ਸਾਡੇ ਪੰਗਾਲੀ ਰਾਈ ਸੀ। ਉਹ ਕਹਿੰਦਾ ਉਹ ਕਾਕਾ ਉਤਰਿਓ, ਉਹ ਤੁਸੀਂ ਉਹ ਉਤਰੋ ਪੁੱਤਰ, ਉਹ ਲਓ ਅਸੀਂ ਪਾਕਿਸਤਾਨ ਦੇ ਵਿੱਚ ਪਹੁੰਚ ਗਏ ਹਾਂ ਖਬਰੇ, ਅੰਗੂਰ ਵਿਕਦੇ ਹੀ ਹੋ ਇੱਥੋਂ ਲੈ ਲਓ ਹੈ। ਅੰਗੂਰ ਲੈ ਜੇ ਹੁਣ ਬਾਵਾ ਚੰਗੇ। ਉਹ ਕਹਿਣਗਾ ਸਾਰਿਆਂ ਨੂੰ ਦਿਓ ਕੋਈ, ਇਹਨਾਂ ਨੂੰ ਇਹ ਖਬਰੇ ਅਸੀਂ ਜਿੰਦੇ ਆ ਗਏ ਹੈਗੇ ਹਾਂ ਹੈ। ਅਤੇ ਉਹਨਾਂ ਨੂੰ ਉਹਨਾਂ ਤਗੀਰ ਕੀਤੀ ਗੱਲ ਸੁਣੋ ਕਿ ਇਹਨਾਂ ਨੂੰ ਬੌਲੀ ਕੈਂਪ ਜਾ ਕੇ ਲਾਉਣਾ ਹੈ ਜੀ। ਉਹਨਾਂ ਨੇ ਫਿਰ ਸਾਨੂੰ ਬੌਲੀ ਕੈਂਪ ਆਣ ਕੇ ਲਾਇਆ। ਅੱਛਾ ਬੌਲੀ ਕੈਂਪ ਲਈ ਆਉਂਦੇ ਸੀ। ਅੱਛਾ ਬਾਬਾ ਜੀ, ਜਦੋਂ ਤੁਸੀਂ ਉਹ ਗੱਡੀ 'ਚ ਉਤਰੇ ਜਾਂ ਕੈਂਪ ਤੁਹਾਨੂੰ ਪਤਾ ਲੱਗਿਆ ਪਾਕਿਸਤਾਨ ਆ ਗਏ ਆ, ਹਾਂ, ਉਦੋਂ ਕੀ ਤਾਸਰਾ ਸੀ ਉਹ ਪੂਰੇ ਲੋਕਾਂ ਦੇ ਜਿਹੜੇ ਨਾਲ ਤੁਹਾਡੇ ਆਏ ਉਹ ਸੀ? ਤਾਸਰ ਨਹੀਂ ਸੀ ਪਈ ਐਵੇਂ ਅਸੀਂ ਰੌਲਾ ਪਾਈ ਜਾਂਦੇ ਸੀ ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ ਹੈ ਜੀ। ਅਸੀਂ ਕਿਹੜਾ ਪਾਕਿਸਤਾਨ ਦੇਖਿਆ ਸੀ ਹੈ ਜੀ। ਲੇਕਿਨ ਉਹ ਜਜ਼ਬਾ ਸੀ ਤੁਹਾਡੇ ਅੰਦਰ ਇੰਨਾ, ਤੁਸੀਂ ਜਜ਼ਬਾ ਬੜਾ ਸੀ। ਇੰਨਾ ਕੁਝ ਛੱਡ ਕੇ ਆਏ। ਉਹ ਬਾਈ ਵੇਲੇ ਉਹ ਸਾਡਾ ਜਿਹੜਾ ਸੀ ਨਾ ਡਰਾਈਵਰ, ਉਹ ਕਹਿੰਦਾ ਸੀ ਇਹਦੇ ਵਿੱਚ ਆਹ ਚੀਜ਼ ਹੈ ਜੀ ਮੇਰੇ ਕੋਲ। ਉਹ ਕਹਿੰਦਾ ਸੀ
ਇਹ ਚੀਜ਼ ਇਹਨਾਂ ਨੂੰ ਜੇ ਹੁਣ ਤੁਸੀਂ ਕਹੋਗੇ ਨਾ ਵੀ ਇਹ ਗੱਡੀ ਨਹੀਂ ਜਾਂਦੀ, ਇਹਨਾਂ ਨੇ ਰੇੜ ਕੇ ਲੈ ਜਾਣੀ ਹੈਗੀ ਆ। ਹਾਂਜੀ ਹੁਣ ਇਹਨਾਂ ਨੂੰ ਡਰ ਫਿਕਰ ਨਹੀਂ ਕੋਈ ਵੀ ਹੈਗਾ, ਇਹਨਾਂ ਨੇ ਰੇੜ ਕੇ ਲੈ ਜਾਣੀ ਹੈਗੀ ਆ ਤੇ ਤੁਹਾਨੂੰ ਉੱਥੇ ਚਲੋ ਤੁਹਾਨੂੰ ਹਰ ਚੀਜ਼ ਹੀ ਮੈਂ ਦੇਵਾਂਗਾ। ਹਾਂਜੀ ਗੋਆ ਸੀ ਜਿਹੜੇ ਬੌਲੀ ਕੈਂਪ ਆਏ ਆ ਤਾਂ ਸਾਡੇ ਪਿੰਡ ਦਾ ਇੱਕ ਮੁੰਡਾ ਹੁੰਦਾ ਸੀ, ਉਹਦਾ ਮਾਮਾ ਸੀ ਸਾਡੇ ਨਾਲ। ਹਾਂਜੀ ਦੀਨ ਮਮਦੂਰਾ ਵਿੱਚ ਵਿਚਾਰਾ ਮਰ ਗਿਆ ਸੀ। ਅੱਛਾ ਤੇ ਉਹ ਮੁੰਡੇ ਦਾ ਨਾਂ ਤਫੈਦ ਸੀ। ਉਹ ਸੀ ਬੇਰੀ ਦਾ, ਬੇਰੀ ਸੀ ਆ ਜਿੱਥੇ ਸੀ ਨਾ ਆਪਣੇ ਮਿਰਜ਼ਾ ਕਾਦੀਆਂ ਵਾਲਾ। ਹਾਂਜੀ ਉਹ ਕਾਦੀਆਂ ਦੇ ਲਾਗੇ ਪਿੰਡ ਸੀ ਬੇਰੀ, ਅੱਛਾ ਉੱਥੋਂ ਦਾ ਸੀ ਉਹ। ਉੱਥੇ ਉਹਦੀ ਸ਼ਾਦੀ ਵੀ ਹੋਈ ਤਾਂ ਉਹ ਸਾਡੇ ਪਿੰਡ ਰਹਿੰਦਾ ਸੀ। ਸਹੀ 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 ਉਹ ਮੁੰਡਾ ਤਫੈਦ ਉਹ ਸੀ, ਉਹ ਗੱਡੀ ਦੇ ਵਿੱਚ ਬੈਠਾ ਸੀ ਤੇ ਅਸੀਂ ਨਾ ਉਹ ਟਰੱਕ ਦੇ ਉੱਤੇ ਬੈਠੇ ਸੀ। ਤੋ ਉਹੀ ਦੇਖਿਆ ਅਸੀਂ ਕਿਹਾ ਓਏ ਆ ਤਫੈਦ ਜਾਂਦਾ ਈ, ਆ ਤਫੈਦ ਜਾਂਦਾ ਈ। ਉਹਨੇ ਤਫੈਦ ਨੇ ਦੇਖਿਆ, ਉਹਨੇ ਜਾ ਕੇ ਗੱਡੀ ਅੱਗੇ ਖੜੀ ਕਰਕੇ ਉਹਨੂੰ ਰੋਕਿਆ, ਰੋਕ ਕੇ ਕਹਿਣ ਲੱਗਾ ਰੋਕ ਕੇ ਸਾਨੂੰ ਉਤਾਰਿਆ। ਉਤਾਰ ਕੇ ਸਾਰੇ ਹਾਲ ਹਵਾਲ ਪਿੱਛੇ ਮੇਰੇ ਮਾਮੇ ਦਾ ਦੱਸੋ। ਮਾਮਾ ਤੇ ਉਹਦਾ ਰਾਹ ਵਿੱਚ ਕਿਤੇ ਮਰ ਗਿਆ ਸੀ। ਹਾਂਜੀ ਅਸੀਂ ਨੇ ਉਹਨੂੰ ਫਿਰ ਦੱਸਿਆ ਨਾ, ਤੇ ਉਹ ਕਹਿਣ ਲੱਗਾ ਅੱਛਾ ਮੇਰੀਆਂ ਮਾਮੀਆਂ ਦੋਨੋਂ ਆ ਗਈਆਂ। ਅਸੀਂ ਕਿਹਾ ਆ ਗਏ ਹੈਗੇ। ਅਸੀਂ ਚਾਚਾ ਕਹਿਣ ਲੱਗਾ, ਉਹਨੇ ਇੱਕ ਹੋਰ ਲਾਗੇ ਸਟੋਰ ਵਾਲਾ ਸੀ, ਉਹਨੂੰ ਸੱਦਿਆ। ਉਹਨੂੰ ਕਹਿਣ ਲੱਗਾ ਇਹ ਮੇਰੀ ਮਾਮੀਆਂ ਤੇ ਆ ਮੇਰੇ ਭਰਾ ਹੈਗੇ ਆ, ਇਹਨਾਂ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੋਵੇ ਇਹਨਾਂ ਨੂੰ ਦੇਣੀ। ਤੇ ਮੈਂ ਕੱਲ੍ਹ ਆਵਾਂਗਾ ਜਾਂ ਪਰਸੋਂ ਆਵਾਂਗਾ ਤੇ ਮੈਂ ਮਾਮੀ ਤੁਹਾਨੂੰ ਨਾਲ ਲੈ ਕੇ ਤੁਹਾਨੂੰ ਅੱਛੀ ਤਰ੍ਹਾਂ ਬਿਠਾਵਾਂਗਾ। ਉਹ ਫਿਰ ਅਗਲੇ ਦਿਨ ਆਇਆ ਸਾਡੇ ਲਈ, ਉਹ ਨਿਗਾਹ ਸੁਗਾ ਲੈ ਕੇ ਬੜਾ ਕੁਝ ਖਾਣ ਪੀਣ ਨੂੰ ਉਹ ਲੈ ਕੇ ਆਇਆ। ਉਹਨਾਂ ਨੂੰ ਕਿਹਾ ਕਹਿਣ ਵਾਲਿਆਂ ਨੂੰ ਫਿਰ ਇਹਨਾਂ ਨੂੰ ਤੁਸੀਂ ਰੋਟੀ ਪਾਣੀ ਇਹਨਾਂ ਨੂੰ ਹਰ ਚੀਜ਼ ਜਿਸ ਵੇਲੇ ਆਉਣ ਇਹਨਾਂ ਨੂੰ ਦੇਣੀ। ਉਹਨਾਂ ਨੇ ਫਿਰ ਅਸੀਂ 5-7 ਦਿਨ ਉੱਥੇ ਰਹੇ ਬੌਲੀ ਕੈਂਪ 'ਚ। ਸਹੀ ਸਹੀ ਹਾਂਜੀ ਤੇ ਉਹਨਾਂ ਨੇ ਫਿਰ ਸਾਨੂੰ ਕਹਿਣ ਲੱਗੇ ਸਵੇਰੇ ਤੁਸੀਂ ਨਾ ਇਹ ਗੱਡੀ ਲੱਗ ਗਈ ਹੈਗੀ ਆ ਰੇਲਵੇ ਦੀ, ਇਹਦੇ ਵਿੱਚ ਬੈਠੋ। ਉਹਦੇ ਵਿੱਚ ਬੈਠ ਕੇ ਉਹ ਕੋਟ ਲਖਪਤ ਨੂੰ ਲੈ ਗਈ। ਅੱਛਾ ਅੱਛਾ ਹੈ ਜੀ ਉਧਰ ਨੂੰ ਹੀ ਲੈ ਗਈ। ਉਹ ਜਿਹੜੇ ਕੋਟ ਲਖਪਤ ਗਈ ਉੱਥੇ ਜਾ ਕੇ ਰੁਕ ਗਈ। ਉਸ ਰੋਕ ਕੇ ਉਹਨਾਂ ਨੇ ਫਿਰ ਇੰਜਣ ਇੱਧਰ ਨੂੰ ਲਾਇਆ ਉਰਲੀ ਸਾਈਡ ਨੂੰ। ਹੈ ਜੀ ਇਹ ਇਲਾਕੇ ਦਾ ਫਿਰ ਉਹ ਮੁੜ ਲਾਹੌਰ ਨੂੰ ਆਈ। ਹੈ ਜੀ ਲਾਹੌਰ ਨੂੰ ਲੰਘ ਕੇ ਸਾਰਾ ਸਵੇਰੇ ਹਨੇਰੇ ਦੀ ਉਹ ਚੱਲੀ ਹੋਈ ਨਾ, ਰਾਤੀ ਕੋਈ 8-9 ਵਜੇ ਨਾ ਹਾਂਜੀ ਆ ਗੁਜਰਾਂ ਵਾਲੇ ਉਹਦਾ ਫਾੜਕ ਆ ਨਾ, ਹਾਂਜੀ ਪਰਲਾ ਸਿਆਲਕੋਟ ਵਾਲਾ, ਹਾਂਜੀ ਹਾਂਜੀ ਉਹ ਉਸ ਫੜਕ ਉੱਤੇ ਆਣ ਕੇ ਜਿਹੜੇ ਰੁਕੀ ਆ ਨਾ, ਹਾਂਜੀ ਤਾਂ ਸਾਡੇ ਪਿੰਡ ਦੇ ਜਿਹੜੇ ਉਹ ਕੋਈ ਮੁੰਡੇ ਸੀ ਉਹ ਉੱਥੇ ਗੰਨੇ ਵੇਚਣ। ਅੱਛਾ ਹਾਂ ਜਿਹੜੇ ਸਾਤੋਂ ਪਹਿਲੇ ਆ ਗਏ ਦੇ ਸੀ ਨਾ, ਉਹ ਉੱਥੇ ਗੰਨੇ ਵੇਚਣ। ਉਹ ਮੈਂ ਕਿਹਾ ਉਹ ਵਸੀਰ ਉਹ ਆ ਜੀ ਸਾਡੇ ਪਿੰਡ ਆ ਸਦੀਕ ਹੋਣੀ ਹੈ ਫਲਾਣੇ ਟਵਾਣੇ। ਉਹ ਕਹਿਣਗੇ ਤੁਸੀਂ ਵੀ ਉਤਰਾ। ਅਸੀਂ ਵੀ ਉੱਥੇ ਉਤਰ ਆ ਗਏ ਕਿ ਇੱਥੇ ਕੈਂਪ ਆ ਉਰੇ ਇਕਬਾਲ ਹਾਈ ਸਕੂਲ ਸੀ ਨਾ ਜਿਹੜਾ। ਹਾਂਜੀ ਹਾਂਜੀ ਹੈ ਹਾਂਜੀ ਪੁਲ ਦੇ ਕੋਲ ਇਹਦੇ ਉਰਲੀ ਵਾਲੇ ਉੱਥੇ ਟਾਹਲੀਆਂ ਵਾਹਵਾ ਹੁੰਦੀਆਂ ਸੀ ਸੜਕ ਦੇ ਕੰਢੇ, ਉੱਥੇ ਹੀ ਕੈਂਪ ਲੱਗਾ ਦਾ ਸੀ। ਉੱਥੇ ਹੀ ਅਸੀਂ ਵੀ ਫਿਰ ਉਤਰੇ ਕੁਛ ਦਿਨ ਵਾਹਵਾ ਰਹੇ ਉੱਥੇ। ਹੈ ਜੀ ਉਹ ਤੋਂ ਬਾਅਦ ਫਿਰ ਅਸੀਂ ਨਾ ਚਲੇ ਗਏ ਹੈਗੇ ਆ ਤੇ ਆਪਣੇ ਪਿੰਡ ਕਿਸੇ ਨਾ ਜਿੱਥੇ ਜ਼ਮੀਨ ਪੈ ਜੇ ਤਲਾਸ਼ ਕਰਨ ਤੇ ਜਿੱਥੇ ਕੋਈ ਸਾਨੂੰ ਚੰਗੀ ਜਗ੍ਹਾ ਮਿਲੇ। ਉਹ ਫਿਰ ਕੋਈ ਸਿਆਲਕੋਟ ਨੂੰ ਕੋਈ ਚਲੇ ਗਏ, ਉਹ ਪਿੰਡੀ ਪੂਰਬੀਆਂ। ਅੱਛਾ ਅਸੀਂ ਫਿਰ ਨਾ ਇਹਦੇ ਸਿਆਲਕੋਟ ਦੇ ਵਿੱਚ ਪਿੰਡ ਹੈਗਾ ਆ ਇਹ ਵੱਡਾ ਜੀ, ਉਹ ਮੈਨੂੰ ਉਹਦਾ ਨਾਂ ਹੀ ਭੁੱਲ ਗਿਆ। ਤੇ ਉਹਦੇ ਲਾਗੇ ਇੱਕ ਪਿੰਡ ਹੈਗਾ ਸੀ ਛੋਟਾ ਜਿਹਾ ਹੀ, ਉਹਦਾ ਨਾਂ ਸੀ ਕਮਾਲਾ। ਅੱਛਾ ਕਮਾਲਾ ਐਡਾ ਪਿੰਡ ਸੀ ਜਿੱਡੀ ਕਿ ਕਾਲੋ ਵਾਲੀ ਆ ਨਾ, ਅੱਛਾ ਐਡਾ ਕੀ ਪਿੰਡ ਸੀ ਉਹ। ਉੱਥੇ ਹਿੰਦੂ ਘੁਮਿਆਰ ਰਹਿੰਦੇ ਸੀ। ਅੱਛਾ ਹਾਂਜੀ ਤੇ ਉੱਥੇ ਫਸਲ ਜਿਹੜੀ ਹੈ ਨਾ ਉਹ ਸਿਰਫ ਮਸਰ ਹੀ ਹੁੰਦੇ ਸੀ। ਹੈ ਜੀ
ਨਾ ਉੱਥੇ ਹੁੰਦੀ ਆ ਕਣਕ, ਨਾ ਕੋਈ ਹੋਰ ਫਸਲ, ਜਾਂ ਭਗਾਠ ਹੋਣਾ ਤੇ ਜਾਂ ਮਸਰ ਹੋਣੇ, ਸਹੀ ਜਾਂ ਕਿਤੇ ਜੌਂ ਹੈ ਜੀ, ਹੋਰ ਨਹੀਂ ਕੋਈ ਵੀ ਚੀਜ਼। ਫਿਰ ਇਸ ਪਿੰਡ ਕਿੰਨੇ ਦਿਨਾਂ ਬਾਅਦ ਆਏ ਤੁਸੀਂ? ਇਸ ਤੋਂ ਬਾਅਦ ਫਿਰ ਅਸੀਂ ਨਾ ਉੱਥੇ ਰਹਿ ਕੇ ਨਾ, ਹਾਂਜੀ, ਤੇ ਉਹਨਾਂ ਨੇ ਸਾਨੂੰ ਉੱਥੇ 1 ਬਿਘਾ ਕਮਾਦ ਦਾ ਦਿੱਤਾ। ਅੱਛਾ, ਤੇ ਇਹ ਤੁਸੀਂ ਨੇ ਚੁੱਪੋ ਤਾਂ ਨਾਲੇ ਰਹੋ, ਪਾਣੀ ਪੀਓ ਕਿ ਤਾਂ ਪੀਓ। ਉਹ ਅਸੀਂ ਉੱਥੇ 4-5 ਘਰ ਸੀਗੇ। ਅੱਛਾ, ਅਸੀਂ ਉਹ ਬਿਘਾ ਕਮਾਦ ਦਾ ਵਾਹਵਾ ਸੀਗਾ। ਸਿਆਲ ਅਸੀਂ ਉਹਦੇ 'ਚ ਨਾ ਲੰਘਾਇਆ। ਸਹੀ। ਤੇ ਅਸੀਂ ਉਹਦੇ ਵਿੱਚ ਆਣ ਕੇ ਇੱਧਰ ਫੈਸਲਾਬਾਦ ਲੈਲਪੁਰ ਆਣ ਕੇ ਤੇ ਜ਼ਮੀਨ ਜਮੂਨ ਜਾਂ ਜਗ੍ਹਾ ਦੇਖਣੀ ਕਿਤੇ ਕੋਈ ਮਿਲਦੀ ਹੋਵੇ, ਉਹ ਵੀ ਜਿੱਥੇ ਕੋਈ 18 ਵਾਲਾ ਸੀਗਾ, ਉੱਥੇ ਸਾਨੂੰ ਕਿਤੇ ਨਾ ਜ਼ਮੀਨ ਨਹੀਂ ਮਿਲੀ, ਨਾ ਕੋਈ ਮਕਾਨ ਮਿਲਿਆ। ਫਿਰ ਅੱਖ ਕੇ ਤਾਂ ਅਸੀਂ ਮੁੜ ਕੇ ਆਏ। ਇੱਥੇ ਜਿਹੜੇ ਮੈਂ ਵਜ਼ੀਰਾਬਾਦ ਉਤਰੇ ਤੇ ਇੱਥੇ ਸਾਡੇ ਆ ਪਿੰਡ ਦੇ ਕਿੰਨੇ ਮੁੰਡੇ ਉੱਥੇ। ਉਹ ਕਹਿਣਗੇ ਤੁਸੀਂ ਕਿੱਧਰ ਰਹਿੰਦੇ ਹੋ? ਉੱਧਰ ਫਿਰੇ ਜੀ, ਤੁਸੀਂ ਆਓ ਇੱਥੇ ਬੈਂਕੀ। ਅਸੀਂ ਸਾਰਾ ਪਿੰਡ ਉੱਥੇ ਬੈਠੇ ਹਾਂ, ਨਾਲੇ ਉੱਥੇ ਆਓ ਯਾਰ, ਇਕੱਠੇ ਰਹਿੰਦੇ ਹੈਗੇ ਆ। ਹੈਂ, ਜ਼ਮੀਨ ਵੀ ਉੱਥੇ ਹੈਗੀ ਆ, ਮਕਾਨ ਵੀ ਹੈਗੇ, ਆ ਜਾਓ ਤੁਸੀਂ। ਅਸੀਂ ਫਿਰ ਉੱਥੋਂ ਉੱਠ ਕੇ ਜਦ ਆਉਣ ਦੇ ਲੱਗੇ ਹੈਗੇ ਆ, ਤੇ ਉਹ ਲੋਕ ਸਾਨੂੰ ਨਾ ਉੱਥੇ ਜਿਹੜੇ ਸੀ ਨਾ, ਉਹ ਕਸ਼ਮੀਰੀ ਹੈ ਸੀਏ, ਉਹ ਕਹਿਣ ਵੀ ਨਹੀਂ ਅਸੀਂ ਨਹੀਂ ਤੁਹਾਨੂੰ ਜਾਣ ਦੇਣਾ। ਸਿਆਲ ਤਾਂ ਤੁਸੀਂ ਸਾਡੇ ਕੋਲ ਰਹੇ, ਤੁਹਾਨੂੰ ਚੌਲ ਛਡਾ ਕੇ ਦਿੰਦੇ ਰਹੇ ਤੇ ਤੁਹਾਡੀ ਬੜੀ ਖਿਦਮਤ ਕਰਦੇ ਰਹੇ, ਹੁਣ ਤੁਸੀਂ ਨਾ ਨਿਕਲ ਕੇ ਚੱਲੇ ਹੈਗੇ ਹੋ। ਅਸੀਂ ਕਿਹਾ ਅਸੀਂ ਚਲੇ ਜਾਣਾ ਹੈਗਾ। ਉਹ ਕਹਿਣਗੇ ਨਹੀਂ, ਜਾਣ ਹੀ ਨਹੀਂ ਦੇਣਾ ਅਸੀਂ। ਉਹ ਵਾਹਵਾ ਤਗੜੇ ਸੀਗੇ। ਉਹੀ ਫਿਰ ਉਹਨਾਂ ਗਾੜੀ ਕੁਛ ਨਹੀਂ, ਉਹ ਲਾਗੇ ਫਿਰ ਇੱਕ ਡੁਗਰੀ ਪਿੰਡ ਸੀ। ਉੱਥੇ ਉਹ ਸਾਡੇ ਜਿਹੜਾ ਦੱਸਿਆ ਨਾ ਇਹ ਬੇਰੀ ਸੀ, ਆ ਮੁੰਡਾ ਵਿਆਹ ਦਾ, ਉਹਦੇ ਲਾਗੇ ਸੀ ਇੱਕ ਪਿੰਡ ਸਾਡੇ, ਉੱਥੇ ਰਿਸ਼ਤੇਦਾਰੀ ਸੀਗੀ। ਤੇ ਉਹਨਾਂ ਨੂੰ ਜਾ ਕੇ ਅਸੀਂ ਕਿਹਾ, ਉਹ ਕਹਿਣਗੇ ਅਸੀਂ ਚੱਲਦੇ ਨਾ ਤੁਹਾਡੇ ਕੋਲ, ਉੱਥੇ ਸਵੇਰੇ ਅਸੀਂ ਆਵਾਂਗੇ ਤੇ ਤੁਹਾਨੂੰ ਜਿੱਥੇ ਕਹੋਗੇ ਉੱਥੇ ਪਹੁੰਚਾਵਾਂਗੇ। ਉਹ ਫਿਰ ਸਾਡੇ ਕੋਲ ਆਏ ਹੈਗੇ ਆ, ਉਹਨਾਂ ਨੇ ਆਣ ਕੇ ਤੇ ਕਿਹਾ ਵੀ ਇਹਨਾਂ ਦਾ ਜਿਹੜਾ ਸਮਾਨ ਹੈਗਾ ਸਾਰਾ ਵਾਪਸ ਕਰੋ। ਅਸੀਂ ਜੋ ਉਹਨਾਂ ਦਾ ਸੀ ਨਾ, ਜੇ ਉਹਨਾਂ ਨੇ ਕੋਈ ਮਾੜੀ ਮੋਟੀ ਮੱਝ ਮੁੱਝ ਦਿੱਤੀ ਸੀ, ਉਹ ਵੀ ਵਾਪਸ ਕਰਾ ਦਿੱਤੀ। ਜੇ ਹਰ ਚੀਜ਼ ਉਹਨਾਂ ਨੂੰ ਵਾਪਸ ਦੇ ਦਿੱਤੀ ਤਾਂ ਅਸੀਂ ਤੁਰ ਆਏ। ਫਿਰ ਇੱਥੇ ਆ ਕੇ ਤੁਹਾਨੂੰ ਤੁਹਾਡੀ ਜ਼ਮੀਨ ਮਿਲੀ? ਨਹੀਂ, ਇੱਥੇ ਆ ਕੇ ਵੀ ਸਾਨੂੰ ਕੋਈ ਚੀਜ਼ ਨਹੀਂ ਮਿਲੀ। ਪਿੱਛੇ ਆਪਣੀ ਕਿੰਨੀ ਜ਼ਮੀਨ ਸੀ? ਜ਼ਮੀਨ ਸਾਡੀ ਤਾਂ ਉੱਥੇ ਸਾਡੇ ਬਾਪ ਦੀ ਤਾਂ ਕੋਈ ਸੀ, ਕੋਈ 14-15 ਕਿੱਲੇ ਸੀਗੀ। ਹੈ ਜੀ। ਤੇ ਉਹ ਇੱਥੇ ਆ ਕੇ ਕੋਈ ਨਹੀਂ ਮਿਲੀ? ਫਿਰ ਉਸ ਵੇਲੇ ਤਾਂ ਸਾਨੂੰ ਬੰਦਿਆਂ ਛੇਤੀ ਨਾ ਉਹ ਦਿੰਦੇ ਸੀ। ਹਾਂਜੀ, 1 ਕਿੱਲਾ। ਹਾਂਜੀ, ਉਹ ਵੀ ਭਰਨਾ ਦੇਰ ਨਾਲ ਹੀ ਸਾਨੂੰ ਅਸੀਂ ਵੱਧ ਭੇਜਿਆ। ਸਾਨੂੰ ਕੋਈ ਡੰਗਰ ਪਸ਼ੂ ਜਾਂ ਕੋਈ ਮਕਾਨ, ਕੋਈ ਚੀਜ਼ ਨਹੀਂ ਮਿਲੀ ਹੈਗੀ। ਹੈ ਜੀ। ਉਹ ਵੀ ਫਿਰ ਆ ਮਕਾਨ ਇੱਕ ਉਹ ਨੰਬਰਦਾਰ ਪੀਰ ਮਾਈ ਸੀ, ਉਹਨੂੰ ਮੈਂ ਕਿਹਾ ਯਾਰ ਸਾਨੂੰ ਨੰਬਰਦਾਰਾ ਕੋਈ ਮਕਾਨ ਨਹੀਂ ਲੈ ਦੇ। ਉਹ ਕਹਿਣਗਾ ਕੋਈ ਖਾਲੀ ਹੁੰਦਾ ਹੈਗਾ ਨਾ, ਤੇ ਉਹ ਤੁਸੀਂ ਮੈਨੂੰ ਦੱਸਿਓ, ਉਹ ਲੈ ਦਿੰਦਾ ਮੈਂ ਤੁਹਾਨੂੰ। ਉਹ ਫਿਰ ਉਹ ਜਿਸ ਮਕਾਨ ਦੇ ਵਿੱਚ ਅਸੀਂ ਹੈਗੇ ਆ, ਸਾਡਾ ਮੇਰਾ ਭਤੀਜਾ ਰਹਿੰਦਾ ਬਸ਼ੀਰ, ਉਹਨੂੰ ਉਹ ਜਗ੍ਹਾ ਖਾਲੀ ਹੋਈ, ਉਹ ਖਾਲੀ ਸੀ। ਉਹ ਸੇਨ ਬਾਬਾ ਸੀ, ਇੱਕ ਮਕਾਨ ਆਲੇ ਦੁਆਲੇ ਦੇ ਕੋਹੜੀ, ਇੱਕ ਉੱਧਰ ਤੇ ਇੱਕ ਉੱਧਰ, ਵਿੱਚ ਬਾਬਾ ਦਲਾਨ ਸੀ ਤੇ ਸੇਨ ਬੜਾ ਉਹਦਾ, ਤੇ ਵਿੱਚ ਇੱਕ ਪੀਪਲ ਦਾ ਬੂਟਾ ਤੇ ਇੱਕ ਨਿੰਮ ਦਾ। ਇਹ ਬਾਬਾ ਤਗੜੇ ਸੀਗੇ। ਸਿੱਖ ਦਾ ਘਰ ਹੋਣਾ ਕਿਸੇ ਦਾ? ਉਹ ਸਿੱਖ ਦਾ ਹੀ ਸੀ। ਤੇ ਉਹ ਸਾਨੂੰ ਮਿਲ ਗਿਆ। ਉਹ ਮਿਲ ਗਿਆ ਨਾ, ਤੇ ਉਹ ਵੀ ਇਸ ਤੋਂ ਮਿਲਿਆ ਪਈ। ਉਹਦੇ ਇੱਕ ਤਰਫ ਸੀ ਕੋਠੜੀ ਜਿਹੀ, ਉਹ ਕੋਠੜੀ ਵਿੱਚ ਉਹਨਾਂ ਨੇ ਕੋਈ ਜੇਵਰ ਜੂਵਰ ਜਾਂ ਕੋਈ ਚੀਜ਼ ਰੱਖ ਗਏ ਦੇ ਸੀ। ਵੈਸੇ ਉਹਦੇ ਤੂੜੀ ਪਈ ਦੀ, ਉਹ ਤੂੜੀ ਵਿੱਚ ਉਹ ਰੱਖ ਗਏ। ਉੱਥੇ ਸੀ ਛਿੰਬੇ ਰਹਿੰਦੇ। ਉਹ ਛਿੰਬਿਆਂ ਨੇ ਕਿਤੇ ਉਹਨੂੰ ਬਾਹਰ ਸੁੱਟਣ ਲੱਗੇ ਤੇ ਉਹਨਾਂ ਨੇ ਦੇਖਿਆ ਵਿੱਚੋਂ ਜੇਵਰ, ਪੈਸੇ ਮਿਲ ਗਏ ਉਹਨਾਂ ਨੂੰ। ਉਹਨਾਂ ਨੇ
ਰਾਤੋਂ ਰਾਤ ਉਹਨਾਂ ਨੇ ਕਿਹਾ ਇੱਥੋਂ ਨਿਕਲੋ। ਅੱਛਾ ਹਾਂਜੀ, ਉਹ ਨਿਕਲ ਕੇ ਤਾਂ ਗੱਖੜ ਚਲੇ ਗਏ ਅੱਛਾ 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 ਤੇ ਉਹ ਜਗ੍ਹਾ ਖਾਲੀ ਹੋ ਗਈ। ਉਹ ਫਿਰ ਤੁਹਾਨੂੰ ਮਿਲ ਗਈ। ਉਹ ਜਗ੍ਹਾ ਖਾਲੀ ਹੋ ਗਈ, ਉਹ ਸਾਨੂੰ ਉਹ ਵੀ ਨਹੀਂ ਮਿਲਦੀ, ਉਹ ਵੀ ਨਾ ਮਿਲਦੇ, ਉਹ ਵੀ ਕੋਈ ਹੋਰ ਮਲਦਾ ਫੇਰੇ ਕੋਈ ਕਿਤੇ। ਮੈਂ ਉਹ ਨੰਬਰਦਾਰ ਨੂੰ ਆਂਦਾ ਸੱਦ ਕੇ, ਉਹ ਨੰਬਰਦਾਰ ਨੇ ਆਣ ਕੇ ਕਹਿੰਦੇ ਦੱਸੇ, ਉਹਨੂੰ ਦੇਖ ਕੇ ਉਹਨੇ ਸੋਟੀ ਹੱਥ 'ਚ ਫੜੀ ਦੀ। ਉਹ ਕਹਿੰਦਾ ਤੁਸੀਂ ਲੈ ਆਵੋ ਆਪਣੇ ਮਾਂ ਬਾਪ ਨੂੰ, ਜਦ ਬੁੱਢੇ ਜੋ ਵੀ ਹੈਗੇ ਆ, ਆਪਣਾ ਸਮਾਨ ਵੀ ਲਿਆਓ, ਮੈਂ ਇੱਥੇ ਬੈਠਾ, ਇੱਥੇ ਲਿਆ ਕੇ ਰੱਖੋ ਤੁਸੀਂ। ਇਹਦੇ ਵਿੱਚ ਮੈਂ ਕਿਸੇ ਨੂੰ ਨਹੀਂ ਬਣ ਦਿੰਦਾ। ਅੱਛਾ ਅੱਛਾ ਸਮਝਿਆ, ਇਹਦੇ ਵਿੱਚ ਤੁਸੀਂ ਬੜੋਗੇ। ਸਹੀ ਸਹੀ ਉਹਦਾ ਭਲਾ ਹੋਵੇ, ਉਹਨੇ ਸਾਨੂੰ ਉੱਥੇ ਬਾੜ ਦਿੱਤਾ। ਸਹੀ ਹੋ ਗਿਆ। ਅਸੀਂ ਪੁੰਜੇ ਸੋਹਣਾ ਹੇਠਾਂ ਪਰਾਈ ਪਰੂਰੀ ਸੁੱਟ ਲੈਣੀ, ਖੋਰੀ ਖਾਰੀ ਹੈ ਜੀ, ਉੱਤੇ ਕੋਈ ਅੱਧੀ ਖੇਸੀ ਕੋਈ ਕੱਪੜਾ ਕੋਈ ਹੇਠਾਂ ਸੁੱਟ ਸੱਟ ਲੈਣਾ, ਨਾ ਉੱਤੇ ਕੋਈ ਨਾ ਹੇਠਾਂ ਨਾ ਪੈਰੀ। ਬੜੇ ਬਾਬਾ ਜੀ ਦੁੱਖ ਵੇਖੇ ਹੈ, ਬੜੇ ਦੁੱਖ ਦੇਖੇ ਤੇ ਹੈ ਜੀ। ਹੁਣ ਕਦੀ ਪਿੰਡ ਯਾਦ ਆਇਆ ਆਪਣਾ? ਹੈ ਜੀ, ਹੁਣ ਕਦੀ ਪਿੰਡ ਯਾਦ ਆਇਆ? ਪਿੰਡ ਤਾਂ ਗੱਲ ਇਹ ਹੈਗੀ ਆ, ਅਸੀਂ ਉਦੋਂ ਨਾ ਕੋਈ ਦੁੱਖ ਤਕਲੀਫ ਬੇਟਾ ਅਸੀਂ ਪੜ੍ਹਦੇ ਹੁੰਦੇ ਸੀਗੇ। ਸਾਡੇ ਮਾਂ ਬਾਪ ਨੇ ਨਾ ਮੈਨੂੰ ਬੜਾ, ਉਹ ਮੇਰਾ ਦਾਦਾ ਜਿਹੜਾ ਹੁੰਦਾ ਸੀ ਨਾ ਫਤਿਹਦੀਨ, ਉਹ ਬਹੁਤ ਮੇਰੇ ਨਾਲ ਪਿਆਰ ਕਰਦਾ ਸੀ। ਮੈਨੂੰ ਉਹਨੇ ਅੱਗ ਧਰਾਉਣੀ ਕਰਦੀ ਕਿਤੇ ਤੇ ਕਹਿਣਾ ਲੈ ਪੁੱਤ ਉੱਥੋਂ ਘਰੋਂ ਅੱਗ ਧਰਾ ਕੇ ਲਿਆ ਦੇ। ਮੈਂ ਟੋਪੀ ਉਹਨੇ ਮੈਨੂੰ ਦੇਣੀ ਹੁੱਕੇ ਦੀ, ਮੈਂ ਜਾ ਕੇ ਘਰੋਂ ਜਾ ਕੇ ਹੁੱਕੇ ਦੇ ਵਿੱਚ ਉਹਨਾਂ ਨੇ ਤੰਬਾਕੂ ਬਣਿਆ ਦਾ ਹੁਣ ਪਾ ਦੇਣਾ, ਉੱਤੇ ਵਿੱਚ ਉਹਨਾਂ ਨੇ ਅੱਗ ਧਰ ਦੇਣੀ ਤੇ ਮੈਨੂੰ ਕਹਿਣਾ ਲੈ ਜਾ ਬੇਟਾ। ਮੈਂ ਲੈ ਜਾਣੀ। ਉਹਨੇ ਮੈਨੂੰ ਉਹ ਪੈਸਾ ਵੀ ਦਿੰਦਾ ਹੁੰਦਾ ਸੀ, ਇੱਕ ਪੈਸਾ ਦੇ ਦਿੰਦਾ ਹੁੰਦਾ ਸੀ ਉਹ, ਤੇ ਇੱਕ ਪੈਸਾ ਮੇਰੀ ਮਾਈ ਮੈਨੂੰ ਦੇ ਦਿੰਦੀ ਹੁੰਦੀ ਸੀ। ਅੱਛਾ ਬਾਬਾ ਜੀ, ਕੋਈ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ, ਅੱਜ ਕੱਲ੍ਹ ਦੀ ਜਿਹੜੀ ਨਵੀਂ ਨਸਲ ਹੈ, ਉਹਨੂੰ ਕੋਈ ਤੁਸੀਂ ਸੁਨੇਹਾ ਦੇਣਾ ਚਾਹੋ ਪਾਕਿਸਤਾਨ ਦੇ ਹਵਾਲੇ ਦੇ ਨਾਲ, ਤੇ ਤੁਸੀਂ ਸੁਨੇਹਾ ਦੇ ਸਕਦੇ ਹੋ? ਪਾਕਿਸਤਾਨ ਦਾ ਇਹ ਬੜਾ ਅੱਛਾ ਮੁਲਕ ਹੈਗਾ, ਇਹਦੀ ਹਿਫਾਜ਼ਤ ਕਰਨੀ ਚਾਹੀਦੀ ਹੈਗੀ ਹੈ। ਬਲਕਿ ਕੋਈ ਵੀ ਹਕੂਮਤ ਹੋਵੇ ਨਾ, ਉਹਦਾ ਨਾ ਸਾਥ ਦੇਣਾ ਚਾਹੀਦਾ, ਉਹਦਾ ਹੱਥ ਵਟਾਉਣਾ ਚਾਹੀਦਾ, ਉਹਦੇ ਨਾਲ ਇਹ ਨਹੀਂ ਗਿਰਾਉਣਾ ਨਹੀਂ ਚਾਹੀਦਾ। ਹੈ ਜੀ, ਕਿਉਂ ਹਕੂਮਤ ਹੀ ਤਾਂ ਇਸ ਇਹਦੀ ਬੁਨਿਆਦ ਹੈਗੀ ਆ। ਹੈ ਜੀ, ਤੋ ਜੇ ਇਸ ਹਕੂਮਤ ਨੂੰ ਗਿਰਾਵੋ ਤੁਸੀਂ ਨਾ, ਤੇ ਫਿਰ ਨਾ ਕਾਹਦਾ ਹੀ ਪਾਕਿਸਤਾਨ ਨਾ ਹੈਗਾ। ਸਹੀ ਗੱਲ ਹੈ ਜੀ। ਵਿੱਚ ਲੋਕ ਇਹੋ ਜਿਹੇ ਵੀ ਹੈਗੇ ਆ ਵੀ ਜਿਹੜੇ ਇਹਨੂੰ ਨਾ ਬੁਰਾ ਚਾਹੁੰਦੇ ਹੈਗੇ ਆ। ਦੱਸੋ ਰਹਿੰਦੇ ਇੱਥੇ ਹੁਣ ਇਸ ਤਰ੍ਹਾਂ ਹੀ ਹੈ। ਤੇ ਉਹ ਜਿਹੜਾ ਹੈਗਾ ਮੋਦੀ, ਉਹਦੀ ਉਹ ਫੇਵਰ ਕਰਦੇ ਹੁਣ ਨਾ, ਉਹ ਅੱਛੇ ਲੋਕ ਨਹੀਂ ਹੈਗੇ। ਨਹੀਂ, ਉਹ ਮੁਲਕ ਦੇ ਗੱਦਾਰ ਨੇ, ਉਹ ਮੁਲਕ ਦੇ ਗੱਦਾਰ ਹੈਗੇ ਆ। ਤੇ ਇਸ ਮੁਲਕ ਦੀ ਨਾ ਖੈਰ ਖੁਆਈ ਕਰਨੀ ਚਾਹੀਦੀ ਹੈਗੀ ਆ। ਮੁਲਕ ਇਹ ਅੱਛਾ ਹੈਗਾ। ਹੈ ਜੀ, ਹਰ ਚੀਜ਼ ਇੱਥੇ ਪੈਦਾ ਹੋਣ ਵਾਲੀ ਹੈਗੀ ਹੈ। ਉਹਨੂੰ ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਪਤਾ ਕਰਕੇ। ਮਾਸ਼ਾਅੱਲਾ ਬੜਾ ਹੀ ਸੋਹਣੀਆਂ ਤੁਸੀਂ ਗੱਲਾਂ ਕੀਤੀਆਂ, ਤੇ ਤੁਹਾਡੀ ਯਾਦਦਾਸ਼ਤ ਬਹੁਤ ਕਮਾਲ ਆ, ਤੇ ਹਰ ਚੀਜ਼ ਤੁਸੀਂ ਇੱਕ ਇੱਕ ਚੁਣ ਕੇ ਦੱਸੀ ਸਾਨੂੰ, ਤੇ ਬੜਾ ਵਧੀਆ ਇੰਟਰਵਿਊ ਰਿਹਾ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਕੋਈ ਨਹੀਂ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।